वाहिगुरू जी का खालसा वाहिगुरू जी की फतेह। अस्सलाम वालेकुम आदाब जमात ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੁਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਾਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 28 ਫਰਵਰੀ 2024 17 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਬਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿਸਾਨ ਮੋਰਚੇ ਦੇ ਹਵਾਲੇ ਨਾਲ ਔਰ ਨਾਲ ਹੀ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਸਰਦਾਰ ਗੁਰਨਾਮ ਸਿੰਘ ਅਤੇ ਵੀਰ ਰੁਬਲਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅੱਜ ਜੋ ਬਿਰਤਾਂਤ ਸਿਰਜਿਆ ਜਾਂਦਾ ਹੈ ਇਹ ਬਹੁਤ ਮਹੱਤਵਪੂਰਨ ਹੈ। ਸਾਨੂੰ ਸਮਝਣਾ ਪਵੇਗਾ ਕਿ ਜੋ ਬਿਰਤਾਂਤ ਹਕੂਮਤ ਸਾਡੇ ਖਿਲਾਫ ਸਿਰਜਦੀ ਹੈ ਪ੍ਰੋਪਾਗੈਂਡਾ ਕਰਕੇ ਦੁਨੀਆ ਭਰ ਵਿੱਚ ਸਾਨੂੰ ਬਦਨਾਮ ਕੀਤਾ ਗਿਆ ਹੈ। ਸੋ ਅਸੀਂ ਉਹਨਾਂ ਦੇ ਮੁਕਾਬਲੇ ਬਹੁਤ ਛੋਟੇ ਯਤਨਾਂ ਨਾਲ ਉਹਨਾਂ ਦੇ ਕੀਤੇ ਤੇ ਪਾਣੀ ਫੇਰ ਦਿੰਦੇ ਹਾਂ। ਸੋ ਬਿਰਤਾਂਤ ਦੀ ਤਾਕਤ ਅਤੇ ਅਹਿਮੀਅਤ ਨੂੰ ਸਮਝੀਏ। ਸੋ ਨਾਲ ਹੀ ਜਿਹੜੇ ਬਾਬਿਆਂ ਤੋਂ ਵੀ ਬਚੀਏ ਜਿਹੜੇ ਹੁਣ ਅਮਰੀਕਾ ਕੈਨੇਡਾ ਵਿੱਚ ਵੰਡੀਆਂ ਪਾ ਰਹੇ ਹਨ ਅਤੇ ਪਿੱਛੇ ਜਾ ਕੇ ਆਰਐਸਐਸ ਨਾਲ ਖਲੋਂਦੇ ਹਨ। ਅੰਦਰੂਨੀ ਬਾਬਾਵਾਦ ਸਾਡਾ ਨੁਕਸਾਨ ਕਰੇਗਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਨਾਮ ਸਿੰਘ ਅਤੇ ਵੀਰ ਰੁਬਲਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਰ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਐਵਰੀਡੇ ਕਰਦੇ ਹਾਂ ਕਿ ਦੋ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚਲੋ ਕਿਸਾਨ ਮਾਰਚ ਖਿਲਾਫ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਹਿੰਸਕ ਕਾਰਵਾਈ ਦਾ ਜਿਹੜਾ ਨੋਟਿਸ ਹੈ ਉਹ ਅਮਰੀਕਨ ਸਟੇਟ ਡਿਪਾਰਟਮੈਂਟ ਵੱਲੋਂ ਵੀ ਲਿਆ ਗਿਆ ਹੈ। ਔਰ ਸਟੇਟ ਡਿਪਾਰਟਮੈਂਟ ਦੀ ਪ੍ਰੈਸ ਕਾਨਫਰੰਸ ਦੌਰਾਨ ਪਾਕਿਸਤਾਨ ਦੇ ਇੱਕ ਪ੍ਰਮੁੱਖ ਟੀਵੀ ਚੈਨਲ ARY ਦੇ ਰਿਪੋਰਟਰ ਵੱਲੋਂ ਜਦੋਂ ਇਹ ਪੁੱਛਿਆ ਗਿਆ ਤਾਂ ਇਸ ਤੇ ਲਿਖਤੀ ਜਵਾਬ ਵਿੱਚ ਸਟੇਟ ਡਿਪਾਰਟਮੈਂਟ ਨੇ ਕਿਹਾ ਕਿ ਉਹ ਕਿਸਾਨ ਮੋਰਚੇ ਨੂੰ ਬੜਾ ਕਲੋਜ਼ਲੀ ਵਾਚ ਕਰ ਰਹੇ ਹਨ ਔਰ ਸ਼ਾਂਤਮਈ ਢੰਗ ਨਾਲ ਜਿਹੜਾ ਪ੍ਰੋਟੈਸਟ ਕਰਨਾ ਕਿਸੇ ਵੀ ਜਮਹੂਰੀਅਤ ਦਾ ਮੁੱਢਲਾ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦੇ ਸਾਡੇ ਸੈਗਮੈਂਟਸ ਨੂੰ ਬਹੁਤ ਪਸੰਦ ਕੀਤਾ ਔਰ ਖਾਸ ਤੌਰ ਤੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਮਾਣ ਮਹਿਸੂਸ ਹੋਇਆ ਕਿ ਸਾਡੀ ਭੈਣ ਬੀਬੀ ਪ੍ਰੀਤ ਕੌਰ ਗਿੱਲ ਨੇ ਔਰ ਉਸ ਤੋਂ ਪਹਿਲਾਂ ਵੀਰ ਤਨਮਨਜੀਤ ਸਿੰਘ ਢੇਸੀ ਨੇ ਬੜੇ ਹੀ ਯੋਗ ਤਰੀਕੇ ਦੇ ਨਾਲ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਜਿੱਥੇ ਕਿਸਾਨ ਇਸ਼ੂਆਂ ਨੂੰ ਪਹਿਲਾਂ ਚੁੱਕਿਆ ਸੀ ਉੱਥੇ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਬ੍ਰਿਟਿਸ਼ ਗਵਰਨਮੈਂਟ ਨੂੰ ਔਨ ਦਾ ਸਪੌਟ ਪੁੱਟ ਕੀਤਾ ਔਰ ਬਹੁਤ ਸਾਰੀਆਂ ਨਿੱਜੀ ਵੀ ਲਿਖਤਾਂ ਹੁੰਦੀਆਂ ਨੇ, ਕਾਮੈਂਟਸ ਵੀ ਹੁੰਦੇ ਨੇ। ਆਲਮੋਸਟ ਹਰ ਸੈਗਮੈਂਟ ਦੇ ਥੱਲੇ ਮੇਨ ਸਾਡਾ ਜਿਹੜਾ ਪ੍ਰੋਗਰਾਮ ਆਲਮੋਸਟ 1.5-2 ਘੰਟੇ ਦਾ ਹੁੰਦਾ ਹੈ ਉਸ ਦੇ ਉੱਤੇ ਵੀ ਵੱਡੀ ਗਿਣਤੀ 'ਚ ਕਾਮੈਂਟ ਹੁੰਦੇ ਨੇ। ਸੋ ਅਸੀਂ ਉਹਨਾਂ ਨੂੰ ਪੜ੍ਹਦੇ ਵੀ ਹਾਂ, ਉਹਨਾਂ ਸੁਝਾਵਾਂ ਨੂੰ ਵੀ ਅਸੀਂ ਜਿਹੜਾ ਹੈ ਉਹ ਮੱਦੇ-ਨਜ਼ਰ ਰੱਖਦੇ ਔਰ ਅਸੀਂ ਸਾਂਝਾ ਸਭ ਦਾ ਸ਼ੁਕਰੀਆ ਵੀ ਅਦਾ ਕਰਦੇ। ਅੱਜ ਦੇ ਪ੍ਰੋਗਰਾਮ ਨੂੰ ਇੰਡੀਆਨਾ ਤੋਂ ਸਾਡੇ ਵੀਰ ਸਰ ਗੁਰਨਾਮ ਸਿੰਘ ਔਰ ਉਹਨਾਂ ਦੇ ਸਪੁੱਤਰ ਰੁਬਲਦੀਪ ਸਿੰਘ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ। ਇਹ ਸਾਡੇ ਖੈਰਖਾਹ ਨੇ, ਸਾਰਾ ਪਰਿਵਾਰ ਹੀ ਸਮੁੱਚੇ ਤੌਰ ਤੇ। ਇਹਨਾਂ ਦਾ ਬੇਟਾ ਜਸਦੀਪ ਸਿੰਘ ਜਿਹੜਾ ਬਹੁਤ ਹੀ ਡੈਡੀਕੇਟਡ ਪਰਿਵਾਰ ਹੈ ਗੁਰਸਿੱਖੀ ਵੱਲ, ਬੱਚਿਆਂ ਨੂੰ ਵੀ ਗੁਰਮਤ ਔਰ ਖਾਸ ਤੌਰ ਤੇ ਗੱਤਕਾ, ਮਾਰਸ਼ਲ ਆਰਟਸ ਇਹਨਾਂ ਸਾਰਿਆਂ ਦੇ ਵਿੱਚ
ਔਰ ਇਕੱਲਾ ਇਹੀ ਨਹੀਂ ਵੀ ਆਪਣੇ ਤੌਰ ਤੇ ਇੰਡੀਆਨਾ ਦਾ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਨੂੰ ਜਿਹੜਾ ਸਮਰਪਿਤ ਹੈ ਉਸ ਨੂੰ ਜਿਹੜਾ ਕਾਫੀ ਅੱਗੇ ਲਿਜਾਣ 'ਚ, ਔਰ ਅੱਜ ਵੀ ਜਦੋਂ ਅਸੀਂ ਉੱਥੇ ਬਹੁਤ ਸਾਰੇ ਪ੍ਰੋਗਰਾਮ ਧਾਰਮਿਕ ਕਿਰਦਾਰ ਦੇ ਦੇਖਦੇ ਹਾਂ ਤੇ ਉਸ 'ਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਨਾਈਸ। ਔਰ ਜਿਹੜਾ ਸਮਾਗਮ ਦੀਪ ਸਿੱਧੂ ਦੀ ਯਾਦ ਦੇ ਵਿੱਚ ਬੀਤੇ ਦਿਨੀ ਗ੍ਰੀਨਵੁੱਡ ਦੇ ਵਿੱਚ ਹੋਇਆ ਗੁਰਦੁਆਰਾ ਸਾਹਿਬ, ਉਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਵੀਰ ਜਾਫੀ ਸਿੰਘ, ਰੂਬਲਦੀਪ ਸਿੰਘ ਔਰ ਸਰ ਬਲਵਿੰਦਰ ਸਿੰਘ ਖੱਖ ਜਿਨ੍ਹਾਂ ਦਾ ਅਸੀਂ ਆਲਰੇਡੀ ਜ਼ਿਕਰ ਕੀਤਾ ਵੀ ਸੀ, ਉਹਨਾਂ ਦੀ ਸਪਾਂਸਰਸ਼ਿਪ ਦਾ, ਉਹਨਾਂ ਨੇ ਮੇਨ ਰੋਲ ਅਦਾ ਕੀਤਾ ਔਰ ਬੜੇ ਉਤਸ਼ਾਹ ਦੇ ਵਿੱਚ ਪ੍ਰੋਗਰਾਮ ਹੋਇਆ। ਔਰ ਜਿਹੜੀ ਇਸ ਮੌਕੇ ਤੇ ਸਾਡੀ ਸਪੀਚ ਹੈ ਉਹ ਵੀ ਕਾਫੀ ਵਿਊਅਰਸ ਵੱਲੋਂ ਪਸੰਦ ਕੀਤੀ ਗਈ, ਕਾਫੀ ਉਸ ਦੀ ਚਰਚਾ ਹੋਈ। ਸੋ ਇਸੇ ਦੌਰਾਨ ਹੀ ਇਹਨਾਂ ਦੇ ਨਾਲ ਜਿੱਥੇ ਸਾਡਾ ਪਰਿਵਾਰਕ ਸੰਬੰਧ ਕਾਫੀ ਲੰਬੇ ਵਕਤ ਤੋਂ ਹੈ, ਪੰਥ ਪਰਿਵਾਰ ਦਾ ਜਦੋਂ ਅਸੀਂ ਹਿੱਸਾ ਬਣ ਜਾਂਦੇ ਹਾਂ ਤਾਂ ਫਿਰ ਉਹ ਸਾਰੇ ਆਪਣੇ ਪਰਿਵਾਰ ਨਾਲੋਂ ਵੀ ਡੀਅਰ ਲੱਗਦੇ ਨੇ। ਔਰ ਸਰ ਗੁਰਨਾਮ ਸਿੰਘ ਰੋਜ਼ਾਨਾ ਜਿਹੜਾ ਲਾਈਵ ਪ੍ਰੋਗਰਾਮ ਨੂੰ ਦੇਖਦੇ ਨੇ, ਫੇਸਬੁੱਕ ਤੇ ਉਹਨਾਂ ਦਾ ਕਮੈਂਟ ਵੀ ਹੁੰਦਾ ਹੈ ਔਰ ਉਹ ਸਾਡੇ ਲਈ ਜਿਹੜਾ ਹੈ ਉਹ ਜਦੋਂ ਵੀ ਉਹਨਾਂ ਨੂੰ ਕੋਈ ਚੰਗੀ ਗੱਲ ਜਿਹੜੀ ਉਹ ਕਿਤੇ ਪੜ੍ਹਦੇ ਨੇ ਜਾਂ ਸਾਡੀ ਪ੍ਰੈਜੈਂਟੇਸ਼ਨ ਦੇ ਵਿੱਚ ਉਹਨਾਂ ਨੂੰ ਖਾਸ ਤੌਰ ਤੇ ਲੈਂਗੁਏਜ ਦੇ ਹਵਾਲੇ ਨਾਲ, ਕਿਉਂਕਿ ਸਾਡੀ ਬੋਲੀ ਤਾਂ ਮਝੈਲੀ, ਮਲਵਈ, ਦੁਆਬੀ ਔਰ ਪੁਆਂਦੀ ਸਾਰੀ ਰਲੀ ਹੋਈ ਹੈ ਤੇ ਕਈ ਵਾਰ ਉਹ ਸਾਨੂੰ ਕਰੈਕਟ ਵੀ ਕਰਦੇ ਨੇ, ਸੁਝਾਅ ਵੀ ਦਿੰਦੇ ਨੇ ਔਰ ਮੈਂ ਹਮੇਸ਼ਾ ਹੀ ਇਸ ਨੂੰ ਐਪਰੀਸ਼ੀਏਟ ਕਰਦਾ ਕਿਉਂਕਿ ਅਸੀਂ ਹਰ ਰੋਜ਼ ਸਿੱਖਦੇ ਹਾਂ ਹਰ ਚੀਜ਼। ਸ਼ਾਇਦ ਸਾਡੇ ਲਈ ਸਿੱਖ ਦੀ ਸੰਗਿਆ ਵੀ ਗੁਰੂ ਨੇ ਸੀਕਰ ਆਫਟਰ ਦਾ ਟਰੂਥ, ਕਿ ਕਦੇ ਵੀ ਜਿਹੜੀ ਇਹ ਭੁੱਖ ਹੈ ਇਹ ਮਿਟਣੀ ਨਹੀਂ ਚਾਹੀਦੀ ਔਰ ਇਹੀ ਰੂਹਾਨੀਅਤ ਦੀ ਦੁਨੀਆ 'ਚ ਵੀ ਨਾਨਕ ਨਾਮ ਮਿਲਿਆ ਤਾਂ ਜੀਵਾਂ, ਇਹ ਵੀ ਕਿ ਹੋਰ 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 ਇਹ ਤਾਂ ਤੁਹਾਡੀ ਤ੍ਰਿਪਤ ਨਹੀਂ ਹੁੰਦਾ ਜਿੰਨਾ ਤੁਸੀਂ ਇਸ ਨੂੰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ, ਇਹ ਵਸਤ ਤਜੀ ਨਾ ਜਾਏ ਨਿਤ ਨਿਤ ਰੱਖ ਔਰ ਉਤਾਰੋ। ਔਰ ਇਹ ਜਿਵੇਂ ਰੂਹਾਨੀਅਤ ਦੀ ਦੁਨੀਆ 'ਚ ਵੀ ਇਹੀ ਭੁੱਖ ਹੁੰਦੀ ਹੈ, ਇਸੇ ਤਰ੍ਹਾਂ ਜਿਹੜਾ ਇੰਟੈਲੈਕਟ ਵੀ ਹੈ, ਬੌਧਿਕ ਦੁਨੀਆ ਵੀ ਹੈ, ਉਸ ਦੇ ਵਿੱਚ ਸਾਡੀ ਲਰਨਿੰਗ ਦੀ ਗੱਲ। ਔਰ ਬਹੁਤ ਵਾਰ ਹੁਣ ਕਿਉਂਕਿ ਲੌਂਜੇਵਿਟੀ ਵਧੀ ਹੈ, ਉਮਰ ਲੰਬੀ ਹੋਣ ਲੱਗ ਗਈ ਕਿਉਂਕਿ ਵੈਕਸੀਨੇਸ਼ਨਸ ਆ ਗਈਆਂ, ਚੰਗੀ ਡਾਈਟ ਹੈ, ਇਲਾਜ ਹੈ, ਪਰ ਉਹਦੇ 'ਚ ਇੱਕ ਅਸੀਂ ਵੱਡਾ ਹਿੱਸਾ ਜਿਹੜਾ ਹੁਣ ਜਿਵੇਂ ਸਭ ਤੋਂ ਲੰਮੀ ਉਮਰ ਦੇ ਲੋਕ ਜਾਪਾਨ 'ਚ ਨੇ ਔਰ ਸਭ ਤੋਂ ਵੱਡੀ ਪ੍ਰੋਬਲਮ ਵੀ ਇਹ ਲੰਮੀ ਉਮਰ ਦੇ ਵਿੱਚ ਖਾਸ ਤੌਰ ਤੇ ਜਿਹਨੂੰ ਡਿਮੈਂਸ਼ੀਆ ਜਾਂ ਐਲਜ਼ਾਈਮਰ ਕਹਿੰਦੇ ਨੇ, ਇਹ ਹੋਣੀ ਸ਼ੁਰੂ ਹੋਈ ਹੈ ਕਿ ਜਦੋਂ ਤੁਹਾਡੀ ਕਰੰਟ ਮੈਮਰੀ ਗਾਇਬ ਨਹੀਂ ਹੁੰਦੀ, ਤੁਹਾਨੂੰ ਭੁੱਲ ਜਾਂਦਾ ਹੈ ਸਭ ਕੁਝ, ਪਿਛਲੀ ਮੈਮਰੀ ਇੰਟੈਕਟ ਹੁੰਦੀ ਹੈ। ਔਰ ਡਿਮੈਂਸ਼ੀਆ ਜਾਂ ਐਲਜ਼ਾਈਮਰ ਦੇ ਪੇਸ਼ੈਂਟਸ ਦੇ ਲਈ ਤਾਂ ਫਿਰ ਇੱਕ ਰਾਉਂਡ ਦਾ ਕਲੌਕ ਤੁਹਾਨੂੰ ਜਿਹੜਾ ਉਹਦਾ ਅਟੈਂਡੈਂਟ ਚਾਹੀਦਾ ਹੁੰਦਾ। ਲੇਕਿਨ ਹਾਲਾਂਕਿ ਇਸ ਦੇ ਉੱਤੇ ਕਾਫੀ ਕੰਮ ਹੋ ਰਿਹਾ ਹੈ ਕਿ ਭਾਈ ਕੋਈ ਜੈਨੇਟਿਕਲੀ ਕੋਈ ਨਵੀਂ ਕਾਰਡ ਹੋਏ ਜਿਹੜੀ ਕਿ ਇਸ ਨੂੰ ਟ੍ਰੀਟ ਕਰੇ, ਲੇਕਿਨ ਇਹਦੇ 'ਚ ਇੱਕ ਪਾਰਟ ਜਿਹੜਾ ਸੁਜੈਸਟਿਵ ਜ਼ਰੂਰ ਹੁੰਦਾ ਹੈ ਕਿ ਜਿਹੜੇ ਲੋਕ ਮੈਂਟਲੀ ਐਕਟਿਵ ਰਹਿੰਦੇ ਨੇ, ਪੜ੍ਹਦੇ ਨੇ, ਵਿਚਾਰ ਕਰਦੇ ਨੇ, ਉਹ ਆਪਣੇ ਆਪ ਨੂੰ ਸੁਸਾਇਟੀ ਦੇ ਵਿੱਚ ਵੀ ਐਨਗੇਜ ਰੱਖਦੇ ਨੇ, ਉਹਨਾਂ ਦੇ ਘੱਟ ਚਾਂਸਸ ਹੁੰਦੇ ਨੇ ਡਿਮੈਂਸ਼ੀਆ ਜਾਂ ਇਹਦੇ 'ਚ ਜਾਣ ਦੇ। ਇਹ ਇੱਕ ਜਿਹੜਾ ਕਾਫੀ ਪ੍ਰੂਵਨ ਕਾਈਂਡ ਆਫ ਫੈਕਟ ਹੈ। ਸੋ ਵੈਸੇ ਵੀ ਇਹ ਜ਼ਰੂਰੀ ਹੈ ਔਰ ਅਸੀਂ ਸਮਝਦੇ ਹਾਂ ਕਿ ਭਾਈ ਜਦੋਂ ਅਸੀਂ ਗਿਆਨ ਦੀ ਦੁਨੀਆ 'ਚ ਹੈ ਤੇ ਇੱਥੇ ਤਾਂ ਕੋਈ ਵੀ ਫੀਲਡ ਤੁਸੀਂ ਕਿਸੇ ਫੀਲਡ ਨੂੰ ਦੇਖ ਲਓ, ਉਹਦੇ 'ਚ ਨਾ ਮੁੱਕਣ ਵਾਲੀ ਜਿਹੜੀ ਹੈ ਉਹ ਗਿਆਨ ਦੀ ਜਿਹੜੀ ਹੈ ਉਹ ਮਾਊਂਟੇਨ ਹੁੰਦੀ ਹੈ, ਪਹਾੜ ਹੁੰਦਾ। ਸੋ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਹੈ ਰੂਬਲਦੀਪ ਸਿੰਘ ਸਪੁੱਤਰ ਨੇ ਭਾਈ ਗੁਰਨਾਮ ਸਿੰਘ ਹੋਰਾਂ ਦੇ, ਔਰ ਇਹ ਬਿਲਕੁਲ ਠੀਕ ਹੈ ਕਿ ਬਿਰਤਾਂਤ ਅਸੀਂ ਹੁਣ ਆਲਮੋਸਟ ਰੋਜ਼ਾਨਾ ਹੀ ਗੱਲ ਕਿਸੇ ਨਾ ਕਿਸੇ ਪਾਸਿਓਂ ਘੁੰਮ ਕੇ ਨੈਰੇਟਿਵ ਦੀ ਹੁੰਦੀ ਹੈ। ਦੀਪ ਸਿੱਧੂ ਉਹਨਾਂ ਨੂੰ ਜਦੋਂ ਅਸੀਂ ਨੈਰੇਟਿਵ ਦਾ ਬਾਦਸ਼ਾਹ ਕਿਹਾ ਤੇ ਉਹਨਾਂ ਦੇ ਨਾਲ ਪ੍ਰੋਬਲਮ ਵੀ ਇਹੀ ਸੀ ਕਿ ਵੀ ਜਿਹੜਾ ਉਹਨਾਂ ਨੇ ਹਰ ਜੋ ਸਮੱਸਿਆ ਨੂੰ ਸਮਝਿਆ, ਜਿਵੇਂ ਯੰਗਰ ਜਨਰੇਸ਼ਨ ਤੱਕ ਪਹੁੰਚ ਕਰਨ ਦੇ ਲਈ ਡਾਇਲੌਗ ਜਾਂ ਗੋਸ਼ਟੀ ਨੂੰ ਚੁਣਿਆ ਔਰ ਨੈਰੇਟਿਵ ਸੈੱਟ ਕੀਤਾ ਕਿ ਸਾਡੇ ਆਲੇ ਤੇ ਦਿੱਲੀ ਆਲੇ ਸਾਡੀਆਂ ਵੈਲਿਊਜ਼ ਜਿਹੜੀਆਂ ਗੁਰੂ ਸਾਹਿਬਾਨ ਨੇ ਪੰਜਾਬ ਦੇ ਵਾਰਸਾਂ ਦੇ ਤੌਰ ਤੇ ਸਾਨੂੰ ਦਿੱਤੀਆਂ ਔਰ ਗੰਗਾ ਜਮਨੀ ਤਹਿਜ਼ੀਬ ਦੀਆਂ ਵੈਲਿਊਜ਼, ਔਰ ਇਹ ਸਭ ਤੋਂ ਵੱਡਾ ਜਿਹੜਾ ਵੈਪਨ ਉਹਨਾਂ ਨੂੰ ਦੁਸ਼ਮਣ ਨੂੰ ਨਜ਼ਰ ਆਇਆ ਕਿ ਭਾਈ ਇਹ ਤਾਂ
ਅਸੀਂ ਇੰਨੇ ਐਫਰਟ ਕਰਕੇ ਜੋ ਨੈਰੇਟਿਵ ਬਣਾ ਰਹੇ ਹਾਂ ਸਭ ਨੂੰ ਹਿੰਦੂਤਵਾ ਦੇ ਸਮੁੰਦਰ 'ਚ ਗੋਤੇ ਦੇ ਰਹੇ ਹਾਂ, ਇਹ ਤਾਂ ਇੱਕ ਡਿਫਰੈਂਟ ਸੋਚ ਹੈ। ਸੋ ਇਸੇ ਤਰ੍ਹਾਂ ਟੀਵੀ 84 ਸਾਡੇ ਕੋਲ ਅਦਰ ਦੈਨ ਕਿ ਗੁਰੂ ਦਾ ਸਹਾਰਾ ਔਰ ਪੰਥ ਪਰਿਵਾਰ ਦੀ ਸ਼ਾਬਾਸ਼ ਇਹੀ ਹੈ, ਹੋਰ ਸਾਡੇ ਕੋਲ ਕੀ ਹੈ। ਹੁਣ ਅੱਜ ਹੀ ਖਬਰ ਬੜੇ ਡਿਟੇਲ 'ਚ ਆਈ ਹੈ ਵੀ ਕਿਵੇਂ ਡਿਜ਼ਨੀ ਵਾਲਿਆਂ ਦੇ ਨਾਲ ਜਿਹੜਾ ਉਹ ਅੰਬਾਨੀਆਂ ਦਾ ਕਿ ਅਡਾਨੀਆਂ ਦਾ ਪਤਾ ਨਹੀਂ 70,000 ਕਰੋੜ ਦਾ ਜਿਹੜਾ ਉਹ ਸਮਝੌਤਾ ਹੋਇਆ ਹੈ, ਜਿਹਦੇ ਥੱਲੇ ਉਹਨਾਂ ਨੇ ਮਰਜ 65-66% ਸ਼ੇਅਰ ਉਹਨਾਂ ਦੇ ਨੇ, ਅੰਬਾਨੀ ਕੇ ਅਡਾਨੀ ਕੌਣ ਨੇ ਔਰ ਦੂਜੇ ਡਿਜ਼ਨੀ ਦੇ ਨੇ। ਹੁਣ ਉਹਦੇ ਥੱਲੇ ਕਿਉਂਕਿ ਇਹ ਸੋਨੀ ਜਾਂ ਦੂਸਰੇ ਨੈਟਵਰਕ ਜਿਨ੍ਹਾਂ ਦਾ ਉਹ ਬੇਸ਼ੱਕ ਇੰਟਰਨੈਟ ਦੇ ਉੱਤੇ ਜੋ ਕੁਝ ਵੀ ਚੱਲ ਰਿਹਾ ਹੁੰਦਾ ਹੈ ਜਾਂ ਜਿਹਨੂੰ ਡਿਜੀਟਲ ਔਰ ਦੂਸਰੇ ਅੱਜ ਕੱਲ੍ਹ ਤਾਂ ਐਂਟਰਟੇਨਮੈਂਟ ਤੋਂ ਲੈ ਕੇ ਔਰ ਕਈ ਕੁਛ ਹੈ। ਸੋ ਇਹਦਾ ਮਤਲਬ ਹੈ ਕਿ ਈਵਨ ਡਿਜ਼ਨੀ ਜਿਹੜੀ ਹੈ ਇੱਥੋਂ ਨਿਕਲ ਕੇ ਉੱਥੇ 35-40% ਉਹਨਾਂ ਦਾ ਸ਼ੇਅਰ ਹੈ। ਸੋ ਬਹੁਤ ਵੱਡੀ ਇਨਵੈਸਟਮੈਂਟ ਉਹਨਾਂ ਨੇ ਕੀਤੀ, ਹਾਲਾਂ ਮੇਜਰ ਸ਼ੇਅਰ ਉਹਨਾਂ ਦੇ ਹੀ ਨੇ, ਅੰਬਾਨੀ ਹੈ ਸ਼ਾਇਦ। ਹੁਣ ਇਹ ਤੋਂ ਅਸੀਂ ਅੰਦਾਜ਼ਾ ਲਾਈਏ ਵੀ ਆਲਰੇਡੀ ਉਹਨਾਂ ਦੇ ਕੋਲ ਜਿੰਨਾ ਨੈਟਵਰਕ ਹੈ ਮੀਡੀਆ ਦਾ ਔਰ ਦੂਸਰੇ ਦਾ ਜਿਹਦੇ ਰਾਹੀਂ ਉਹ ਹਿੰਦੂਤਵਾ ਦਾ ਨੈਰੇਟਿਵ ਵੇਚ ਰਹੇ ਨੇ, ਤਾਂ ਇਹਨਾਂ ਸਾਰਿਆਂ ਦੇ ਸਾਹਮਣੇ ਜੇ ਅਸੀਂ ਜਿੰਨੇ ਵੀ ਹੋਰ ਵੀ ਸਾਡੇ ਤੋਂ ਇਲਾਵਾ ਵੀ ਜਿਹੜਾ ਕਰਦੇ ਨੇ ਤੇ ਅਸੀਂ ਤਾਂ ਇਹਨਾਂ ਦੇ ਸਾਹਮਣੇ ਪਾਸਕੂ ਵੀ ਨਹੀਂ ਹੁੰਦੇ। ਪਾਸਕੂ ਵੀ ਜਿਹੜਾ ਹੈ ਉਹਦੇ ਨਾਲ ਵੀ ਜਿਹੜਾ ਉਹ ਵੇਟ ਬਦਲ ਜਾਂਦਾ ਹੈ। ਸੋ ਇਸ ਹਾਲਾਤ ਦੇ ਵਿੱਚ ਸਾਡਾ ਭਰੋਸਾ ਤਾਂ ਸੱਚ ਦੇ ਉੱਤੇ ਹੀ ਹੈ ਕਿ ਵੀ ਅਲਟੀਮੇਟਲੀ ਸੱਚ ਦੇ ਖਲੋਣਾ, ਸੱਚ ਬੋਲਣਾ ਤੇ ਸੱਚ ਦੇ ਕਿਲੇ ਦੇ ਵਿੱਚ ਗੁਰੂ ਨਾਨਕ ਸਾਹਿਬ ਨਾਨਕ ਰਾਜ ਚਲਾਇਆ। ਸੱਚ ਕੋਟ ਸਤਾਣੀ ਨੀਂਵ ਦੇ, ਜੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਕਿਲਾ ਉਸਾਰਿਆ ਤੇ ਗੁਰੂ ਨਾਨਕ ਦੀ ਉਮਤ ਉਹ ਸੱਚ ਦੇ ਕਿਲੇ ਦੇ ਵਿੱਚ ਹੈ ਤੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਇਸ ਦੇ ਉੱਤੇ ਉਹ ਅਮਲ ਦਰਾਮਦ ਕਰਦੀ ਹੈ। ਔਰ ਸਾਨੂੰ ਵੀਰ ਗੁਰਨਾਮ ਸਿੰਘ ਜਾਂ ਰੂਬਲਦੀਪ ਸਿੰਘ ਵਰਗੇ ਜਿਹੜੇ ਸਾਡੇ ਸ਼ੁਭ ਚਿੰਤਕ ਨੇ, ਪੰਥ ਨੂੰ ਪਿਆਰ ਕਰਦੇ ਨੇ, ਉਹਨਾਂ ਦੀ ਜਿਹੜੀ ਆ ਹੱਲਾਸ਼ੇਰੀ ਉਹ ਹੋਰ ਵੀ ਹਿੰਮਤ ਦਿੰਦੀ ਹੈ। ਦੂਸਰਾ ਮੈਸੇਜ ਉਹਨਾਂ ਨੇ ਬਿਲਕੁਲ ਠੀਕ ਬਾਬਾ ਡਮ ਦਾ ਦਿੱਤਾ ਕਿ ਔਰ ਇਹ ਅਸੀਂ ਜੇ ਦੇਖੀਏ ਕਿ ਕਿਵੇਂ ਕਿਸ ਅੰਦਾਜ਼ ਦੇ ਵਿੱਚ ਅਮਰੀਕਾ ਹੋਏ, ਕੈਨੇਡਾ ਹੋਏ ਔਰ ਆਸਟ੍ਰੇਲੀਆ ਹੋਏ, ਯੂਕੇ ਤਾਂ ਪਹਿਲਾਂ ਤੋਂ ਹੀ ਇਸ ਦੇ ਪ੍ਰਭਾਵ ਥੱਲੇ ਸੀ, ਕਿ ਜਿੱਥੇ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਪੰਥ ਦੀ ਗੱਲ ਹੁੰਦੀ ਸੀ ਜਾਂ ਹੁੰਦੀ ਹੈ, ਖਾਲਿਸਤਾਨ ਦੀ ਗੱਲ ਹੁੰਦੀ ਹੈ ਜਾਂ ਗੁਰਮਤ ਰਹਿਤ ਮਰਿਆਦਾ ਦੇ ਮੁਤਾਬਕ ਪੰਥ ਪ੍ਰਵਾਨਿਤ ਕਾਰਵਾਈਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਨਾਂ ਦੇ ਪੈਰਲਲ ਡੇਰੇ ਖੜੇ ਕੀਤੇ ਜਾ ਰਹੇ ਨੇ। ਉਹ ਚਿੱਟੇ ਪਹਿਰਾਵੇ ਵਾਲਿਆਂ ਦੇ ਹੋਣ, ਉਹ ਨੀਲੇ ਪਹਿਰਾਵੇ ਵਾਲਿਆਂ ਦੇ ਹੋਣ, ਉਹ ਕੋਈ ਹੋਰ ਰਾਧਾ ਸਵਾਮੀ ਜਾਂ ਦੂਜੇ ਤਾਂ ਹੈ ਹੀ ਨੇ। ਉਹ ਤਾਂ ਆਲਰੇਡੀ ਜਿੰਨੇ ਵੱਡੇ ਵੱਡੇ ਜਿਹੜੇ ਨੇ ਉਹ ਕਈ ਏਕੜ ਦੇ ਵਿੱਚ ਰਾਧਾ ਸਵਾਮੀ ਉਹਨਾਂ ਆਸਟ੍ਰੇਲੀਆ ਤੋਂ ਵੀ ਮੈਨੂੰ ਪਤਾ ਲੱਗਾ, ਦੂਸਰੀਆਂ ਥਾਵਾਂ ਤੇ ਵੀ ਉਹਨਾਂ ਦੇ, ਔਰ ਬਾਕੀ ਦਾ ਤਾਂ ਚੱਲਦਾ ਹੀ ਹੈ। ਲੇਕਿਨ ਜਿਹੜੇ ਸਿੱਖੀ ਦਾਇਰਾ ਕਾਰ 'ਚ ਨੇ, ਜਦੋਂ ਤੁਹਾਡੇ ਕੋਲ ਆਲਰੇਡੀ ਐਸਟੈਬਲਿਸ਼ ਇੰਸਟੀਟਿਊਸ਼ਨ ਹੈ ਤੇ ਤੁਸੀਂ ਆਪਣੇ ਪੰਥ ਦੇ ਨਾਂ ਥੱਲੇ ਜੋ ਹਰ ਇੱਕ ਨੇ ਆਪੋ ਆਪਣਾ ਜਿਹੜਾ ਉਹ ਬਣਾਇਆ ਹੋਇਆ ਕੁਛ ਨਾ ਕੁਛ, ਉਹਦੇ ਥੱਲੇ ਤੁਸੀਂ ਖੜਾ ਕਰਕੇ ਪਹਿਲਾਂ ਤਾਂ ਆਪਣੀ ਤੁਸੀਂ ਮਰਿਆਦਾ ਦੀ ਗੱਲ ਕਰਦੇ ਹੋ, ਫਿਰ ਤੁਸੀਂ ਉੱਥੇ ਉਸ ਕਿਸਮ ਦੀਆਂ ਚੀਜ਼ਾਂ ਵੀ। ਔਰ ਇੱਕ ਵਰੀਸਮ ਗੱਲ ਹੈ ਕਿ ਜਿੱਥੇ ਸਾਡੇ ਇੱਥੋਂ ਦੇ ਜੰਮੇ ਪਲੇ ਨੌਜਵਾਨ ਦੂਸਰੀ ਤੀਸਰੀ ਜਨਰੇਸ਼ਨ ਉਹ ਗੱਤਕਾ ਜਾਂ ਮਾਰਸ਼ਲ ਆਰਟਸ ਵੱਲ ਧਿਆਨ ਦਿੰਦੇ ਨੇ, ਖਾਲਸਾਈ ਬਾਣੇ ਦੇ ਨਾਲ ਪਿਆਰ ਕਰਦੇ ਨੇ, ਇਸ ਪਾਸੇ ਤੁਰਦੇ ਨੇ। ਹੁਣ ਜੇ ਤੁਸੀਂ ਉਹਨਾਂ ਨੂੰ ਭੰਗ ਵੱਲ ਲਾ ਦਿਓ, ਉਹਨਾਂ ਨੂੰ ਹੋਰ ਕਿਸਮ ਦੀ ਜਸਟੀਫਿਕੇਸ਼ਨ ਦੇਣੀ, ਆਪਣੀ ਮਰਿਆਦਾ ਜੀ ਸਾਡੀ ਫਲਾਣੇ ਦਲ ਦੀ ਤਾਂ ਫਲਾਣੇ ਤਰੀਕੇ ਦੀ, ਤੌਰ ਤਰੀਕੇ ਦੀ। ਔਰ ਇਹ ਗੱਲ ਸਿਰਫ ਜ਼ਬਾਨੀ ਕਲਾਮੀ ਨਹੀਂ ਹੈ, ਸੀਐਟਲ ਤੋਂ ਲੈ ਕੇ ਇੰਡੀਆਨਾ ਤੱਕ ਮੈਂ ਇਹ ਟ੍ਰੈਂਡ ਦੇਖ ਸਕਦਾ ਹੈ ਕਿ ਕਿਵੇਂ ਈਵਨ ਮੈਂ ਜਦੋਂ ਪਿੱਛੇ ਸੀਐਟਲ ਵੀ ਸੀ, ਉਹਨਾਂ ਨੇ ਕਿਹਾ ਜੀ ਬੱਚੇ ਮਾਪਿਓ ਦੀ ਗੱਲ ਨਹੀਂ ਸੁਣਦੇ, ਉਹਨਾਂ ਨੂੰ ਐਸੇ ਇਸ ਕਿਸਮ ਦੀ ਚੇਟਕ ਲਾਈ ਹੋਈ ਹੈ। ਔਰ ਈਵਨ ਸਟਾਕਟਨ ਦੇ ਇੱਕ ਨਗਰ ਕੀਰਤਨ ਦੇ ਮੌਕੇ ਵੀ 2 ਸਾਲ ਪਹਿਲਾਂ ਕਿ ਜੀ ਅਸੀਂ ਰਗੜਾ ਲਾਣਾ ਹੈ ਜਾਂ ਦੂਸਰਾ। ਸੋ ਮੁੱਖ ਧਾਰਾਵਾਂ ਦੇ ਵਿੱਚ ਵੀ ਝਗੜਾ ਕਰਨ ਦੀ ਕੋਸ਼ਿਸ਼, ਔਰ ਫਿਰ ਜਿਹੜੀ ਇਸ ਕਿਸਮ ਦੇ ਈਵਨ ਮਰਿਆਦਾ ਦੇ ਹਵਾਲੇ ਨਾਲ ਕਿ ਜੀ ਨਹੀਂ ਲਾਵਾਂ 'ਚ ਜਿਹੜੀਆਂ ਆਮ ਮਰਿਆਦਾ ਦੇ ਮੁਤਾਬਕ ਆਨੰਦ ਕਾਰਜ ਸੱਜੇ ਪਾਸੇ ਮਹਾਰਾਜ ਦੇ ਸਰੂਪ ਨੂੰ ਰੱਖ ਕੇ ਹੁੰਦੇ ਨੇ, ਨਹੀਂ ਜੀ ਸਾਡੀ ਜਿਹੜੀ ਪ੍ਰਾਚੀਨ ਪੰਥ ਮਰਿਆਦਾ ਉਹ ਖੱਬਿਓਂ ਹੈ। ਯਾਨੀ ਇਹ ਮੁੱਦੇ ਜਿਹੜੇ ਨੇ ਇਹਨਾਂ ਨੂੰ ਜਦੋਂ ਤੁਸੀਂ ਖੜੇ ਕਰਦੇ ਹੋ, ਬਿਲਕੁਲ ਸੰਗਤ ਡਿਵਾਈਡ ਹੁੰਦੀ ਹੈ, ਝਗੜੇ ਹੁੰਦੇ ਨੇ। ਔਰ ਫਿਰ ਜਿਹੜੇ ਇਸ ਕਿਸਮ ਦੇ ਮੁੱਦੇ ਖੜੇ ਕਰਨ ਵਾਲੇ ਨੇ
ਉਹ ਜਾ ਕੇ ਬਿੰਦਰਾਬੰਦ ਦੇ ਵਿੱਚ ਕਿਸੇ ਸਾਧ ਦੇ ਪੈਰਾਂ 'ਚ ਬੈਠੇ ਹੋਏ ਨੇ, ਜਾਂ ਉੱਥੇ ਜਾ ਕੇ ਉਹ ਹੱਥ ਜੋੜ ਕੇ ਕਹਿ ਰਹੇ ਨੇ ਕਿ ਜੀ ਸਾਡਾ ਤਾਂ ਜਿਹੜਾ ਹੈ ਕਿਤੇ ਮਨ ਜਿਹੜਾ ਹੈ ਉਹ ਟਿਕਦਾ ਹੀ ਨਹੀਂ ਹੈ ਔਰ ਅਸੀਂ ਅੱਜ ਤੁਹਾਡੇ ਦਰ ਤੇ ਆਏ ਹਾਂ। ਹੁਣ ਜਦੋਂ ਤੁਸੀਂ ਇਸ ਸਾਰੇ ਨੂੰ ਦੇਖਦੇ ਹੋ ਤਾਂ ਫਿਰ ਇਹ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਕਿਵੇਂ ਇਹ ਡਾਇਸਪੋਰਾ ਸਿੱਖਾਂ ਨੂੰ ਨਿਊਟਰਲਾਈਜ਼ ਕਰਨ ਦੇ ਲਈ ਜਿੱਥੇ ਏਜੰਸੀਆਂ ਨੇ ਇੱਕ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, ਦੂਸਰੇ ਪਾਸੇ ਉਹਨਾਂ ਨੇ ਵਿਦਨ, ਹਾਲਾਂਕਿ ਮੇਰੀ ਇਸ ਦੇ ਉੱਤੇ ਬੜੀ ਸਪਸ਼ਟ ਟੇਕ ਹੈ, ਮੈਂ ਮਰਿਆਦਾ ਦੇ ਮੁੱਦੇ ਤੇ ਜਾਂ ਦੂਸਰਿਆਂ ਦੇ ਉੱਤੇ ਕਦੇ ਵੀ ਕਿਸੇ ਕੰਟਰੋਵਰਸੀ ਤੋਂ ਬਚਦਾ ਵੀ ਹੈ ਔਰ ਮੈਨੂੰ ਹਮੇਸ਼ਾ ਇਹ ਹੁੰਦਾ ਕਿ ਜਿੱਥੇ ਜੋ ਹੈ ਉਹਨੂੰ ਕਰੋ। ਇਸ ਵੇਲੇ ਫੋਕਸ ਇਸ ਗੱਲ ਤੇ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਪਰ ਜਦੋਂ ਤੁਸੀਂ ਆਪਣੀ ਅੱਖਾਂ ਸਾਹਮਣੇ ਦੇਖ ਰਹੇ ਹੁੰਦੇ ਹੋ ਕਿ ਬਈ ਚੰਗੀਆਂ ਭਲੀਆਂ ਥਾਵਾਂ ਦੇ ਉੱਤੇ ਜਿੱਥੇ ਪੰਥਕ ਚੜ੍ਹਦੀ ਕਲਾ ਦੇ ਪ੍ਰੋਗਰਾਮ ਹੁੰਦੇ ਸੀ ਜਾਂ ਹੁੰਦੇ ਨੇ, ਉੱਥੇ ਇਸ ਕਿਸਮ ਦੇ ਵਿਵਾਦ ਖੜੇ ਕਰ ਦਿੱਤੇ ਗਏ। ਫਿਰ ਕੱਲਾ ਇਹੀ ਨਹੀਂ, ਤੁਸੀਂ ਉਸ ਤੋਂ ਅੱਡਰੀ ਜਾ ਕੇ ਆਪਣੀ ਥਾਂ ਲੈ ਕੇ ਜਿਹੜਾ ਉਹ ਆਪਣੇ ਡੇਰੇ ਕਾਇਮ ਕਰ ਰਹੇ ਹੋ ਔਰ ਉਹ ਸਾਲ ਬਾਅਦ ਕੋਈ ਇੱਕ ਅੱਧਾ ਦੌਰਾ ਕਰਦਾ, ਉੱਥੋਂ ਵੀ ਆ ਜਾਂਦਾ, ਇੱਥੇ ਵੀ ਲੋਕਾਂ ਦੇ ਘਰੋਂ ਘਰੀ ਜਾ ਕੇ ਬਾਬਾ ਜੀ ਆ ਗਏ, ਇੱਧਰ ਹੋ ਗਏ, ਉੱਧਰ। ਆਮ ਦੇਖੋ, ਸਾਡੀ ਮੈਜੋਰਿਟੀ ਸਿੱਖ ਸੰਗਤ ਪੰਜਾਬ 'ਚ ਹੋਏ ਇੱਥੇ ਹੋਏ, ਉਹ ਸੰਤ ਸੇਵੀ ਹੈ। ਉਹਨਾਂ ਦੇ ਅੰਦਰ ਇੱਕ ਰੱਬ ਦੇ ਪਾਸੇ ਤੁਰੇ ਹੋਇਆਂ ਲਈ, ਗੁਰਮੁਖ ਲਈ, ਸੰਤ ਲਈ, ਫਕੀਰ ਲਈ ਇੱਕ ਸ਼ਰਧਾ ਭਾਵਨਾ ਹੈ ਔਰ ਇਹ ਇੱਕ ਚੰਗਾ ਪਾਰਟ ਹੈ ਕਿ ਭਾਈ ਜਿਹੜਾ ਰੱਬ ਦੇ ਰਸਤੇ ਲਾਉਂਦਾ। ਪਰ ਹੁੰਦਾ ਇਹ ਹੈ ਕਿ ਵੀ ਜਦੋਂ ਇਹ ਸ਼ਰਧਾ ਅੰਨੀ ਬਣ ਜਾਂਦੀ ਹੈ, ਇਸੇ ਲਈ ਸ਼ਰਧਾ ਨੂੰ ਅੰਨੀ ਸ਼ਰਧਾ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਗੁਰੂ ਦੇ ਉੱਤੇ ਸਾਡੀ ਅੰਨੀ ਸ਼ਰਧਾ ਹੋਣਾ, ਉਹਦੇ ਤੇ ਤਾਂ ਕੋਈ ਸਵਾਲ ਨਹੀਂ। ਪਰ ਜਦੋਂ ਤੁਸੀਂ ਇਸ ਕਿਸਮ ਦੇ ਉੱਤੇ ਅੰਨੀ ਸ਼ਰਧਾ ਰੱਖਦੇ ਹੋ, ਫਿਰ ਇਹ ਤੁਹਾਨੂੰ ਉਸ ਪਾਸੇ ਨੂੰ ਤੋੜ ਦਿੰਦੇ ਨੇ, ਆਪਣੇ ਬੱਚੇ ਬੱਚੀਆਂ ਵੀ ਤੁਹਾਡੇ ਹਵਾਲੇ ਕੀਤੇ ਹੁੰਦੇ ਨੇ, ਤਾਂ ਫਿਰ ਉਸ ਦਾ ਨਤੀਜਾ ਕੀ ਨਿਕਲਦਾ? ਹੁਣ ਇਹ ਤਾਂ ਅਸੀਂ ਆਪਣੇ ਦਾਇਰਾ ਕਾਰਜ ਪੰਥਕ 'ਚ ਗੱਲ ਕਰ ਰਹੇ ਹਾਂ। ਤੁਸੀਂ ਸੌਦਾ ਸਾਧ ਜਾਂ ਆਸ਼ੂਤੋਸ਼ ਦੇ ਡੇਰਿਆਂ 'ਚ ਜਿਨ੍ਹਾਂ ਨੇ ਆਪਣੀਆਂ ਜਵਾਨ ਬੱਚੀਆਂ ਜਾ ਕੇ ਉਹਨਾਂ ਦੇ ਹਵਾਲੇ ਕੀਤੀਆਂ, ਉਸ ਅੰਨੀ ਸ਼ਰਧਾ ਦੇ ਥੱਲੇ ਉਹਨਾਂ 'ਚੋਂ ਮੈਜੋਰਿਟੀ ਸਿੱਖ ਬੱਚੀਆਂ ਨੇ, ਸਿੱਖ ਘਰਾਣਿਆਂ ਦੀਆਂ ਨੇ। ਔਰ ਕਿਸ ਲੈਵਲ ਦੇ ਇਲਜ਼ਾਮ ਤੋਂ ਬਾਅਦ ਵੀ ਸੌਦਾ ਸਾਧ ਤੇ ਜਿੱਥੇ ਉਹ ਕਨਵਿਕਟ ਹੈ, ਇੱਕ ਹੁੰਦਾ ਹੈ ਵੀ ਜਿਹਦੇ ਤੇ ਦੋਸ਼ ਨੇ, ਇੱਕ ਹੈ ਜਿਹਦੀ ਕਨਵਿਕਸ਼ਨ ਹੈ, ਉਹ ਜੇਲ੍ਹ ਕੱਟ ਰਿਹਾ, ਭਾਵੇਂ ਸਾਲ 'ਚ 20 ਵਾਰੀ ਉਹਨੂੰ ਪੈਰੋਲ ਤੇ ਭੇਜਿਆ ਹੁੰਦਾ, ਪਰ ਔਰ ਕਨਵਿਕਟ ਵੀ ਰੇਪ ਕੇਸਿਸ 'ਚ ਹੈ, ਮਰਡਰ ਕੇਸਿਸ 'ਚ ਹੈ। ਲੇਕਿਨ ਇਹਦੇ ਬਾਵਜੂਦ ਜੇ ਤੁਸੀਂ ਦੇਖੋਗੇ ਕਿ ਭਾਈ ਸੌਦਾ ਸਾਹਿਬ ਦੇ ਉਹਦੀਆਂ ਐਕਟੀਵਿਟੀਜ਼ 'ਚ ਜਾਂ ਉਹਦੇ ਦਾਇਰਾ ਕਾਰਜ ਕੋਈ ਫਰਕ ਪਿਆ, ਬਿਲਕੁਲ ਨਹੀਂ। ਉਹ ਉਹਨਾਂ ਦਾ ਜਿਹੜੀ ਅੰਨੀ ਸ਼ਰਧਾ ਵਾਲੇ ਨੇ, ਉਹ ਫਿਰ ਕਹਿਣਗੇ ਜੀ ਉਹ ਤਾਂ ਜੇਲ੍ਹ 'ਚ ਜਿਹੜੇ ਦੂਸਰੇ ਕੈਦੀ ਨੇ ਉਹਨਾਂ ਦਾ ਭਲਾ ਕਰਨ ਦੇ ਲਈ ਜੇਲ੍ਹ 'ਚ ਗਏ ਨੇ, ਉਹ ਕਾਊਂਟਰ ਆਰਗੂਮੈਂਟ ਦੇ ਰਹੇ ਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਹੈ ਵੀ ਇਸ ਕਿਸਮ ਦੇ ਤੱਤਾਂ ਨੂੰ ਚੈਲੰਜ ਕੀਤਾ ਜਾਏ। ਹਾਲਾਂ ਜਦੋਂ ਤੁਸੀਂ ਚੈਲੰਜ ਕਰਦੇ ਹੋ, ਕਈ ਥਾਵਾਂ ਦੇ ਉੱਤੇ ਇੱਕ ਬਦਮਗਜ਼ੀ ਵੀ ਪੈਦਾ ਹੁੰਦੀ ਹੈ, ਪਰ ਚੈਲੰਜ ਨਾ ਕਰਨ ਤੋਂ ਹੁੰਦਾ ਵੀ ਤੁਸੀਂ ਉਹਨੂੰ ਅੱਖਾਂ ਬੰਦ ਕਰਕੇ ਤੁਸੀਂ ਵੀ ਉਹਨਾਂ ਨੂੰ ਫੋਲੋ ਕਰੋ। ਸੋ ਇਹ ਤੱਤ ਚੈਲੰਜ ਹੋ ਵੀ ਰਹੇ ਨੇ ਔਰ ਇਹੀ ਕਾਰਨ ਹੈ ਕਿ ਫਿਰ ਵੱਡੀਆਂ ਕਮੇਟੀਆਂ ਵੱਲੋਂ ਦਿੱਲੀ ਜਿਹੜੀ ਹੈ ਉਹ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ ਜਾਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਹੋਏ ਜਾਂ ਕੈਨੇਡਾ 'ਚ ਓਨਟਾਰੀਓ ਗੁਰਦੁਆਰਾ ਮੈਨੇਜਮੈਂਟ, ਉਹਨਾਂ ਨੇ ਕਾਫੀ ਇਸ ਦੇ ਉੱਤੇ ਸਖਤ ਫੈਸਲੇ ਲਏ ਨੇ ਕਿ ਇਸ ਕਿਸਮ ਦੇ ਲੋਕਾਂ ਨੂੰ ਜਿਹੜਾ ਹੈ ਉਹ ਗੁਰਦੁਆਰਾ ਸਟੇਜਾਂ ਤੋਂ ਜਾਂ ਪਲੇਟਫਾਰਮਸ ਤੋਂ ਸਪੇਸ ਨਾ ਦਿੱਤਾ ਜਾਏ। ਪਰ ਇਹ ਇੱਕ ਵੰਡ ਦਾ ਕਾਰਨ ਹੈ ਔਰ ਅਸੀਂ ਸਰ ਗੁਰਨਾਮ ਸਿੰਘ ਔਰ ਬੇਟਾ ਰੂਬਲਦੀਪ ਸਿੰਘ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਅਸੀਂ ਜਦੋਂ ਬੇਸ਼ੱਕ TV 84 ਤਾਂ 12 ਸਾਲ ਦੀ ਉਮਰ ਦਾ ਹੈ ਅਜੇ, ਲੇਕਿਨ ਜੇ ਅਸੀਂ ਆਪਣਾ ਪੋਲੀਟੀਕਲ ਐਕਟਿਵਿਜ਼ਮ ਪੰਜਾਬ ਦੇ ਹਵਾਲੇ ਨਾਲ ਵੀ ਦੇਖੀਏ ਤਾਂ ਉਹ ਆਲਮੋਸਟ 80s ਤੋਂ ਹੀ ਚਲਾ ਜਾਂਦਾ ਹੈ। 45 ਸਾਲ ਦਾ ਐਕਟਿਵਿਜ਼ਮ ਹੈ। ਇੱਕ ਪਾਰਟ ਮੈਨੂੰ ਹਮੇਸ਼ਾ ਇਹ ਰਿਹਾ ਕਿ ਭਾਈ ਜਿੱਥੇ ਸਾਡੀ ਹੋਣੀ, ਬੇਸ਼ੱਕ 47 ਦਾ ਦੁਖਾਂਤ ਵੀ ਸਾਡੇ ਸਾਹਮਣੇ ਹੈ, ਹੋਰ ਕੁਝ ਵੀ ਅਸੀਂ ਦੇਖਦੇ ਹਾਂ, ਪਰ ਜੇ ਸਾਡਾ ਮੱਕਾ ਤੇ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਪਾਕਿਸਤਾਨ 'ਚ ਹੈ ਜਾਂ ਗੁਰੂ ਨਾਨਕ ਸਾਹਿਬ ਨੇ ਉੱਥੇ ਰਹਿਣਾ ਪਸੰਦ ਕੀਤਾ ਹੈ, ਸਾਡਾ ਇੱਕ ਹਿਸਟੋਰੀਕਲ ਵਿਰਸਾ ਵੀ ਔਰ ਸਾਡੀ ਬੋਲੀ ਸਾਂਝ ਦੂਜਾ, ਕਿ ਇਹਦੇ ਬਾਵਜੂਦ ਕਿਤੇ ਨਾ ਕਿਤੇ ਸਾਈਕੋ ਹਿਸਟਰੀ ਵੀ ਘੁੰਮਦੀ ਹੈ। 18ਵੀਂ ਸਦੀ ਦੀ 47 ਦਾ ਦੁਖਾਂਤ ਵੀ ਹੈ ਕਿ ਗੁਰੂ ਨੇ ਸਾਡੀ ਹੋਣੀ ਸਾਂਝੀ ਰੱਖੀ ਹੋਈ। ਔਰ ਵੈਸੇ ਵੀ ਜਦੋਂ ਅਸੀਂ ਅੱਜ ਪ੍ਰੈਕਟੀਕਲੀ ਇਸ ਨੂੰ ਖਾਲਿਸਤਾਨ ਦੇ ਬਾਰਡਰ ਨੂੰ ਦਰਿਆਏ ਜਮਨਾ ਤੋਂ ਵਾਘਾ ਤੱਕ ਡਿਫਾਈਨ ਕਰਦੇ ਹਾਂ ਤੇ ਅਸੀਂ ਲੈਂਡਲੌਕਡ ਹੋਣਾ,
ਜੀ ਸਾਡੇ ਗੁਰੂ ਦਰਬਾਰ ਔਰ ਗੁਰੂ ਘਰ ਤਾਂ ਹੈ ਹੀ ਹੈ ਨੇ। ਇਸ ਲਈ ਬਹੁਤ ਵਾਰ ਪਾਕਿਸਤਾਨੀ ਜਿਹੜੇ ਇੰਟੈਲੈਕਚੁਅਲਸ ਨਾਲ ਜਦੋਂ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਮੈਂ ਇਹ ਵੀ ਕਹਿੰਦਾ ਹਾਂ ਕਿ ਵੀ ਤੁਹਾਡੇ ਲਈ ਤਾਂ ਪਾਕਿਸਤਾਨ ਵਤਨ ਹੈ, ਵਤਨ ਦੇ ਨਾਤੇ ਤੁਹਾਡਾ ਘਰ ਹੈ, ਮੁਲਕ ਹੈ ਤੁਹਾਡਾ, ਪਰ ਸਾਡੇ ਲਈ ਇਹ ਪੁੰਨ ਭੂਮੀ ਹੈ। ਤੁਹਾਡੇ ਲਈ ਪਾਕਿਸਤਾਨ ਪੁੰਨ ਭੂਮੀ ਨਹੀਂ ਹੈ, ਤੁਹਾਡੀ ਪੁੰਨ ਭੂਮੀ ਸਾਊਦੀ ਅਰੇਬੀਆ ਹੈ, ਜਿੱਥੇ ਮੱਕਾ ਤੇ ਮਦੀਨਾ ਹੈ। ਸੋ ਇਹ ਇੱਕ ਬੌਂਡ ਐਕਸਟਰਾ ਵੀ ਬੌਂਡ ਕਰਦਾ ਅਦਰ ਦੈਨ ਕਿ ਤਹਿਜ਼ੀਬ ਦੀ ਸਾਂਝ, ਸਦੀਆਂ ਦੀ ਸਾਂਝ, ਸਿੱਖ ਵਿਰਸੇ ਦੀ ਸਾਂਝ। ਔਰ ਇਹੀ ਕਾਰਨ ਰਿਹਾ ਕਿ ਇਹਨਾਂ 4 ਦਹਾਈਆਂ ਤੋਂ ਜ਼ਿਆਦਾ 'ਚ ਸਾਡਾ ਜਿਹੜਾ ਬਿਰਤਾਂਤ ਸਿਰਜਣਾ ਹੈ ਜਾਂ ਓਪਨਨੈਸ ਦੇ ਨਾਲ ਗੱਲ ਕਰਨਾ ਹੈ ਜਾਂ ਸਿੰਪਥੀ ਰੱਖਣਾ ਹੈ, ਪਿਆਰ ਕਰਨਾ ਹੈ, ਇਹ ਮਹਿਜ਼ ਇੱਕ ਪੋਲੀਟੀਕਲ ਜਿਹੜਾ ਕੋਈ ਪਲੋਏ ਨਹੀਂ ਸੀ ਜਾਂ ਨਹੀਂ ਹੈ, ਇਹ ਇੱਕ ਜੈਨੂਨ ਹੈ। ਕਿਉਂਕਿ ਮੈਂ ਸਮਝਦਾ ਕਿ ਇਹ ਜਿਹੜੀਆਂ ਸਾਂਝਾਂ ਵੀ ਨੇ, ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਗੁਰੂ ਅਰਜਨ ਸਾਹਿਬ, ਸਾਈਂ ਮੀਆਂ ਮੀਰ ਦਾ ਰਿਸ਼ਤਾ, ਔਰ ਜ਼ਾਹਰ ਹੈ ਨਬੀ ਖਾਨ, ਗਨੀ ਖਾਨ ਜਿਹੜੇ ਗੁਰੂ ਕੇ ਪਿਆਰੇ, ਜਿਨ੍ਹਾਂ ਨੂੰ ਗੁਰੂ ਨੇ ਵਡਿਆਇਆ ਔਰ ਹੁਕਮਨਾਮੇ ਬਖਸ਼ੇ, ਸ੍ਰੀ ਸਾਹਿਬ ਬਖਸ਼ੀ, ਇਹ ਸਾਰੇ ਹੈ ਉਹ ਬੌਂਡ ਨੇ ਜਿਹੜੇ ਪੀਰ ਬੁੱਧੂ ਸ਼ਾਹ ਔਰ ਉਹਦੇ ਬੱਚਿਆਂ ਦਾ ਖੂਨ ਜਿਹੜਾ ਉਹ ਸਿੱਖਾਂ ਦੇ ਖੂਨ ਦੇ ਨਾਲ ਡੁੱਲਿਆ, ਜਿਹੜਾ 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ। ਸੋ ਮੈਂ ਇੱਕ ਬੇਸਿਕਲੀ ਕਿਉਂਕਿ ਫਕੀਰਾਨਾ ਬਿਰਤੀ ਔਰ ਰੂਹਾਨੀਅਤ ਨਾਲ ਜੁੜੇ ਹੋਣ ਕਰਕੇ ਮੈਂ ਇਹਨੂੰ ਰੂਹਾਨੀ ਬੌਂਡ ਨੂੰ ਇੱਕ ਪੋਲੀਟੀਕਲ ਬੌਂਡ ਦੇ ਤੌਰ ਤੇ ਵੀ ਭਵਿੱਖ ਦੇ ਵਿੱਚ ਦੇਖਦਾ ਕਿ ਸਾਡੇ ਖਾਲਿਸਤਾਨ ਔਰ ਪਾਕਿਸਤਾਨ ਦੇ ਸਬੰਧ ਉਵੇਂ ਹੀ ਹੋਣ ਜਿਵੇਂ ਅਮਰੀਕਾ ਕੈਨੇਡਾ ਦੇ ਨੇ। ਔਰ ਇਸ ਸਾਰੇ ਦਾ ਨਤੀਜਾ ਵੀ ਇਹ ਰਿਹਾ, ਹਾਲਾਂਕਿ ਕਈ ਵਾਰ ਸਾਨੂੰ ਆਪਣਿਆਂ ਦੇ ਵੀ ਕੁਛ ਦੇ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਇਹ ਵੀ ਕਈ ਵਾਰੀ ਪ੍ਰੋਬਲਮ ਹੁੰਦੀ ਹੈ ਜਿੱਥੇ ਅਸੀਂ ਫਤਿਹ ਬੁਲਾਉਂਦੇ ਹਾਂ ਉੱਥੇ ਅਸੀਂ ਅਸਲਾਮ ਅਲੈਕਮ ਕਿਉਂ ਕਹਿੰਦੇ ਹਾਂ, ਕੱਲੀ ਫਤਿਹ ਨਾਲ ਕਿਉਂ ਨਹੀਂ ਹੈ। ਜਾਂ ਹੁਣ ਫਿਰ ਅਸੀਂ ਉਹ ਸਾਡੇ ਕਈ ਜਿਹੜੇ ਜ਼ਿਆਦਾ ਸੈਕੂਲਰ ਬਣਦੇ ਨੇ ਉਹ ਕਹਿੰਦੇ ਜੀ ਤੁਸੀਂ ਹਿੰਦੂਆਂ ਨੂੰ ਵਿਸ਼ ਨਹੀਂ ਕਰਦੇ। ਮੈਂ ਕਿਹਾ ਜੀ ਨਮੋ ਨਮੋ, ਹੁਣ ਉਹਨਾਂ ਨੂੰ ਵੀ ਪ੍ਰੋਬਲਮ ਹੈ ਮੈਂ ਕਿਹਾ ਜੀ ਕਿਉਂਕਿ ਇਹਨਾਂ ਦਾ ਤਾਂ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਦਾ ਤਾਂ ਅਲਟੀਮੇਟ ਮਨੂ ਸਮ੍ਰਿਤੀ ਹੀ ਇਹਨਾਂ ਦਾ ਸੰਵਿਧਾਨ ਹੈ, ਤੇ ਇਹਨਾਂ ਦੀ ਜਿਹੜੀ ਸੈਲੂਟੇਸ਼ਨ ਹੈ ਜਾਂ ਇਹਨਾਂ ਦਾ ਜਿਹੜੀ ਆਪਸੀ ਗ੍ਰੀਟ ਹੈ ਸੰਸਕ੍ਰਿਤ ਦੇ ਵਿੱਚ ਉਹ ਨਮੋ ਨਮੋ ਹੈ। ਕਿਉਂਕਿ ਉਹਨਾਂ ਦੇ ਹਿੰਦੂਤਵਾ ਦੀ ਰਾਜਧਾਨੀ ਤਾਂ ਉਹੀ ਉਹਨਾਂ ਦਾ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਦੀ ਸੰਸਕ੍ਰਿਤੀ, ਉਹਨਾਂ ਦੀ ਦੇਵ ਬੋਲੀ ਹੋਣੀ ਹੈ। ਮੈਂ ਕਿਹਾ ਮੈਂ ਤਾਂ ਜੀ ਸੰਸਕ੍ਰਿਤ ਗ੍ਰੀਟ ਕਰਦਾ, ਨਮੋ ਨਮੈ ਨਮਸਕਾਰ ਤਾਂ ਫਿਰ ਹਿੰਦੀ 'ਚ ਹੈ ਜਿਹੜੀ 19ਵੀਂ ਸਦੀ ਦੇ ਅਖੀਰ 'ਚ 4-5 ਜਿਹੜੇ ਡਾਇਲੈਕਟ ਸੀ ਅਵਧੀ, ਸਾਡੀ ਆਪਣੀ ਸਕ੍ਰਿਪਟ ਹੈ ਊੜਾ ਐੜਾ ਈੜੀ ਸੱਸਾ ਹਾ, ਜਿਹੜੀ ਗੁਰੂ ਸਾਹਿਬ ਨੇ ਜਿਹਨੂੰ ਪਪੂਲਰ ਕੀਤਾ। ਸੋ ਜ਼ਾਹਰ ਹੈ ਕਿ ਵੀ ਅਸੀਂ ਇਸ ਦੇ ਉੱਤੇ ਹੀ ਹਮੇਸ਼ਾ ਪਹਿਰਾ ਦੇਣ ਦੀ ਕੋਸ਼ਿਸ਼ ਵੀ ਕੀਤੀ ਔਰ ਵਕਤ ਦੇ ਨਾਲ ਇੱਕ ਵੱਡੇ ਦਾਇਰਾ ਕਾਰ 'ਚ ਪਾਕਿਸਤਾਨ ਦੇ ਖਾਸ ਤੌਰ ਤੇ ਸਾਡੇ ਨਾਲ ਵੱਡੀ ਗਿਣਤੀ 'ਚ ਵਿਊਅਰ ਵੀ ਜੁੜਦੇ ਨੇ, ਉਹਨਾਂ ਦੀ ਇਨਪੁਟ ਵੀ ਸਾਡੇ ਲਈ ਲਾਹੇਵੰਦੀ ਹੁੰਦੀ ਹੈ। ਈਵਨ ਗੁਰਬਾਣੀ ਨਾਲ ਸੰਬੰਧਿਤ ਵਿਚਾਰਾਂ ਵੀ ਜਿਹੜੀਆਂ ਨੇ ਉਹ ਰੂਹਾਨੀਅਤ ਦੇ ਮੇਲ ਦੀ ਗੱਲ ਵੀ ਹੁੰਦੀ ਹੈ। ਔਰ ਪਾਕਿਸਤਾਨ 'ਚ ਵੀ ਜਦੋਂ ਅਸੀਂ ਅਸ਼ਫਾਕ ਅਹਿਮਦ ਜਾਂ ਉਸ ਕਿਸਮ ਦੇ ਲੋਕਾਂ ਦਾ ਜ਼ਿਕਰ ਕਰਦੇ ਹਾਂ, ਇਹ ਵੀ ਉਹ ਪਾਇਨੀਅਰ ਸੀ ਜਿਹੜੇ ਮਹਿਸੂਸ ਕਰਦੇ ਸੀ ਵੀ ਇਹ 47 'ਚ ਤੀਸਰੇ ਸ਼ੈਤਾਨ ਨੇ ਸਾਨੂੰ ਆ ਕੇ ਅੰਗਰੇਜ਼ਾਂ ਤੋਂ ਬਾਅਦ ਉਹਨਾਂ ਦੀ ਸ਼ੈਤਾਨੀ ਉਹਨਾਂ ਨੇ ਸਾਨੂੰ ਲੜਾ ਦਿੱਤਾ ਹੈ। ਹਾਲਾਤ ਉਹ ਪੈਦਾ ਕਰ ਦਿੱਤੇ ਕਿ ਭਾਈ ਜਿਵੇਂ ਅਸੀਂ ਇੱਕ ਦੂਸਰੇ ਦੇ ਖਿਲਾਫ ਦੇ ਲਈ ਬਣੇ ਹੋਏ ਆ, ਪਰ ਸਾਨੂੰ ਜਿਹੜਾ ਹੈ ਉਹ ਅੱਗੋਂ ਸਾਂਝਾਂ ਵੱਲ ਤੁਰਨਾ ਚਾਹੀਦਾ। ਔਰ ਮੈਂ ਇਹ ਇੰਨੀ ਵੱਡੀ ਭੂਮਿਕਾ ਇਸ ਲਈ ਦਿੱਤੀ ਹੈ ਕਿ ਬਹੁਤ ਵਾਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿੱਥੇ ਤੁਹਾਡੇ ਸਿੰਪੈਥਾਈਜ਼ਰ ਲਾਈ ਕਰਦੇ ਨੇ, ਤੁਹਾਡੇ ਹਮਦਰਦ ਲਾਈ ਕਰਦੇ ਨੇ, ਆਵਾਜ਼ ਤਾਂ ਤੁਹਾਡੇ ਲਈ ਉਹੀ ਚੁੱਕਣਗੇ। ਹੁਣ ਵਾਈਟ ਹਾਊਸ ਹੈ ਜਾਂ ਸਟੇਟ ਡਿਪਾਰਟਮੈਂਟ ਹੈ, ਉਹਨਾਂ ਦੇ ਵਿੱਚ ਜਿਹੜੇ ਕੋਰਸਪੋਂਡੈਂਟ ਹੁੰਦੇ ਨੇ ਉਹ ਐਕ੍ਰੈਡਿਟਡ ਹੁੰਦੇ ਨੇ ਵੱਡੇ ਵੱਡੇ ਨਿਊਜ਼ ਚੈਨਲਸ ਵੱਲੋਂ, ਜਾਂ ਜਿਹੜੇ ਮੀਡੀਆ ਆਊਟਲੈਟਸ ਨੇ ਜਾਂ ਨਿਊਜ਼ ਏਜੰਸੀਜ਼ ਨੇ, ਉਹ ਪੂਰੀ ਇੱਕ ਪ੍ਰੋਸੈਸ ਰਾਹੀਂ ਔਰ ਉਹਨਾਂ ਦੀ ਇੱਕ ਆਪਣੀ ਰੈਕਗਨੀਸ਼ਨ ਹੁੰਦੀ ਹੈ। ਉਹਨਾਂ ਦੇ ਕੋਲ ਹੀ ਹੱਕ ਵੀ ਹੁੰਦਾ ਪ੍ਰੈਸ ਕਾਨਫਰੰਸ ਜਾਣ ਦਾ ਔਰ ਸਵਾਲ ਪੁੱਛਣ ਦਾ। ਹੁਣ ਸਾਡਾ ਤਾਂ ਕੋਈ ਆਧਾਰ ਹੀ ਨਹੀਂ ਹੈ ਜਾਂ ਅਸੀਂ ਤਾਂ ਅਜੇ ਬੇਬੀ ਸਟੈਪਸ ਵਾਲੀ ਗੱਲ ਹੈ, ਕੋਈ ਮੁਲਕ ਨਹੀਂ ਹੈ। ਸੋ ਇਹ ਜਿਹੜੀ ਐਕ੍ਰੈਡਿਟਿੰਗ ਹੈ ਬਹੁਤ ਵਾਰੀ ਮੁਲਕਾਂ ਦੇ ਬੇਸ ਜਿਵੇਂ ਹੁੰਦਾ ਹੈ ਕਿ ਜੀ ਜੇ ਯੂਕੇ ਹੈ ਤੇ BBC ਔਰ ਦੂਸਰੇ ਚੈਨਲ ਆ ਗਏ। ਹੁਣ ARY ਪਾਕਿਸਤਾਨ ਦਾ ਬਹੁਤ ਵੱਡਾ ਨਿਊਜ਼ ਚੈਨਲ ਹੈ ਟੀਵੀ ਦਾ, ਔਰ ਉਹਨਾਂ ਦੇ ਰਿਪੋਰਟਰ ਜਿਹੜੇ ਐਕ੍ਰੈਡਿਟਡ ਰਿਪੋਰਟਰ ਨੇ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਚੋਂ ਮਿਸਟਰ ਜਹਾਂਜ਼ੇਬ ਅਲੀ ਨੇ। ਔਰ ਇਹ ਜ਼ਾਹਰ ਹੈ ਕਿ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਵੱਡਾ ਹਿੱਸਾ ਪਾਕਿਸਤਾਨ ਦਾ ਪੰਜਾਬ ਹੈ,
ਪੰਜਾਬੀ ਮੂਲ ਵਾਲੇ ਸਿੱਖਾਂ ਦੇ ਨਾਲ ਪਿਆਰ ਵੀ ਕਰਦੇ ਨੇ, ਹਮਦਰਦੀ ਵੀ ਕਰਦੇ ਨੇ ਜੀ। ਔਰ ਮੌਕਾ ਬਾ ਮੌਕਾ ਜਦੋਂ ਅਸੀਂ ਕੋਈ ਵੀ ਵਾਸ਼ਿੰਗਟਨ 'ਚ ਵੀ ਐਕਟੀਵਿਟੀ ਕਰਦੇ ਹਾਂ ਜਾਂ ਦੂਜਾ ARY ਉਸ ਨੂੰ ਹੋਰ ਵੀ ਚੈਨਲ ਨੇ ਲੇਕਿਨ ARY ਨੂੰ ਮੈਂ ਇਸ ਲਈ ਮੈਂਸ਼ਨ ਕਰ ਰਿਹਾ ਕਿਉਂਕਿ ਜਿਹੜੀ ਫਾਰਮਰ ਐਜੀਟੇਸ਼ਨ ਨਾਲ ਸੰਬੰਧਿਤ ਸਵਾਲ ਹੈ ਉਹ ਪਿਛਲੇ ਦਿਨ ਹੀ ਜਹਾਂਜ਼ੇਬ ਅਲੀ ਹੋਰਾਂ ਵੱਲੋਂ ਹੀ ਪੁੱਛਿਆ ਗਿਆ, ਉਹ ਉਹਨੂੰ ਕਵਰ ਵੀ ਕਰਦੇ ਨੇ। ਈਵਨ ਸੈਨ ਫਰਾਂਸਿਸਕੋ ਖਾਲਿਸਤਾਨ ਰੈਫਰੈਂਡਮ ਕਵਰ ਕਰਨ ਲਈ ਵੀ ਉੱਥੇ ਪਹੁੰਚੇ, ਉਹਨਾਂ ਨੇ ਮੈਨੂੰ ਵੀ ਇੰਟਰਵਿਊ ਕੀਤਾ ਔਰ ਅਸੀਂ ਉਹਨੂੰ TV 84 ਤੇ ਜਦੋਂ ਚਲਾਇਆ ਵੀ ਬਹੁਤ ਵੱਡੀ ਗਿਣਤੀ 'ਚ ਉਸ ਦੀ ਵਿਊਅਰਸ਼ਿਪ ਆਈ। ਸੋ ਉਹਨਾਂ ਨੇ ਜਹਾਂਜ਼ੇਬ ਅਲੀ ਨੇ ਬੀਤੇ ਦਿਨ ਦੋ ਤਿੰਨ ਦਿਨ ਪਹਿਲਾਂ ਹੀ ਜਿਹੜੀ ਪ੍ਰੈਸ ਕਾਨਫਰੰਸ ਸੀ ਸਟੇਟ ਡਿਪਾਰਟਮੈਂਟ ਦੀ, ਉਸ ਦੇ ਵਿੱਚ ਉਹਨਾਂ ਨੇ ਸਵਾਲ ਪੁੱਛਿਆ। ਉਹਨਾਂ ਦਾ ਸਵਾਲ ਜਿਹੜਾ ਹੈ ਉਹ ਬੜਾ ਕਲੀਅਰ ਸੀ, ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਈ ਜਿੱਥੇ ਤੁਹਾਡੇ ਹਮਦਰਦ ਹੁੰਦੇ ਨੇ, ਹੁਣ ਹਾਲਾਂਕਿ ਜੋ ਭਾਰਤ ਦੇ ਵਿੱਚ ਵਾਪਰ ਰਿਹਾ ਉਹ ਉਹਨਾਂ ਦੇ ਐਜ਼ ਏ ਰਿਪੋਰਟਰ ਤਾਂ ਉਹ ਆਪਣੇ ਮੁਲਕ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਉਹਨਾਂ ਦੇ ਨਾਲ ਸੰਬੰਧਿਤ ਐਕਟੀਵਿਟੀ। ਉਹਨਾਂ ਦਾ ਸਵਾਲ ਹੈ, ਇੰਡੀਅਨ ਸਿਕਿਉਰਿਟੀ ਫੋਰਸਿਸ have responded to farmers' protests by firing iron pellets and using drones to drop tear gas shells on the civilian protesters. What are the United States' concerns about the treatment of civilian farmers? ਹੁਣ ਸਵਾਲ ਹੈ ਕਿ ਭਾਰਤ ਦੇ ਸੁਰੱਖਿਆ ਦਸਤਿਆਂ ਨੇ ਫਾਰਮਰਸ ਪ੍ਰੋਟੈਸਟ ਨੂੰ ਦਬਾਉਣ ਦੇ ਲਈ ਉਹਨਾਂ ਦੇ ਉੱਤੇ ਲੋਹੇ ਦੇ ਪੈਲਟਸ ਨਾਲ, ਹੁਣ ਤੁਸੀਂ ਇੰਡੀਅਨ ਮੀਡੀਆ ਆਪਣੇ ਵੀ ਦੇਖੋਗੇ, ਅਸੀਂ ਵੀ ਪੈਲਟ ਹੀ ਕਿਹਾ ਜੀ, ਰਬੜ ਬੁਲਟ ਸਕੀਨ, ਆਇਰਨ ਲੋਹਾ ਹੈ। ਔਰ ਇਸੇ ਲਈ ਜਦੋਂ ਪੂਰਾ ਕਾਰਤੂਸ ਦਿਖਾਉਂਦੇ ਨੇ ਜੀ ਆ ਵੱਜਿਆ, ਅੱਖਾਂ ਦੀ ਰੋਸ਼ਨੀ ਐਵੇਂ ਤਾਂ ਨਹੀਂ ਜਾਂਦੀ, ਪਲਾਸਟਿਕ ਜਾਂਦੀ, ਆਇਰਨ ਪੈਲਟਸ। ਉਹਨਾਂ ਨੇ ਕਿਹਾ ਜੀ ਭਾਰਤ ਦੇ ਸੁਰੱਖਿਆ ਦਸਤਿਆਂ ਨੇ ਫਾਰਮਰਸ ਦੇ ਉੱਤੇ ਜਿਹੜਾ ਉਹ ਲੋਹੇ ਦੇ ਪੈਲਟਸ ਦੇ ਨਾਲ ਫਾਇਰ ਕੀਤਾ, using drones to to drop tear gas shells के drones ਦਾ ਇਸਤੇਮਾਲ ਕੀਤਾ, ਅਥਰੂ ਗੈਸ ਦੇ ਗੋਲੇ ਸੁੱਟਣ ਲਈ on the civilian protester ਜਿਹੜੇ ਸਿਵਿਲੀਅਨ ਨੇ। ਡਰੋਨਸ ਦਾ ਉਹਨਾਂ ਕੋ ਫੌਜ ਥੋੜੀ ਹੈ ਦੂਜੇ ਪਾਸੇ ਬਈ ਤੁਸੀਂ ਡਰੋਨ ਨਾਲ ਬੰਬ ਸੁੱਟ ਰਹੇ ਹੋ। what are the United States concerns about the treatment of civilian farmers? ਬੜਾ ਇੰਟੈਲੀਜੈਂਟ ਸਵਾਲ ਹੈ ਕਿ ਸਿਵਿਲੀਅਨ ਫਾਰਮਰ ਨੇ ਇਧਰ ਡਰੋਨ ਔਰ ਆਇਰਨ ਪੈਲਟ ਨੇ, ਅਮਰੀਕਾ ਦਾ ਇਹਦੇ ਤੇ ਕੀ ਰਿਐਕਸ਼ਨ ਹੈ? ਹੁਣ ਉਹ ਜਿਹੜੇ ਉਸ ਨੂੰ ਹੈਂਡਲ ਕਰ ਰਿਹਾ ਸੀ ਉਹ ਵੀ ਬੌਂਦਲ ਗਿਆ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ 1 ਮਿੰਟ 30 ਸੈਕਿੰਡ ਵੀ ਨਹੀਂ ਬਣਦੇ ਇਹਦੇ। ਉਹ ਸਵਾਲ ਜਦੋਂ ਮਿਸਟਰ ਜਹਾਂਜ਼ੇਬ ਅਲੀ ਪੁੱਛ ਰਹੇ ਨੇ ਉਹ ਕਿੰਨਾ ਅਨਕੰਫਰਟੇਬਲ ਹੁੰਦਾ। ਪਰ ਮੈਂ ਦੂਸਰੇ ਪਾਸੇ ਅਮਰੀਕਨ ਸਿਸਟਮ ਦੀ ਬਿਊਟੀ ਦੀ ਗੱਲ ਵੀ ਕਰਦਾ। ਉਹਨਾਂ ਨੇ ਕਿਹਾ ਜੀ ਮੇਰੇ ਕੋਲ ਜਾਣਕਾਰੀ ਨਹੀਂ, ਆਈ ਵਿਲ ਗੈਟ ਬੈਕ। ਔਰ ਅੱਜ ਜਦੋਂ ਵਾਪਸ ਸਟੇਟ ਡਿਪਾਰਟਮੈਂਟ ਨੇ ਆਪਣਾ ਲਿਖਤੀ ਜਵਾਬ ਦਿੱਤਾ ਹੈ ਕਿ ਇਸ ਦੇ ਉੱਤੇ ਕੀ ਹੈ, ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਬਈ ਉਹ ਜਿਹੜਾ ਸਵਾਲ ਉਹਨੂੰ ਚਲਾ ਦੇਣ ਜ਼ਰਾ। Sir, Indian security forces have responded to the farmers' protest by firing iron pellets and using drones to drop tear gas shells on the civilian protesters. We have seen some horrible images. What are your concerns on this barbaric treatment of the civilian farmers? I haven't seen those reports. I'll have to take it back. Go ahead here and then we'll wrap up for today. Sir, Indian security forces have responded to the farmers' protest by firing iron pellets and using drones to drop tear gas shells on the civilian protesters. We have seen some horrible images. What are your concerns on this barbaric treatment of the civilian farmers? I haven't seen those reports. I'll have to take it back. Go ahead here and then we'll wrap up for today. ਸੋ ਵਿਊਅਰਸ ਵੈਲਕਮ ਬੈਕ। ਸੋ ਤੁਸੀਂ ਇਹ ਵੀਡੀਓ ਦੇਖੀਏ, ਹੁਣ ਆਪਾਂ ਡਾਕਟਰ ਸਾਹਿਬ ਦੇ ਵਿਚਾਰ ਸੁਣਦੇ ਹਾਂ। ਹਾਂਜੀ, ਹੁਣ ਕਿਉਂਕਿ ਉਦੋਂ ਤਾਂ ਉਹ ਬਚ ਕੇ ਉਹਨੇ ਕਿ ਜੀ ਰੈਪ ਅਪ ਕਰੋ, ਕੋਈ ਨਹੀਂ ਹੈ ਜਵਾਬ। ਲੇਕਿਨ ਤੁਸੀਂ ਜਿਹੜੀ ਬਿਊਟੀ ਦੇਖੋ, ਉਹਨਾਂ ਨੇ ਅੱਜ ਲਿਖਤੀ ਜਵਾਬ ਭੇਜਿਆ। ਔਰ ਵੈਰੋਨਿਕਾ ਜਿਹੜਾ ਸਪੋਕਸਮੈਨ ਹੈ ਸਟੇਟ ਡਿਪਾਰਟਮੈਂਟ ਦਾ, ਉਹਨਾਂ ਨੇ ਕਿਹਾ ਡੀਅਰ ਜਹਾਨਜ਼ੈਬ, I am reaching out to follow up on one of your questions at yesterday's department press briefing. ਕਿ ਤੁਹਾਡਾ ਜਿਹੜਾ ਸਵਾਲ ਸੀ ਕੱਲ ਦਾ, ਮੈਂ ਵਾਪਸ ਤੁਹਾਡੇ ਵੱਲ ਰੀਚ ਆਊਟ ਕਰ ਰਿਹਾ। In response to your question, I can offer you the following on background attributable to State Department spokesperson. ਕਿ ਜੋ ਮੈਂ ਕਹਿ ਰਿਹਾ with authority ਇਹ State Department ਦਾ ਜਵਾਬ ਹੈ। ਹੁਣ ਉਹਨਾਂ ਨੇ ਜਵਾਬ 2 ਬੁਲੇਟ ਪੁਆਇੰਟਸ ਦੇ ਨਾਲ ਦਿੱਤਾ ਹੈ ਜੀ। Peaceful assembly and protest are essential components of any thriving democracy. ਕਿ ਪੀਸਫੁਲ ਢੰਗ ਨਾਲ ਕਿਤੇ ਵੀ ਇਕੱਠੇ ਹੋਣਾ ਤੇ ਪ੍ਰੋਟੈਸਟ ਕਰਨਾ,
ਇਹ ਜਿਹੜੀ ਵੀ ਜਮਹੂਰੀਅਤ ਅੱਗੇ ਵੱਧ ਰਹੀ ਹੈ, ਥਰਾਈਵਿੰਗ ਹੈ, ਉਹਦੇ ਜ਼ਰੂਰੀ ਪੁਰਜ਼ੇ ਨੇ, ਉਹਦੇ ਜ਼ਰੂਰੀ ਕੰਪੋਨੈਂਟ ਨੇ। ਇਹਦਾ ਮਤਲਬ ਇਹ ਵੀ ਭਾਰਤ ਸਰਕਾਰ ਦੇ ਮੂੰਹ ਤੇ ਚਪੇੜ ਹੈ ਕਿ ਭਾਈ ਤੁਸੀਂ ਆਪਣੇ ਆਪ ਨੂੰ ਜਮਹੂਰੀਅਤ ਕਹਿੰਦੇ ਹੋ ਪਰ ਤੁਸੀਂ ਪੀਸਫੁਲ ਜਿਹੜਾ ਹੈ ਉਹ ਪ੍ਰੋਟੈਸਟ ਅਲਾਉ ਨਹੀਂ ਕਰ ਰਹੇ, ਇਸ ਲਈ ਤੁਸੀਂ ਜਮਹੂਰੀਅਤ ਦੀ ਕੈਟਾਗਰੀ 'ਚ ਨਹੀਂ ਆਉਂਦੇ। ਦੂਸਰਾ ਬੁਲਟ ਪੁਆਇੰਟ ਉਹਨਾਂ ਦਾ, we have been monitoring recent protest by farmers in India closely ਕਿ ਅਸੀਂ ਜਿਹੜੇ ਫਾਰਮਰ ਪ੍ਰੋਟੈਸਟ ਨੇ ਉਹਨਾਂ ਨੂੰ ਬੜੀ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ। ਰੀਸੈਂਟਲੀ we have been monitoring recent protests by farmers in India closely and are concerned by reports, ਔਰ ਸਾਨੂੰ ਇਸ ਗੱਲ ਦਾ ਫਿਕਰ ਹੈ, concern diplomatic polite word ਹੁੰਦਾ ਹੈ ਕਿ ਵੀ ਅਸੀਂ ਚਿੰਤਾਤ ਹੋ ਰਹੇ ਹਾਂ that clashes between police and protesters have turned violent, ਕਿ ਪੁਲਿਸ ਔਰ ਫਾਰਮਰਸ ਵਿਚਾਲੇ ਜਿਹੜਾ ਟਕਰਾਅ ਹੈ ਉਹ ਹਿੰਸਕ ਹੋਇਆ, resulting in several deaths। ਹੁਣ ਇਹ ਮੇਰੇ ਲਈ ਥੋੜਾ, ਕਿਉਂਕਿ ਕਨਫਰਮ ਕਰਕੇ ਸਵਾਲ ਆਇਆ, ਜੇ ਤਾਂ ਸਪੌਂਟੇਨੀਅਸ ਹੋਏ। ਹੁਣ ਜਿਹੜੀ ਡੈਥ ਦੀ ਗੱਲ ਹੈ ਉਹ ਤਾਂ ਕੱਲੀ ਸ਼ੁਭਕਰਮ ਸਿੰਘ ਦੀ ਹੋ ਰਹੀ ਹੈ, ਈਵਨ ਉਹਦੀ ਵੀ ਬਾਡੀ ਨੂੰ ਉਹਨਾਂ ਨੇ ਅਜੇ ਪੋਸਟਮਾਰਟਮ ਨਹੀਂ ਕੀਤਾ ਜਾਂ ਸਾੜਨ ਨਹੀਂ ਦਿੱਤਾ ਕਿ ਭਾਈ ਕੇਸ ਰਜਿਸਟਰ ਕਰੋ। ਹੁਣ ਜਦੋਂ ਸਟੇਟ ਡਿਪਾਰਟਮੈਂਟ ਰਿਜ਼ਲਟਿੰਗ ਇਨ ਸੈਵਰਲ ਡੈਥਸ ਕਹਿ ਰਿਹਾ ਹੈ ਤੇ ਐਸਾ ਕੁਝ ਹੈ ਜੋ ਲੁਕਾਇਆ ਜਾ ਰਿਹਾ, ਜੋ ਸਾਡੇ ਸਾਹਮਣੇ ਨਹੀਂ ਹੈ। ਸੋ ਇਹ ਮੈਂ ਇਸ ਲਈ ਵੀ ਜਿੱਥੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜਹਾਂਜ਼ੇਬ ਸਾਹਿਬ ਦਾ ਕਿ ਉਹਨਾਂ ਨੇ ਇੱਕ ਇੰਪੋਰਟੈਂਟ ਇਸ਼ੂ ਉਠਾ ਕੇ ਜਿਹੜਾ ਉਹ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਨੋਟਿਸ 'ਚ ਲਿਆਂਦਾ। ਅੱਜ ਵੈਸੇ ਜਹਾਂਜ਼ੇਬ ਹੋਰਾਂ ਨੇ ਮੈਨੂੰ ਆਲਮੋਸਟ 10 ਮਿੰਟ ਤੋਂ ਜ਼ਿਆਦਾ ਇੰਟਰਵਿਊ ਵੀ ਕੀਤਾ ਹੈ ਥਰੂ ਜ਼ੂਮ। ਆਉਣ ਵਾਲੇ 1-2 ਦਿਨਾਂ 'ਚ ਉਹ ARY ਤੇ ਜਾਏਗਾ ਇੰਟਰਵਿਊ, ਔਰ ਅਸੀਂ ਆਪਣੇ ਦਰਸ਼ਕਾਂ ਨਾਲ ਵੀ ਸਾਂਝਾ ਕਰਾਂਗੇ। ਔਰ ਇੱਕ ਪਾਸੇ ਅਸੀਂ ਸਮਝਦੇ ਹਾਂ ਵੀ ਇਹ ਹੈ ਜਿਹੜੀ ਗੁੱਡਵਿਲ ਓਵਰ ਈਅਰਸ ਤੁਸੀਂ ਪੈਦਾ ਕਰਦੇ ਹੋ। ਅਲਟੀਮੇਟਲੀ ਜੇ ਅਸੀਂ ਆਪਣਾ ਕੇਸ ਕੱਲ੍ਹ ਨੂੰ ਯੂਨਾਈਟਿਡ ਨੇਸ਼ਨਸ ਵੀ ਲੈ ਕੇ ਜਾਣਾ ਹੈ, ਕੋਈ ਤਾਂ ਮੁਲਕ ਹੋਏਗਾ ਜਿਹੜਾ ਸਾਡੀ ਬਾਂਹ ਫੜੇਗਾ। ਹਾਂਜੀ, ਹਾਲਾਂਕਿ ਅਸੀਂ ਜਦੋਂ ਕਿ ਇਸ ਪਾਰਟ ਨੂੰ ਦੇਖਦੇ ਹਾਂ, ਕੁਝ ਹਮੇਸ਼ਾ ਅਪਵਾਦ ਵੀ ਰਹਿੰਦੇ ਨੇ, ਉਹ ਰਹਿਣੇ ਹੀ ਨੇ। ਉਹ ਸਾਡੇ 'ਚ ਵੀ ਐਸੇ ਹੋਣੇ ਨੇ ਜਿਨ੍ਹਾਂ ਨੇ ਬੀਤੇ ਨੂੰ ਭੁੱਲਣਾ ਨਹੀਂ ਹੈ। ਔਰ ਕਿਸੇ ਨੇ ਦਾ ਹੀ ਮੈਂ ਅੱਜ ਸ਼ਾਇਦ ਇੱਕ ਮੇਰਾ ਦੇਗਸਤਾਨ ਜਿਹਨੇ ਨਾਵਲ ਲਿਖਿਆ ਬੜਾ ਪਪੂਲਰ ਹੈ, ਉਹਨੇ ਕਿਤੇ ਗਿਆ ਸੀ ਕਿ ਜਿਹੜੇ ਅਤੀਤ ਵੱਲ ਰਾਈਫਲ ਦਾ ਫਾਇਰ ਕਰਦੇ ਨੇ, ਭਵਿੱਖ ਉਹਨਾਂ ਦਾ ਤੋਪ ਬਣ ਕੇ ਉਹਨਾਂ ਨੂੰ ਵੱਜਦਾ। ਸੋ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਵਕਤ ਦੇ ਨਾਲ ਦੇਖਣਾ ਹੁੰਦਾ ਹੈ, ਬਹੁਤ ਕੁਝ ਬਦਲਦਾ ਹੈ। ਜਰਮਨ ਔਰ ਫਰਾਂਸ ਦੇ ਕੀ ਰਿਲੇਸ਼ਨਸ਼ਿਪ ਰਹੇ ਹਿਸਟਰੀ 'ਚ, ਬ੍ਰਿਟਨ ਔਰ ਜਿਹੜਾ ਜਰਮਨ ਦਾ ਕੀ ਰਿਹਾ, ਵੀਅਤਨਾਮ ਔਰ ਅਮਰੀਕਾ ਜਿਹਨੇ 6 ਮਿਲੀਅਨ ਜਿਹੜੇ ਨੇ ਉੱਥੇ ਜਾ ਕੇ ਮਾਰੇ ਵੀਅਤਨਾਮੀ, ਅੱਜ ਉਸ ਖਿੱਤੇ ਦੇ ਵਿੱਚ ਸਭ ਤੋਂ ਟਰਸਟਵਰਦੀ ਐਲਾਈ ਅਮਰੀਕਾ ਦਾ ਜਿਹੜਾ ਉਹ ਵੀਅਤਨਾਮ ਹੈ। ਸੋ ਮੈਂ ਸਮਝਦਾ ਵੀ ਸਾਡੇ ਉਸ ਤਬਕੇ ਨੂੰ ਦੂਸਰੇ ਪਾਸੇ ਵੀ ਨੇ ਜਿਨ੍ਹਾਂ ਦੇ ਅੰਦਰ ਇੱਕ ਆਪਣੀ ਕਿਸਮ ਦਾ ਕੱਟੜਵਾਦ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੀ ਸਾਡੀ ਗੁੱਡਵਿਲ ਹੈ ਅਲਟੀਮੇਟਲੀ ਇਹ ਇਸ ਦੇ ਫਰੂਟ ਵੀ ਨੇ, ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਔਰ ਜਿੱਥੇ ਅਸੀਂ ਫਾਰਮਰ ਐਜੀਟੇਸ਼ਨ ਦੀ ਗੱਲ ਕਰ ਰਹੇ ਹਾਂ ਉੱਥੇ ਇਹ ਵੀ ਇੱਕ ਟਵੀਟ ਜਿਹੜਾ ਸਾਡੀ ਨਜ਼ਰ 'ਚ ਆਇਆ ਕਿ ਭਾਈ ਹਰਿਆਣਾ ਪੁਲਿਸ ਬਿਗ ਬ੍ਰੇਕਿੰਗ ਦੇ ਥੱਲੇ, ਹਰਿਆਣਾ ਪੁਲਿਸ ਹੈਜ਼ ਇਨੀਸ਼ੀਏਟਿਡ the process of cancelling the passports and visas of protesters who were present at Shambhu border। ਕਿ ਭਾਈ ਹਰਿਆਣਾ ਪੁਲਿਸ ਨੇ ਉਹਨਾਂ ਦੇ ਪਾਸਪੋਰਟ ਔਰ ਵੀਜ਼ੇ ਕੈਂਸਲ ਕਰਨੇ ਸ਼ੁਰੂ ਕੀਤੇ ਨੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਗਏ। all kind of cheap means to suppress the dissent, dictatorial regime in power in both ਹਰਿਆਣਾ and center। ਕਿ ਜੋ ਦਿੱਲੀ ਦੇ ਵਿੱਚ ਵੀ ਔਰ ਹਰਿਆਣੇ 'ਚ ਵੀ ਡਿਕਟੇਟਰਾਨਾ ਬਿਹੇਵੀਅਰ ਹੈ, ਔਰ ਅਸੀਂ ਇਹ ਆਸ ਹੀ ਕਰਦੇ ਹਾਂ। ਹਾਲਾਂਕਿ ਇਸ ਮੁੱਦੇ ਦੇ ਉੱਤੇ ਦਿੱਲੀ ਮਾਰਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਬਹੁਤ ਬੁਰੀ ਤਰ੍ਹਾਂ ਆਪਸੀ ਟਕਰਾਅ ਹੈ। ਉਹੀ ਕਾਮਰੇਡੀ ਲਾਈਨ ਵਾਲਿਆਂ ਨੇ ਤਾਂ WTO ਦੇ ਮਗਰ ਲਾਤਾ ਜੀ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਚੋਂ ਨਿਕਲੋ। ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਮੈਂ ਕਿਹਾ ਸੀ ਕਿ ਭਾਈ ਇਹਨਾਂ ਕਾਮਰੇਡਾਂ ਦਾ ਆਕਾ ਤਾਂ ਵੱਡਾ ਚੀਨ ਹੈ, ਪਹਿਲਾਂ ਚੀਨ ਨੂੰ ਕਹੋ ਕਿ ਜੀ ਉਹ ਨਿਕਲੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ 'ਚੋਂ। ਉਹਨਾਂ ਦਾ ਜੇ 800 ਬਿਲੀਅਨ ਦਾ ਸਰਪਲਸ ਹੈ ਅਮਰੀਕਾ ਦੇ ਨਾਲ, ਜਾਂ ਦੂਜਾ ਉਹ ਇੱਕ ਕਮਿਊਨਿਸਟ ਕੰਟਰੀ ਆ, ਉੱਥੇ ਕੀ ਕਰ ਰਿਹਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਸੋ ਇਹ ਵੀ ਜਦੋਂ ਕਈ ਵਾਰੀ ਤੁਸੀਂ ਕਿਸੇ ਮੂਵਮੈਂਟ ਨੂੰ ਕੁਰਾਏ ਪਾਉਣਾ ਹੁੰਦਾ, ਮੈਂ ਸਮਝਦਾ ਵੀ ਇਹ WTO ਵਾਲਾ ਇਸ਼ੂ ਜਾਣ ਬੁੱਝ ਕੇ ਇੰਡੀਅਨ ਸਿਸਟਮ ਨੇ ਲਿਆਂਦਾ ਹੈ। ਔਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਅਮਰੀਕਾ ਦੀ ਹਮਦਰਦੀ, ਵੈਸਟ ਦੀ ਹਮਦਰਦੀ ਸਿੱਖਾਂ ਨਾਲ ਵੱਧ ਰਹੀ ਹੈ,
ਤੇ ਜੇ ਹੁਣ WTO ਹੈ ਜਾਂ ਦੂਜਾ, ਉਹ ਤਾਂ ਅਮਰੀਕਾ ਹੀ ਲੀਡ ਕਰਦਾ ਹੈ। ਜੇ ਉੱਥੇ ਕਿਸਾਨ ਅਮਰੀਕਾ ਦਾ ਝੰਡਾ ਸਾੜਨ ਤੱਕ ਪਹੁੰਚ ਜਾਂਦੇ ਨੇ ਔਰ ਦੂਸਰਾ ਕਰਦੇ ਨੇ ਤੇ ਇਹ ਕਿਹਦੇ ਫਾਇਦੇ 'ਚ ਹੈ? ਸੋ ਅਸੀਂ ਇਹ ਹੋਪ ਹੀ ਕਰ ਸਕਦੇ ਹਾਂ ਕਿ ਭਾਈ ਆਲਰੇਡੀ 5-6 ਡੈਥਸ ਤਾਂ ਕਿਸਾਨਾਂ ਦੀਆਂ ਭਾਵੇਂ ਗੋਲੀ ਲੱਗਣ ਨਾਲ ਇੱਕੋ ਦਾ ਹੀ ਪੁਸ਼ਟੀ ਹੁੰਦੀ ਹੈ, 4-5 ਵੈਸੇ ਬਿਮਾਰੀ ਨਾਲ ਨੇ। ਪਰ ਦੁਨੀਆ ਦਾ ਧਿਆਨ ਇਸ ਵੇਲੇ ਸਿੱਖਾਂ ਨੇ, ਜਿਵੇਂ ਡਾਇਸਪੋਰਾ ਸਿੱਖ ਖਲੋਤੇ ਨੇ, ਤੇ ਜੇ ਇਹ ਇਸੇ ਕਿਸਮ ਦੀਆਂ ਹੀ ਬਚਕਾਨਾ ਜਿਹੀਆਂ ਹਰਕਤਾਂ ਕਰਦੇ ਰਹੇ ਤੇ ਇਹ ਸਮੁੱਚੀ ਕੌਮ ਦਾ ਨੁਕਸਾਨ ਹੋਏਗਾ ਇਸ ਦੇ ਨਾਲ। ਸੋ ਅਸੀਂ ਵਿਸ਼ ਹੀ ਕਰ ਸਕਦੇ ਹਾਂ ਕਿ ਭਾਈ ਸਦਬੁੱਧੀ ਜਿਹਨੂੰ ਕਹਿੰਦੇ ਨੇ ਮਹਾਰਾਜ, ਜਿਹੜੀ ਹੈ ਸਮਤ ਬਖਸ਼ਣ ਇਹਨਾਂ ਨੂੰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਦਿੱਲੀ ਵਿੱਚ US ਹੋਮਲੈਂਡ ਸਿਕਿਉਰਿਟੀ ਅਤੇ ਭਾਰਤ ਦੀਆਂ ਸਿਕਿਉਰਿਟੀ ਏਜੰਸੀਆਂ ਦੇ ਨੁਮਾਇੰਦਿਆਂ ਵਿਚਕਾਰ ਦਿੱਲੀ ਵਿੱਚ ਇੱਕ ਵਿਚਾਰ ਗੋਸ਼ਟੀ ਹੋਈ ਹੈ ਔਰ ਭਾਰਤੀ ਮੀਡੀਆ ਵਿੱਚ ਲੀਕ ਕੀਤੀਆਂ ਗਈਆਂ ਖਬਰਾਂ ਅਨੁਸਾਰ ਭਾਰਤ ਨੇ ਅਮਰੀਕਾ ਵਿੱਚ ਖਾਲਿਸਤਾਨੀ ਗਤੀਵਿਧੀਆਂ ਸੰਬੰਧੀ ਸਵਾਲ ਚੱਕਿਆ ਅਤੇ ਖਾਲਿਸਤਾਨੀ ਗਰੁੱਪਾਂ ਦੇ ਖਿਲਾਫ ਕਾਰਵਾਈ ਦੀ ਜਿਹੜੀ ਮੰਗ ਕੀਤੀ ਹੈ ਔਰ ਹਕੀਕਤ ਇਸ ਦੇ ਬਿਲਕੁਲ ਉਲਟ ਹੋ ਸਕਦੀ ਹੈ। ਅਮਰੀਕਾ ਨੇ ਭਾਰਤੀ ਏਜੰਸੀਆਂ ਕੋਲੋਂ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਅਵਸ਼ ਚੁੱਕਿਆ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਰੋਜ਼ਾਨਾ ਹੀ ਗੱਲ ਹੁੰਦੀ ਹੈ ਵੀ ਅੱਜ ਕੱਲ ਜਿਹੜੀ ਸਾਰੀ ਲੜਾਈ ਹੈ ਉਹ ਤਾਂ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ। ਅੱਛਾ। ਔਰ ਕਿਉਂਕਿ ਭਾਰਤ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, 5 ਆਈਜ਼ ਕੰਟਰੀਜ਼ ਉਹਨਾਂ ਦੀਆਂ ਅੱਖਾਂ ਦੇ ਵਿੱਚ ਆਇਆ ਹੋਇਆ। ਔਰ ਇਕੱਲਾ ਇਹੀ ਨਹੀਂ, ਕੈਨੇਡਾ ਔਰ ਅਮਰੀਕਾ ਜਿਹੜੇ ਤਾਂ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਉਹਨਾਂ ਦੀ ਇਸ ਨੀਤੀ ਦੇ ਤੌਰ ਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਉਸ ਸਾਰੇ ਦੇ ਥੱਲੇ ਨਿਖਿਲ ਗੁਪਤਾ ਦੀ ਜਿਹੜੀ ਹੈ ਐਕਸਟ੍ਰੈਡੀਸ਼ਨ ਦੇ ਇੰਤਜ਼ਾਰ ਹੈ। ਔਰ ਜਦੋਂ ਉਹ ਇੱਥੇ ਅਰੇਨ ਹੋਏਗਾ ਆ ਕੇ ਔਰ ਫਰਦਰ ਟਰਾਇਲ 'ਚ ਜਾਏਗਾ, ਬਹੁਤ ਸਾਰੀਆਂ ਚੀਜ਼ਾਂ ਬਾਹਰ ਆਉਣਗੀਆਂ। ਔਰ ਇਸ ਪੀਰੀਅਡ ਦੇ ਵਿੱਚ
ਜਿੱਥੇ ਆਪਣੇ ਵਿਦਨ ਇੰਡੀਆ ਆਪਣੇ ਲੋਕਾਂ ਨੂੰ ਗੁੱਡ ਹਿਊਮਰ 'ਚ ਰੱਖਣ ਲਈ ਜਾਂ ਇਹ ਦੱਸਣ ਲਈ ਕਿ ਜੀ ਅਸੀਂ ਬੜੇ ਡਿਫਾਇੰਟ ਹੈ, ਅਸੀਂ ਕਿਸੇ ਦਬਾਅ ਨੂੰ ਨਹੀਂ ਮੰਨਦੇ, ਮੋਦੀ ਜਿਹੜਾ ਉਹ ਬਿਲਕੁਲ ਬੇਖੌਫ ਹੈ, ਉੱਥੇ ਕੈਨੇਡਾ ਦੇ ਖਿਲਾਫ ਬਰਾਬਰ ਜਿਹੜਾ ਉਹ ਜ਼ਹਿਰ ਉਗਰਿਆ ਜਾਂਦਾ ਉਹਨਾਂ ਦੇ ਨਾਨ ਸਟੇਟ ਐਕਟਰਸ ਵੱਲੋਂ ਵੀ ਜਿਹੜੇ ਮੀਡੀਆ 'ਚ ਬੈਠੇ ਹੋਏ ਨੇ, ਔਰ ਐਸ ਜੈ ਸ਼ੰਕਰ ਵੱਲੋਂ ਵੀ। ਅਜੇ 2 ਦਿਨ ਪਹਿਲਾਂ ਵੀ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਉਹ ਅਜੇ ਵੀ ਜਿਹੜਾ ਔਰ ਉਹਨੇ ਕੈਨੇਡਾ ਦੇ ਨਾਲ US ਨੂੰ ਵੀ ਕਿ ਜੀ ਅਸੀਂ ਕਿਹਾ ਕਿ ਜੀ ਇਹ ਜਿਹੜੇ ਸੈਨ ਫਰਾਂਸਿਸਕੋ ਦੇ ਉੱਤੇ ਅਟੈਕ ਹੋਇਆ, ਸਾਡੇ ਸਮੋਕ ਬੰਬਸ ਔਰ ਦੂਜੇ 50 ਬੰਦੇ ਅਸੀਂ ਆਇਡੈਂਟੀਫਾਈ ਕੀਤੇ, ਅਮਰੀਕਾ ਉਹਨਾਂ ਦੇ ਖਿਲਾਫ ਕਾਰਵਾਈ ਕਰੇ। UK ਦੇ ਹਵਾਲੇ ਨਾਲ ਉਹਨੇ ਕਿਹਾ ਜੀ ਉੱਥੇ ਹੁਣ ਸਥਿਤੀ ਬਿਹਤਰ ਹੈ, ਆਸਟ੍ਰੇਲੀਆ ਦੀ ਤਾਰੀਫ ਕਰਤੀ। ਹੁਣ ਇਹ ਜਦੋਂ ਚੱਲ ਰਿਹਾ ਹੁੰਦਾ ਤੇ ਮੈਨੂੰ ਤਾਂ ਹੁਣ ਕਿਉਂਕਿ ਥੋੜ੍ਹਾ ਬਹੁਤ ਜਦੋਂ ਤੁਹਾਨੂੰ ਇਹ ਨਿਊਜ਼ ਨੂੰ ਜਾਂ ਪਲਾਂਟ ਸਟੋਰੀਜ਼ ਨੂੰ ਤੁਸੀਂ ਦੇਖਦੇ ਹੋ ਜਾਂ ਉਸ ਦੇ ਨੈਰੇਟਿਵ ਨੂੰ, ਤਾਂ ਤੁਹਾਨੂੰ ਅੰਦਾਜ਼ਾ ਹੁੰਦਾ ਕਿ ਵੀ ਇਹ ਅਸਲ ਦੇ ਵਿੱਚ ਉਵੇਂ ਹੀ ਹੁੰਦਾ ਕਿ ਵੀ ਜਦੋਂ ਕੋਈ ਡਰਿਆ ਹੁੰਦਾ ਬੁਰੀ ਤਰ੍ਹਾਂ, ਉਹਨੂੰ ਕੋਈ ਪੁੱਛ ਵੀ ਨਹੀਂ ਰਿਹਾ ਹੁੰਦਾ ਤੇ ਉਹ ਨਾਲ ਦੀ ਨਾਲ ਕਹੇ ਮੈਂ ਤਾਂ ਨਹੀਂ ਡਰਦਾ, ਮੈਂ ਤਾਂ ਨਹੀਂ ਡਰਦਾ, ਉਹ ਤੋਂ ਹੁੰਦਾ ਕਿ ਵੀ ਇਹ ਬੁਰੀ ਤਰ੍ਹਾਂ ਡਰਿਆ ਹੋਇਆ। ਸੋ ਇਹਨਾਂ ਦੇ ਇਸ ਬਿਹੇਵੀਅਰ ਤੋਂ ਇਹੀ ਲੱਗਦਾ ਹੁੰਦਾ ਵੀ ਉਹ ਜਿਹੜੀ ਬਾਂਹ ਮਰੋੜ ਕੇ ਅਮਰੀਕਾ ਨੇ ਪਿੱਠ ਨਾਲ ਲਾਈ ਹੈ, ਉਹਨੂੰ ਫਿਰ ਹੋਰ ਜਦੋਂ ਕਰ ਰਹੇ ਨੇ ਫਿਰ ਉਹ ਚੀਂ ਕਰਦਾ ਅੱਗੋਂ, ਫਿਰ ਹੋਰ ਜ਼ੋਰ ਦੀ ਜਿਹੜਾ ਉਹ ਮਰੋੜੀ ਵੱਜਦੀ ਹੈ ਕਿ ਵੀ ਹਾਲ ਤਾਂ ਇਹਨਾਂ ਦਾ ਇਹ ਚੱਲ ਰਿਹਾ, ਪਰ ਉਹ ਆਪਣੇ ਮੀਡੀਆ ਦੇ ਵਿੱਚ ਸਿਲੈਕਟਿਵ ਲੀਕ ਕਰਦੇ ਨੇ ਉਹ ਸਟੋਰੀ ਦਾ ਜਿਹੜਾ ਕੁਛ ਨਾ ਕੁਛ ਹੋਰ ਬਣਾਇਆ ਹੁੰਦਾ, ਤਾਂ ਕਿ ਜਿਹੜਾ ਕਿਉਂਕਿ ਜੋ ਕੁਛ ਅਸੀਂ ਬਾਹਰ ਬੈਠੇ ਆਬਜ਼ਰਵ ਕਰਦੇ ਹਾਂ ਉੱਥੇ ਬੈਠਿਆਂ ਨੂੰ, ਔਰ ਇਹੀ ਕਾਰਨ ਹੈ ਵੀ ਉੱਥੋਂ ਜਦੋਂ ਕੋਈ ਨਵਾਂ ਆਉਂਦਾ ਪਹਿਲੇ 2-3 ਮਹੀਨੇ ਤਾਂ ਉਹ ਇਵੇਂ ਹੀ ਹੁੰਦਾ ਕਿ ਉਹ ਵੰਡਰਲੈਂਡ 'ਚ ਆ ਗਿਆ, ਕਿਉਂਕਿ ਉਹਨੂੰ ਉਹ ਸਮਝ ਨਹੀਂ ਆ ਰਹੀ ਹੁੰਦੀ ਉੱਥੇ ਜੋ ਕੁਛ ਉਹਨਾਂ ਨੇ ਉਹਨਾਂ ਦੇ TV ਚੈਨਲਾਂ ਜਾਂ ਸੋਸ਼ਲ ਮੀਡੀਆ ਜਾਂ ਉੱਥੇ ਚਲਾਇਆ ਹੁੰਦਾ ਉਹਦੇ ਤੇ ਦੇਖਿਆ ਹੁੰਦਾ, ਇੱਥੇ ਬਿਲਕੁਲ ਉਹਦੇ ਉਲਟ ਹੁੰਦਾ। 3 ਮਹੀਨੇ ਬਾਅਦ ਉਹ ਉੱਤੋਂ ਥੱਲੇ ਉਤਰਦਾ, ਫਿਰ ਉਹਦੇ ਪੈਰ ਧਰਤੀ ਤੇ ਲੱਗਦੇ ਨੇ, ਫਿਰ ਉਹ ਕਹਿੰਦਾ ਵੀ ਸਾਨੂੰ ਤਾਂ ਕਿਹੜਾ ਜ਼ਹਿਰ ਉੱਥੇ ਪਿਆਇਆ ਜਾ ਰਿਹਾ, ਔਰ ਸਾਨੂੰ ਤਾਂ, ਔਰ ਇਹ ਗੱਲ ਚੰਗੇ ਭਲੇ ਲੋਕਾਂ ਦੀ ਜਿਹੜੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਹੋਏ ਜਾਂ ਅਦਰਵਾਈਜ਼ ਪਬਲਿਕ ਲਾਈਫ 'ਚ ਰਹਿਣ ਵਾਲੇ ਲੋਕ, ਔਰ ਸ਼ਾਇਦ ਇਹੀ ਕਾਰ ਬ੍ਰਾਹਮਣ ਜਿਹੜਾ ਉਹ ਬੇਵਕੂਫ ਨਹੀਂ ਹੈ, ਬੇਈਮਾਨ ਹੈ, ਠੱਗ ਹੈ, ਜ਼ਾਲਮ ਹੈ, ਪਰ ਬੇਅਕਲਾ ਨਹੀਂ ਹੈ। ਉਹਨਾਂ ਨੇ ਜੇ ਸੈਂਕੜਿਆਂ ਸਾਲ ਪਹਿਲਾਂ ਇਹ ਬਣਾਇਆ ਸੀ ਕਿ ਜਿਹੜਾ ਅਖੰਡ ਭਾਰਤ ਦੀ ਬਾਉਂਡਰੀ ਤੋਂ ਬਾਹਰ ਜਾਏ, ਉਹਨਾਂ ਦਾ ਅਖੰਡ ਭਾਰਤ ਜੋ ਵੀ ਉਹਨਾਂ ਦਾ ਆਰੀਆ ਵਰਤ ਜਿਹਨੂੰ ਕਹਿੰਦੇ ਸੀ, ਉਹਨੂੰ ਬਰਾਦਰੀ ਚੋਂ ਕੱਢਿਆ ਔਰ ਉਹਨੂੰ ਉਹ ਜਿਹੜਾ ਮਲੇਸ਼ ਲਾਣ ਦਿੰਦੇ ਸੀ ਵਾਪਸ ਨਹੀਂ ਸੀ ਵੜਨ ਦਿੰਦੇ, ਜੇ ਬੜੇ ਤਾਂ ਬਹੁਤ ਜੁਰਮਾਨੇ ਤੇ, ਕਿਉਂਕਿ ਉਹ ਇਹ ਸਮਝਦੇ ਸੀ ਕਿ ਜਿਹੜਾ ਉਹਨਾਂ ਦੀ ਹੱਦ ਤੋਂ ਬਾਹਰ ਗਿਆ ਉਹਦਾ ਤਾਂ ਦਿਮਾਗ ਖੁੱਲ ਜਾਏਗਾ, ਔਰ ਜਿਹੜਾ ਉਹਨਾਂ ਨੇ ਵਰਣ ਆਸ਼ਰਮ ਔਰ ਜੋ ਕੁਛ ਉਹ ਝੂਠ ਪਰੋਸਿਆ ਹੋਇਆ ਹੈ ਨੈਰੇਟਿਵ ਬਣਾ ਕੇ ਉਹਨੂੰ ਚੈਲੰਜ ਕਰੇਗਾ, ਉਹ ਤਾਂ ਬਾਹਰੋਂ ਫਰੀडम। ਔਰ ਇਹੀ ਕਾਰਨ ਹੈ ਕਿ ਜਿਹੜੀਆਂ ਕਮਿਊਨਿਟੀਜ਼ ਨੂੰ ਹੁਣ ਬੇਸ਼ੱਕ ਸਾਡਾ ਉਜਾੜਾ 3-4 ਵਾਰ ਹੋਇਆ, ਜੇ ਅਸੀਂ ਦੇਖਣਾ ਹੋਏ 47 ਨੇ ਇੱਕ ਉਜਾੜਾ ਕੀਤਾ ਜਿਹਦੇ 'ਚ ਸਦੀਆਂ ਦੇ ਘਰ-ਬਾਰ ਛੱਡ ਕੇ ਇੱਧਰ ਆ ਗਏ, ਜੂਨ 84 ਔਰ ਨਵੰਬਰ 84 ਦੂਸਰਾ ਉਜਾੜਾ ਸੀ, ਫਿਰ ਜਿਹੜੇ ਉੱਥੋਂ ਆ ਕੇ ਆ ਗਏ ਉਹਨਾਂ ਨੂੰ ਵੀ ਜੇ ਕੋਈ ਓਪਰਚੁਨਿਟੀ ਨਹੀਂ ਜਾਂ ਜ਼ੁਲਮ ਹੋਏ ਤੇ ਤੀਸਰਾ ਉਜਾੜਾ ਹੋ ਗਿਆ, ਜਿਹੜੇ ਉੱਥੋਂ ਛੱਡ ਕੇ ਅਮਰੀਕਾ ਕੈਨੇਡਾ 'ਚ $20 ਜੇਬ 'ਚ ਲੈ ਕੇ 에ਅਰਪੋਰਟ ਤੇ ਉਤਰੇ ਔਰ ਨਵੇਂ ਸਿਰਿਓਂ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਸ਼ੁਰੂ ਕੀਤੀ। ਸੋ ਜਿਹੜੀ ਕੌਮ ਨੇ 75 ਸਾਲਾਂ 'ਚ 3 ਉਜਾੜੇ ਦੇਖੇ ਨੇ, ਜੇ ਅੱਜ ਡਾਇਸਪੋਰਾ ਸਿੱਖ ਫਰੀडम ਦੀ ਅਹਿਮੀਅਤ ਨੂੰ ਸਮਝਦੇ ਨੇ, ਇਸ਼ੂ ਨੂੰ ਸਮਝਦੇ ਨੇ, ਜ਼ੁਲਮ ਦੇ ਖਿਲਾਫ ਖਲੋਣ ਦੀ ਹਿੰਮਤ ਰੱਖਦੇ ਨੇ, ਤੇ ਜਿਹੜੇ ਜਿੱਥੇ ਬੈਠੇ ਹੁੰਦੇ ਨੇ ਉਹ ਤਾਂ ਫਿਰ ਵਸਦੇ ਰਹੋ ਹੀ ਆ। ਉਹ ਬਾਬੇ ਨਾਨਕ ਨੇ ਕਿਹਾ ਵੀ ਵਸਦੇ ਰਹੋ, ਇੱਥੇ ਰਹੋ, ਤੁਸੀਂ ਆਪਣੀ ਉਮਤ ਨੂੰ ਹੀ ਉਜੜ ਜਾਓ ਕਿਹਾ, ਜਿਹਦੇ ਥੱਲੇ ਤੁਸੀਂ ਲਰਨ ਵੀ ਕਰਦੇ ਹੋ। ਔਰ ਉਹ ਜਿਹੜੀਆਂ ਮਾਈਗ੍ਰੈਂਟ ਕਮਿਊਨਿਟੀਜ਼ ਹੁੰਦੀਆਂ ਨੇ ਉਹ ਵਾਈਜ਼ਰ ਵੀ ਹੁੰਦੀਆਂ, ਉਹ ਜਫਾਕਸ਼ ਵੀ ਹੁੰਦੀਆਂ, ਹਸਲਰ ਜਿਹਨੂੰ ਕਹਿੰਦੇ ਨੇ, ਕਿਉਂਕਿ ਤੁਹਾਨੂੰ ਸਟਰਗਲ ਕਰਨੀ ਪੈਂਦੀ, ਪ੍ਰੋਗਰੈਸ ਵੀ ਕਰਦੀਆਂ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਅਮਰੀਕਾ ਨੇ ਤਾਂ ਦਬਾਅ ਬਣਾਇਆ ਹੋਇਆ, ਔਰ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਰਿਚਰਡ ਵਰਮਾ ਡਿਪਟੀ ਸੈਕਟਰੀ ਆਫ ਸਟੇਟ, ਉਹਨੇ ਵੀ ਅਜੇ ਜਾ ਕੇ ਕਿਹਾ, ਉਹਨੇ ਕਿਹਾ ਜੀ ਵੀ ਆਰ ਵੇਟਿੰਗ ਫਾਰ ਜਿਹੜੀ ਇਹਨਾਂ ਦੀ ਇਨਵੈਸਟੀਗੇਟਿਵ ਟੀਮ ਇਹਨਾਂ ਨੇ ਬਣਾਈ ਹੋਈ ਹੈ ਨਿਖਿਲ ਗੁਪਤਾ ਮੁੱਦੇ ਦੇ ਉੱਤੇ, ਜਿਹੜਾ ਇਹਨਾਂ ਦਾ ਗੁਰਪ੍ਰਤਵੰਤ ਸਿੰਘ ਪੰਨੂ ਮਰਡਰ ਪਲਾਟ ਹੈ, ਅਸੀਂ ਵੇਟ ਕਰ ਰਹੇ ਹਾਂ ਉਸ ਦੀ। ਹੁਣ ਇੱਕ ਜਿਹੜੀ ਖਬਰ ਅੱਜ, ਕਿਉਂਕਿ 2 ਪ੍ਰੋਮੀਨੈਂਟਲੀ, ਇੱਕ ਪਾਸੇ ਜਿਹੜੀ ਹੈ ਇਹਨਾਂ ਦੀ PTI ਪ੍ਰੈਸ ਟਰਸਟ ਆਫ ਇੰਡੀਆ ਨਿਊਜ਼ ਏਜੰਸੀ ਦੀ ਖਬਰ ਹੈ, ਜਦੋਂ ਮੈਂ ਪਲਾਂਟ ਔਰ ਨੈਰੇਟਿਵ ਸੈੱਟ ਦੀ ਗੱਲ ਕਰਦਾ, ਦੂਸਰੀ ਦਾ ਹਿੰਦੂ ਜਿਹੜਾ ਤਮਿਲਨਾਡੂ ਤੋਂ ਕ੍ਰੈਡੀਬਲ ਹੈ ਉਹਨਾਂ ਦੇ ਲਿਹਾਜ਼ ਨਾਲ, ਰਿਲੇਟਿਵਲੀ ਫੇਅਰ ਹੁੰਦਾ, ਔਰ ਉਹਨਾਂ ਦੀ ਜਿਹੜੀ ਸੁਹਾਸਨੀ ਹੈਦਰ ਹੈ, ਇਹ ਉਹਦੀ ਸੁਬਰਾਮਨੀਅਮ ਸਵਾਮੀ ਦੀ ਡਾਟਰ ਹੈ, ਇਨਸਾਈਡਰ ਵੀ ਆ, ਉਹਨੂੰ ਪਤਾ ਵੀ ਹੁੰਦਾ, ਪਰ ਅਲਟੀਮੇਟਲੀ ਨੈਰੇਟਿਵ ਤਾਂ ਉਹਨਾਂ ਦਾ
ਇੰਡੀਅਨ ਸਟੇਟ ਦੇ ਹੱਕ 'ਚ ਹੀ ਭੁਗਤਾਨ ਲਈ। ਹੁਣ ਮੈਂ ਦੋਨਾਂ ਦੀ ਜਦੋਂ ਹੈਡਲਾਈਨ ਇਹ ਦੇਖੀ ਔਰ ਇਹ ਡਾਇਲੋਗ ਅਮਰੀਕਾ 'ਚ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਏਜੰਸੀਆਂ ਔਰ ਲਾਅ ਐਨਫੋਰਸ ਸਾਰਾ ਆ ਜਾਂਦਾ, ਕਿਉਂਕਿ ਇਹ ਪਿਛਲੇ ਪੋਸਟ 9/11 ਇਹਨਾਂ ਨੇ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਕਈ ਕੁਝ ਹੋਰ ਲਿਆਂਦਾ। ਹੁਣ ਇਹਨਾਂ ਨੇ ਕਿਉਂਕਿ ਜਦੋਂ ਅਸੀਂ ਹੋਮਲੈਂਡ ਸਿਕਿਉਰਿਟੀ ਦੀ ਗੱਲ ਕਰਦੇ ਫਿਰ ਇਸ ਦੇ ਥੱਲੇ ਜਿਹੜਾ ਇੰਟਰਨੈਸ਼ਨਲ ਇਸ਼ੂ ਵੀ ਨੇ, ਉਹ ਭਾਵੇਂ ਮਨੀ ਲਾਂਡਰਿੰਗ ਦੇ ਨੇ, ਇੰਟਰਨੈਸ਼ਨਲ ਟੈਰਰਿਜ਼ਮ ਦੇ ਨੇ, ਔਰ ਉਸ ਦੇ ਨਾਲ ਜਿਹੜੀ ਹੈ ਸਿਕਿਉਰਿਟੀ ਡੋਮੇਨ ਹੈ, ਉਸ ਇਮੀਗ੍ਰੇਸ਼ਨ ਹੈ, ਹਿਊਮਨ ਟ੍ਰੈਫਿਕਿੰਗ ਹੈ ਔਰ ਇਲੀਗਲ ਇਮੀਗ੍ਰੇਸ਼ਨ, ਇਹ ਸਾਰੇ ਹੀ ਉਹਦੇ ਥੱਲੇ ਆਉਂਦੇ ਨੇ। ਸੋ ਇਹ ਆਲਮੋਸਟ 2 ਸਾਲ ਪਹਿਲਾਂ ਜਨਵਰੀ 2023 ਦੇ ਵਿੱਚ ਜਿਹੜਾ 22 ਸ਼ਾਇਦ ਪਿਛਲਾ ਡਾਇਲੌਗ ਹੋਇਆ ਸੀ ਹੋਮਲੈਂਡ ਸਿਕਿਉਰਿਟੀ, ਔਰ ਉਹਦੇ 'ਚ ਵੀ ਇੰਡੀਆ ਦੀਆਂ ਸਿਕਿਉਰਿਟੀ ਏਜੰਸੀਜ਼ ਔਰ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਦਾ ਹਿੰਦੂ ਵਾਲਿਆਂ ਨੇ ਉਹ ਪਿਕਚਰ ਵੀ ਦਿੱਤੀ ਹੈ ਜਿਹਦੇ 'ਚ ਕਿ ਹੋਮਲੈਂਡ ਸਿਕਿਉਰਿਟੀ ਵਾਲੇ ਦਿੱਲੀ ਗਏ, ਦਿੱਲੀ ਦੇ ਵਿੱਚ ਮੀਟ ਹੋਈ। ਹੁਣ ਜਿਹੜੀਆਂ ਖਬਰਾਂ ਦੋਨੋਂ ਹੀ ਨੇ ਉਹਨਾਂ ਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਂਹ ਅਮਰੀਕਾ ਨੇ ਮਰੋੜੀ ਹੋਣੀ ਹੈ, ਕਿਉਂਕਿ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਹੀ ਇੰਟੈਲੀਜੈਂਸ ਏਜੰਸੀਆਂ ਕਿ ਭਾਈ ਆਪਣਾ ਦੱਸੋ ਕੀ ਹੈ ਤੁਹਾਡਾ ਇਹ ਸਾਰੇ ਦੇ ਉੱਤੇ ਕਾਰਗੁਜ਼ਾਰੀ ਜੋ ਇਸ਼ੂ ਬਣਿਆ। ਪਰ ਦੋਨਾਂ ਦੀ ਹੈਡਲਾਈਨ ਤੋਂ ਤੁਸੀਂ ਅੰਦਾਜ਼ਾ ਲਾਓ, ਇਹਨੇ PTI ਨੇ ਹੈਡਲਾਈਨ ਦਿੱਤੀ ਹੈ ਇੰਡੀਆ US ਹੋਮਲੈਂਡ ਸਿਕਿਉਰਿਟੀ ਡਾਇਲੌਗ ਕੋਆਪਰੇਸ਼ਨ ਇਨ ਕੰਬੈਟਿੰਗ ਟੈਰਰ ਮਨੀ ਲਾਂਡਰਿੰਗ ਡਿਸਕਸਡ, ਕਿ ਵੀ ਇੰਡੀਆ ਤੇ US ਹੋਮਲੈਂਡ ਸਿਕਿਉਰਿਟੀ ਦਾ ਡਾਇਲੌਗ ਹੋਇਆ ਕਿ ਭਾਈ ਦਹਿਸ਼ਤਗਰਦੀ ਨਾਲ ਕਿਵੇਂ ਨਿਬੜਨਾ ਹੈ ਤੇ ਮਨੀ ਲਾਂਡਰਿੰਗ ਇਹ ਡਿਸਕਸ ਹੋਈ। The meeting was held against the backdrop of row over alleged assassination attempt on top Khalistani separatist ਗੁਰਪਤਵੰਤ ਸਿੰਘ ਪੰਨੂ। ਹੁਣ ਤੁਸੀਂ ਨੈਰੇਟਿਵ ਇਹਨਾਂ ਦਾ ਕਿਵੇਂ ਬਦਲਿਆ, ਇਹੀ ਮੀਡੀਆ, ਇਹੀ PTI ਟੈਰਰਿਸਟ, ਵਾਂਟਡ, ਕ੍ਰਿਮੀਨਲ ਔਰ ਫਲਾਣੇ ਕਰਦਾ ਸੀ, ਹੁਣ ਉਹ ਵੀ ਉਹਨਾਂ ਨੂੰ ਵੀ ਨੈਰੇਟਿਵ ਬਦਲਣਾ ਪਿਆ। ਉਹ ਗੁਰਪਤਵੰਤ ਸਿੰਘ ਪੰਨੂ ਨੂੰ ਟੌਪ ਖਾਲਿਸਤਾਨੀ ਸੈਪਰੇਟਿਸਟ ਐਡਰੈਸ ਕਰਦੇ ਨੇ। ਹੁਣ ਇਹ ਖਬਰ ਦਾ ਅੰਡਰ ਕਰੰਟ ਹੈ ਵੀ ਇਸ਼ੂ ਇਹੀ ਹੈ ਜਿਹੜਾ ਡਿਸਕਸ ਹੋਇਆ, ਪਰ ਇਹਨੂੰ ਕਿ ਜੀ ਬ੍ਰੌਡਰ, ਫਿਰ ਉਹਨੇ PTI ਨੇ ਕਿਹਾ ਕੋਆਪਰੇਸ਼ਨ in combating terrorism, money laundering, organized crime and activities of pro-Khalistani elements in America were discussed at the India-US Homeland Security Dialogue held here on Wednesday, sources said ਕਿ ਬੁੱਧਵਾਰ ਜਿਹੜਾ ਹੋਇਆ ਹੁਣ ਇਹਦੇ 'ਚ ਉਹਨਾਂ ਨੇ ਆਪਣਾ ਇਹ ਪਲਾਂਟ ਹੈ ਕਿ ਜੀ ਅਮਰੀਕਾ 'ਚ ਪ੍ਰੋ ਖਾਲਿਸਤਾਨੀ ਕੀ ਐਕਟੀਵਿਟੀ ਕਰਦੇ ਨੇ ਉਹ ਇੰਡੀਆ ਨੇ ਲਿਆਂਦਾ। ਹਾਲਾਂ ਇੰਡੀਆ ਤਾਂ ਉਸ ਕੌਟ ਹੈ ਰੈਡ ਹੈਂਡਡ ਇਨ ਟ੍ਰਾਂਸਨੈਸ਼ਨਲ ਰਿਪਰੈਸ਼ਨ। ਫਿਰ ਉਹਨੇ ਕਿਹਾ ਜੀ ਵਾਈਲ ਦਾ ਇੰਡੀਅਨ ਡੈਲੀਗੇਸ਼ਨ ਵਾਜ਼ ਲੈਡ ਬਾਈ ਯੂਨੀਅਨ ਹੋਮ ਸੈਕਟਰੀ ਅਜੇ ਭੱਲਾ, the US delegation was headed by his counterpart Christy Canegallo, acting deputy secretary US Department of Homeland Security। So deputy secretary ਨੇ ਜਿਹੜਾ ਉਸ ਨੂੰ ਹੈਡ ਕੀਤਾ ਹੈ, ਐਕਟਿੰਗ ਕ੍ਰਿਸਟੀ ਹੈ, ਬੀਬੀ ਹੈ, ਐਕਟਿੰਗ ਡਿਪਟੀ ਸੈਕਟਰੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ। ਹੁਣ ਆਫੀਸ਼ੀਅਲ ਸਟੇਟਮੈਂਟ ਕੀ ਹੈ? An official statement said during the dialogue both sides reviewed ongoing cooperation in counter terrorism, ਦੋਨਾਂ ਨੇ ਰਿਵਿਊ ਕੀਤਾ ਕਾਊਂਟਰ ਟੈਰਰਿਜ਼ਮ ਤੇ, and security domains which has been a key pillar of India US strategic partnership। ਤਾਂ ਹੀ ਤੁਸੀਂ ਆ ਕੇ ਅਮਰੀਕਾ ਦੀ ਸੋਇਲ ਤੇ ਟੈਰਰਿਜ਼ਮ ਕੀਤਾ, ਇਹ ਤੁਹਾਡਾ ਬੜਾ ਕੀ ਕੰਪੋਨੈਂਟ ਹੈ। ਅੱਛਾ, ਫਿਰ ਉਹਨਾਂ ਨੇ ਕਿਹਾ ਜੀ ਵੀ ਇਸ ਦੇ ਉੱਤੇ ਹੋਇਆ ਜੀ ਕੀ ਸਟੈਪ ਲਿਆ ਗਿਆ, ਕ੍ਰਾਈਮ ਨੂੰ ਕਿਵੇਂ ਚੈੱਕ ਕਰਨਾ ਹੈ, ਦੂਸਰਾ ਕਿਵੇਂ। ਹੁਣ ਇਹ PTI ਦੀ ਖਬਰ ਪੂਰੀ ਅੱਗੋਂ ਫਿਰ ਕੋ-ਚੇਅਰ ਨੇ ਇਹ ਕਿਹਾ ਇੰਡੀਅਨ ਡੈਲੀਗੇਸ਼ਨ ਇਜ਼ ਬਿਲੀਵਡ ਟੂ ਹੈਵ। ਹੁਣ ਜਦੋਂ ਤੁਸੀਂ ਬਿਲੀਵਡ ਕਹਿੰਦੇ ਹੋ ਸਟੋਰੀ ਤੁਸੀਂ ਪਲਾਂਟ ਕਰ ਰਹੇ ਹੋ, ਪਰ ਤੁਸੀਂ ਇਹ ਨਹੀਂ ਕਹਿ ਰਹੇ ਵੀ ਜ਼ਰੂਰੀ। The Indian delegation is believed to have raised the issue of the activities of pro-Khalistan elements on the US soil। ਨਾਲੇ ਚੋਰ ਨਾਲੇ ਚਾਤਰ ਕਿ ਜੀ ਉਹਨਾਂ ਨੇ ਇਸ਼ੂ ਚੁੱਕਿਆ ਵੀ pro-Khalistan activity ਅਮਰੀਕਾ 'ਚ ਹੋ ਰਹੀ, and also their active support and funding to the separatist elements based in India। ਦੱਸੋ ਕਿ ਜੀ ਅਮਰੀਕਾ ਦੇ ਸਿੱਖ ਜਿਹੜੇ ਇੰਡੀਆ ਦੇ ਵਿੱਚ ਸੈਪਰੇਟਿਸਟ ਐਲੀਮੈਂਟ ਨੇ, ਖਾਲਿਸਤਾਨ ਚਾਹੁੰਦੇ ਨੇ, ਉਹਨਾਂ ਦੀ ਉਹ ਫੰਡਿੰਗ ਕਰ ਰਹੇ ਨੇ, ਪੈਸਾ ਦੇ ਰਹੇ ਨੇ। और फिर उन्होंने कहा जी बैकड्रॉप गुरपतवंत सिंह पन्नू ये वो, और द नेशनल इन्वेस्टिगेशन एजेंसी हैज आइडेंटिफाई मोर देन 50 प्रो खालिस्तान एक्टिविस्ट हु हैड अटैक्ड द कॉन्सुलेट इन सैन फ्रांसिस्को। उन्होंने कहा जी ਅਸੀਂ 50 ਸਿੱਖਾਂ ਦੀ ਲਿਸਟ ਦਿੱਤੀ ਹੋਈ ਹੈ ਇਹਨਾਂ ਨੂੰ ਜਿਨ੍ਹਾਂ ਨੇ ਸੈਨ ਫਰਾਂਸਿਸਕੋ
ਇੰਡੀਅਨ ਕੌਂਸੂਲੇਟ ਦੇ ਉੱਤੇ ਹਮਲਾ ਕੀਤਾ ਔਰ ਫਿਰ ਜਿਹੜਾ 26/11 ਦਾ ਜਿਹੜਾ ਬੰਬੇ ਧਮਾਕੇ ਹੋਏ ਨੇ ਉਹਨਾਂ 'ਚ ਤਹਾਮੁਰ ਹੁਸੈਨ ਰੈਣਾ ਔਰ ਉਹਦੀ ਜਿਹੜੀ ਐਕਸਟ੍ਰਾਡੀਸ਼ਨ ਔਰ ਇਹ ਹੁਣ ਇਹਨੇ ਤਾਂ ਹੈਡਲਾਈਨ ਹੋਰ ਦੇ ਕੇ ਵਿੱਚ ਆਪਣਾ ਜਿਹੜਾ ਹਿੰਦੂਤਵੀ ਸਟਫ ਜਿਹੜਾ ਪ੍ਰੋਪੇਗੈਂਡਾ ਉਹ ਕੀਤਾ ਦਾ ਹਿੰਦੂ ਨੇ ਬਿਲਕੁਲ ਹੀ ਕਲੀਅਰਲੀ ਜਿਹਨੂੰ ਕਹਿੰਦੇ ਨੇ ਝੱਗਾ ਚੁੱਕ ਕੇ ਹੀ ਗੱਲ ਕੀਤੀ। ਇੰਡੀਆ ਆਸਕਸ US ਟੂ ਪ੍ਰੋਬ ਪ੍ਰੋ ਖਾਲਿਸਤਾਨੀ ਗਰੁੱਪਸ, ਇਹ ਹੈਡਲਾਈਨ ਹੈ ਕਿ ਜੀ ਭਾਰਤ ਨੇ ਅਮਰੀਕਾ ਨੂੰ ਕਿਹਾ ਕਿ ਜਿਹੜੇ ਪ੍ਰੋ ਖਾਲਿਸਤਾਨੀ ਗਰੁੱਪ ਨੇ ਤੁਹਾਡੇ ਅਮਰੀਕਾ ਦੀ ਧਰਤੀ ਤੇ ਇਹਨਾਂ ਦੀ ਜਿਹੜੀ ਹੈ ਉਹ ਜਾਂਚ ਪੜਤਾਲ ਕਰੋ। ਔਰ ਫਿਰ both sides review ongoing cooperation in counter-terrorism, security domains. They also discuss the need to curb illegal immigration, human trafficking, money laundering. और इसने खुले खुले उन्होंने कहा कि जी during the dialogue both sides reviewed ongoing cooperation in counter-terrorism. This वही सारा part. India raised its demand that pro-Khalistan outfits in the US be investigated for instigating violence against India as senior officials met for India-US Homeland Security dialogue that reviewed ongoing cooperation। उन्होंने कहा जी इंडिया ने कहा कि तुहाडे जिहड़े खालिस्तानी बैठे हुए ने अमरीका दे विच ਉਹ ਭਾਰਤ ਦੇ ਵਿੱਚ ਵਾਇਲੈਂਸ ਨੂੰ ਭੜਕਾ ਰਹੇ ਨੇ ਔਰ ਇਹ ਸਾਰੇ ਦੇ ਉੱਤੇ ਜਿਹੜਾ ਤੁਸੀਂ ਨਜ਼ਰਸਾਨੀ ਕਰੋ। ਤੇ PTI ਨੇ ਕਿਹਾ ਜੀ 50 ਬੰਦਿਆਂ ਦੀ ਲਿਸਟ ਉਹਨਾਂ ਨੇ ਦਿੱਤੀ ਕਿ ਜੀ ਇਹਨਾਂ ਨੇ ਹਮਲਾ ਕੀਤਾ, ਇਹਨਾਂ ਤੇ ਕਾਰਵਾਈ ਕਰੋ। ਇਹ ਹੈ ਜਿਨ੍ਹਾਂ ਦੇ ਕੋਲ ਹਕੂਮਤਾਂ ਹੁੰਦੀਆਂ ਨੇ ਜਿਹੜਾ ਨੈਰੇਟਿਵ ਸੈੱਟ ਕਰਦੀਆਂ ਨੇ। ਹੋਇਆ ਇਹਦੇ ਬਿਲਕੁਲ ਉਲਟ ਹੁਣ ਹੈ ਵਿਦਨ ਉਹਨਾਂ ਨੇ ਕਿਹਾ ਹੋਣਾ ਕਿ ਭਾਈ ਇਹ 29 ਨਵੰਬਰ ਤੋਂ ਲੈ ਕੇ ਹੁਣ 3 ਮਹੀਨੇ ਬੀਤ ਗਏ ਨੇ, ਦੱਸੋ ਤੁਹਾਡੀ ਕੀ ਹੈ ਇਨਵੈਸਟੀਗੇਸ਼ਨ 'ਚ ਕੀ ਆਇਆ ਹੈ ਔਰ ਤੁਸੀਂ ਜਿਹੜਾ ਹੈ ਉਹ ਕਿਵੇਂ ਸਾਡੇ ਨਾਲ ਡੀਲ ਕਰ ਰਹੇ ਹੋ ਤੇ ਕਿਵੇਂ ਤੁਸੀਂ ਅੱਗੋਂ ਕਰਨਾ ਹੈ। ਪਰ ਇਹ ਚੱਲ ਰਿਹਾ, ਅਸੀਂ ਇਹ ਸਮਝਦੇ ਹਾਂ ਵੀ ਅਮਰੀਕਾ ਨੇ ਭਾਰਤ ਨੂੰ ਆਫ ਦਾ ਹੁੱਕ ਨਹੀਂ ਕੀਤਾ ਹੋਇਆ, ਰਾਦਰ ਜਿਹੜੀ ਬਾਂਹ ਮਰੋੜ ਕੇ ਪਿੱਠ ਨਾਲ ਲਾਈ ਹੋਈ ਹੈ ਉਸ ਨੂੰ ਉਹ ਹੋਰ ਵੀ ਵੱਟ ਚਾੜ ਰਹੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਸਿਰਫ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਮਨੀਪੁਰ ਦੇ ਹਵਾਲੇ ਨਾਲ ਕਿ ਮਨੀਪੁਰ ਤੋਂ ਆ ਰਹੀਆਂ ਖਬਰਾਂ ਦੱਸਦੀਆਂ ਹਨ ਕਿ ਉੱਥੇ ਜਿਹੜੇ ਹਾਲਾਤ ਨੇ ਬਦ ਤੋਂ ਬਦਤਰ ਹੋ ਚੁੱਕੇ ਨੇ ਔਰ ਈਵਨ ਉਹਨਾਂ ਦੇ ਪੁਲਿਸ ਦਸਤਿਆਂ ਨੇ ਵੀ ਹਥਿਆਰ ਸੁੱਟ ਦਿੱਤੇ ਨੇ ਕਿਉਂਕਿ ਸਿਵਿਲੀਅਨ ਜਿਹੜੇ ਹਥਿਆਰਬੰਦ ਗਰੁੱਪ ਪੁਲਿਸ ਦੇ ਉੱਤੇ ਵੀ ਜ਼ੁਲਮ ਢਾ ਰਹੇ ਨੇ। ਸੋ ਇਹ ਸਭ ਮੋਦੀ ਅਮਿਤ ਸ਼ਾਹ ਦੀਆਂ ਜਿਹੜੀ ਮਨੀਪੁਰ ਵਿੱਚ ਈਸਾਈਆਂ ਕੁਕੀ ਜਿਹੜੇ ਕਬੀਲਿਆਂ ਦੇ ਉੱਤੇ ਜਿਹੜੇ ਖਿਲਾਫ ਲਾਗੂ ਕੀਤੀ ਗਈਆਂ ਜਿਹੜੀਆਂ ਨੀਤੀਆਂ ਦਾ ਰਿਜ਼ਲਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਮੋਦੀ ਜੂਨ ਦੇ ਮਹੀਨੇ ਖਾਸ ਤੌਰ ਤੇ 20 ਜੂਨ ਤੋਂ ਆਲਮੋਸਟ 23 ਜੂਨ ਤੱਕ ਅਮਰੀਕਾ ਦੀ ਧਰਤੀ ਤੇ ਸੀ ਤੇ ਉਦੋਂ ਮਨੀਪੁਰ ਦਾ ਇਸ਼ੂ ਦੁਨੀਆ ਦੇ ਵਿੱਚ ਡਿਸਕਸ ਹੋ ਰਿਹਾ ਸੀ। ਯੂਰਪੀਅਨ ਪਾਰਲੀਮੈਂਟ ਨੇ ਇਸ ਦੇ ਉੱਤੇ ਰੈਜ਼ੋਲੂਸ਼ਨ ਵੀ ਕੀਤਾ ਸੀ ਔਰ ਉਦੋਂ ਇਹ ਸਾਹਮਣੇ ਆ ਗਿਆ ਸੀ ਕਿ ਵੀ ਉੱਥੇ ਜਿਹੜੀ ਇੱਕ ਮਨੀਪੁਰ ਸਟੇਟ ਕਦੇ ਮਨੀਪੁਰੀ ਡਾਂਸ ਲਈ ਦੁਨੀਆ ਭਰ 'ਚ ਜਾਣੀ ਜਾਂਦੀ ਸੀ ਔਰ ਮਨੀਪੁਰ ਜਿਸ ਦੀ ਆਪਣੀ ਇੱਕ ਅਡਰੀ ਕਲਚਰਲ ਹੋਂਦ ਰਹੀ ਹੈ ਔਰ ਉਸ ਦੇ ਵਿੱਚ ਜਿੱਥੇ ਕਿ ਵੱਡੇ ਦੋ ਕਬੀਲੇ, ਇੱਕ ਪਾਸੇ ਹਿੰਦੂ ਫੇਥ ਵਾਲੇ ਮਾਈਟਾਈ ਕਬੀਲਾ ਜਿਹੜੇ ਖੁਦ ਲੰਬਾ ਵਕਤ ਭਾਰਤ ਤੋਂ ਆਜ਼ਾਦੀ ਦੇ ਲਈ ਜੰਗ ਕਰਦੇ ਰਹੇ ਨੇ, ਗੁਰੀਲਾ ਵਾਰਫੇਅਰ, ਔਰ ਦੂਸਰਾ
ਕੁਕੀ ਕਬੀਲਾ ਜਿਹੜਾ ਕਿ ਜ਼ਾਹਰ ਹੈ ਕਿ ਈਸਾਈ ਮਤ ਨੂੰ ਮੰਨਣ ਵਾਲੇ ਨੇ, ਔਰ ਕੁਕੀ ਕਬੀਲੇ ਦਾ ਜਿਹੜਾ ਸਪਰੈਡ ਆਊਟ ਹੈ ਉਹ ਕੱਲਾ ਉੱਥੋਂ ਦੇ ਮਨੀਪੁਰ ਦੀ ਟੈਰੀਟਰੀ ਤੱਕ ਹੀ ਨਹੀਂ ਹੈ, ਉਹ ਨਾਲ ਲੱਗਦੇ ਈਵਨ ਨਾਗਾਲੈਂਡ ਦੇ ਵਿੱਚ ਵੀ ਕੁਕੀ ਟਰਾਈਬ ਦੇ ਲੋਕ ਨੇ, ਔਰ ਮਿਆਂਮਾਰ ਦੇ ਵਿੱਚ ਵੀ ਨੇ, ਕੁਝ ਥੋੜੇ ਬਹੁਤ ਮੇਘਾਲਿਆ ਤੱਕ ਵੀ ਉਹਨਾਂ ਦਾ ਸਪਰੈਡ ਆਊਟ ਹੈ। ਜਿਵੇਂ ਕਬੀਲਿਆਂ ਦਾ ਵਿਕਾਸ ਹੁੰਦਾ ਹੈ ਜਾਂ ਕਬੀਲੇ ਸਪਰੈਡ ਆਊਟ ਹੁੰਦੇ ਨੇ, ਜਿਵੇਂ ਅਸੀਂ ਅਫਗਾਨਿਸਤਾਨ ਔਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਉਹੀ ਕਬੀਲੇ ਦੋਨੋਂ ਪਾਸੇ ਹੀ ਸਪਰੈਡ ਆਊਟ ਨੇ ਉਸ ਬਾਰਡਰ ਲਾਈਨ ਦੇ, ਉਹ ਭਾਵੇਂ ਅਫਰੀਦੀ ਹੋਣ, ਯੂਸਫਜ਼ਾਈ ਹੋਣ, ਔਰ ਇਹ ਸਾਰੇ ਜਿਨ੍ਹਾਂ ਨੇ ਵੱਡੇ ਵੱਡੇ ਰੋਲ ਵੀ ਅਦਾ ਕੀਤੇ ਨੇ ਹਿਸਟਰੀ ਦੇ ਵਿੱਚ, ਲੇਕਿਨ ਉਹਨਾਂ ਨੂੰ ਇਹ ਹਮੇਸ਼ਾ ਇਹ ਹੁੰਦਾ ਕਿ ਵੀ ਸਾਡੇ ਲਈ ਤਾਂ ਭਾਵੇਂ ਇਹ ਇੰਟਰਨੈਸ਼ਨਲ ਬਾਉਂਡਰੀਜ਼ ਬਣ ਗਈਆਂ, ਪਰ ਹਾਲਾਤ ਇਹ ਹੋਏ ਕਿ ਬਾਰਡਰ ਪੋਰਸ ਰਹਿਣਾ ਚਾਹੀਦਾ ਤਾਂ ਕਿ ਅਸੀਂ ਦੁੱਖ ਸੁੱਖ ਵੇਲੇ ਆਪਣੇ ਰਿਸ਼ਤੇਦਾਰੀ, ਕਿਉਂਕਿ ਇਹ ਜਿਹੜੀ ਕਬੀਲਿਆਂ ਦੀ ਸੁਸਾਇਟੀ ਹੁੰਦੀ ਹੈ ਇਹ ਸਾਡੇ ਵਾਂਗ ਇੰਡੀਵਿਜੂਅਲਿਸਟਿਕ ਨਹੀਂ ਨੇ ਕਿ ਆਪਣੇ ਤੁਸੀਂ ਘਰ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੇ ਹੋ। ਇਹਨਾਂ ਦਾ ਸਾਰਾ ਕੁਝ ਹੀ ਕਬੀਲੇ ਦੇ ਨਾਲ ਹੀ ਜੁੜਿਆ ਹੁੰਦਾ ਹੈ। ਸੋ ਇਹਨਾਂ ਦੇ ਲਈ ਉਹ ਖੁੱਲ੍ਹਾ ਮਿਲਣਾ ਗਿਲਣਾ, ਲੇਕਿਨ ਜਦੋਂ ਇਹਨਾਂ ਨੇ RSS ਨੇ ਅੱਜ ਤੋਂ 30-35 ਸਾਲ ਪਹਿਲਾਂ ਉੱਤਰ ਪੂਰਬ ਦੇ ਵਿੱਚ ਆਪਣੀ ਪਛਾਣ ਬਣਾਉਣੀ ਸ਼ੁਰੂ ਕੀਤੀ, ਅਸਾਮ ਰਾਹੀਂ ਉਹ ਵੜੇ, ਔਰ ਅੱਜ RSS ਦੀਆਂ ਸੰਸਥਾਵਾਂ ਗ੍ਰਾਸ ਰੂਟ ਲੈਵਲ ਤੱਕ ਪਹੁੰਚ ਕੇ ਉਹਨਾਂ ਨੇ ਉੱਥੇ ਵੀ ਕਿਵੇਂ ਕਬੀਲਿਆਂ ਨੂੰ ਇੱਕ ਨੂੰ ਦੂਜੇ ਦੇ ਖਿਲਾਫ ਲੜਾਇਆ, ਕਿਵੇਂ ਆਪਣਾ ਹਿੰਦੂਤਵਾ ਦੀ ਜ਼ਹਿਰੀਲੀ ਆਈਡੀਓਲੋਜੀ ਦੇ ਥੱਲੇ ਜਿਹੜੀ ਲੰਬਾ ਵਕਤ ਈਸਾਈ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਗਰੀਬ ਆਦੀਵਾਸੀਆਂ ਦੇ ਵਿੱਚ, ਟਰਾਈਬਲਸ ਦੇ ਵਿੱਚ, ਕਬੀਲਿਆਂ ਦੇ ਵਿੱਚ ਕੰਮ ਕਰਕੇ ਉਹਨਾਂ ਨੂੰ ਐਜੂਕੇਸ਼ਨ ਦਿੱਤੀ, ਲਿਟਰੇਸੀ ਰੇਟ ਦਿੱਤਾ, ਉਹਨਾਂ 'ਚ ਇੰਗਲਿਸ਼ ਸਪੀਕਿੰਗ ਵੀ ਨੇ, ਪੜ੍ਹੇ ਲਿਖੇ ਵੀ ਨੇ, ਸਟੇਟ ਆਫ ਦਾ ਆਰਟ ਹੈਲਥ ਫੈਸਿਲਿਟੀਜ਼, ਐਜੂਕੇਸ਼ਨ ਫੈਸਿਲਿਟੀਜ਼। ਸੋ ਉਹਨੂੰ ਸਾਰਿਆਂ ਨੂੰ ਹੀ ਉਹਨਾਂ ਨੇ ਕਨਵਰਜਨ ਦਾ ਨਾਂ ਦੇ ਕੇ ਕਿ ਜੀ ਇਹ ਤਾਂ ਇਹਨਾਂ ਨੇ ਡੋਲ ਆਊਟ ਕਰਕੇ ਜਿਹੜੀਆਂ ਨੇ ਫੇਵਰਸ ਇਹ ਸਾਰੇ ਬਣਾਏ ਨੇ, ਔਰ ਉਹਨਾਂ ਨੇ ਜੋ ਇਧਰ ਮੇਨਲੈਂਡ ਦੇ ਵਿੱਚ ਇਹਨਾਂ ਨੇ ਈਸਾਈਆਂ, ਮੁਸਲਮਾਨਾਂ ਜਾਂ ਬਾਕੀਆਂ ਦੇ ਹਵਾਲੇ ਨਾਲ ਸ਼ੁੱਧੀਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ, ਨਾਰਥ ਈਸਟ ਦੇ ਵਿੱਚ ਵੀ ਇਹਨਾਂ ਨੇ ਇਹੀ ਨੀਤੀ ਰੱਖੀ ਕਿ ਭਾਈ ਤੁਸੀਂ ਇਹਨਾਂ ਦੇ ਵਿੱਚ ਵੜ ਕੇ ਉੱਥੇ ਹਿੰਦੂਤਵਾ ਦੀਆਂ ਜੜ੍ਹਾਂ ਲਾਓ ਔਰ ਇੱਕ ਨੂੰ ਦੂਜੇ ਨਾਲ ਲੜਾਓ, ਔਰ ਹੌਲੀ ਹੌਲੀ ਸਟੇਟ ਗਵਰਨਮੈਂਟਾਂ ਦੇ ਉੱਤੇ ਕਬਜ਼ਾ ਕਰੋ, ਫਿਰ ਤੁਸੀਂ ਸਟੇਟ ਦੀ ਪਾਵਰ ਨੂੰ ਇਸਤੇਮਾਲ ਕਰੋ ਉਹਨਾਂ ਨੂੰ ਸੁਪਰੈਸ ਕਰਨ ਦੇ ਲਈ। ਅਸੀਂ ਅੱਜ ਦੇਖਦੇ ਹਾਂ ਕਿ ਜਿਹੜੇ 7 ਸੂਬੇ ਨੇ ਨਾਰਥ ਈਸਟ ਦੇ ਜਿਨ੍ਹਾਂ ਨੂੰ 7 ਸਿਸਟਰਸ ਕਿਹਾ ਜਾਂਦਾ ਹੈ, ਉਹ ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਮਨੀਪੁਰ ਔਰ ਇਹ ਸਾਰੇ, ਇਹਨਾਂ ਦੇ ਵਿੱਚ ਤ੍ਰਿਪੁਰਾ, ਇਹਨਾਂ 'ਚ ਤੁਹਾਨੂੰ ਨਜ਼ਰ ਆਏਗਾ ਕਿ BJP ਜਾਂ ਸਿੱਧੇ ਤੌਰ ਤੇ ਹਕੂਮਤ ਨੂੰ ਕੰਟਰੋਲ ਕਰਦੀ ਹੈ ਜਿਵੇਂ ਅਸਾਮ 'ਚ ਕਰਦੀ ਹੈ, ਜਾਂ ਜਿਹੜੀਆਂ ਹਕੂਮਤਾਂ ਨੇ ਜਿਵੇਂ ਮਨੀਪੁਰ ਦੇ ਵਿੱਚ ਵੀ BJP ਦੀ ਹਕੂਮਤ ਹੈ, ਔਰ ਉੱਥੇ ਜਿਹੜਾ ਆਬਾਦੀ ਜ਼ਿਆਦਾ ਜਿਹੜੀ ਹੈ, ਏਰੀਆ ਜ਼ਿਆਦਾ ਕੁਕੀ ਟਰਾਈਬ ਕੋਲ ਹੈ, ਉਹ ਫੈਲੇ ਹੋਏ ਨੇ, ਜੰਗਲ ਨੇ। ਮਨੀਪੁਰ ਵੈਲੀ ਦੇ ਵਿੱਚ ਮਾਈਟਾਈ ਕਬੀਲਾ ਹੈ ਜਿਹੜਾ ਹਿੰਦੂ ਨੇ, ਜਿਨ੍ਹਾਂ ਦੇ ਕੋਲ ਪਾਵਰ ਹੈ। ਹੁਣ ਅਸਾਮ ਦਾ ਚੀਫ ਮਿਨਿਸਟਰ ਔਰ ਮਨੀਪੁਰ ਦਾ ਚੀਫ ਮਿਨਿਸਟਰ ਦੋਨੋਂ ਹੀ ਪੱਕੇ ਹਿੰਦੂਤਵੀ, ਹਾਰਡਕੋਰ ਹਿੰਦੂਤਵੀ, ਉਹਨਾਂ ਤੋਂ ਜ਼ੁਲਮ ਕਰਵਾ ਰਹੇ ਨੇ। ਹੁਣ ਅਸਾਮ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਨਾਲ ਹੀ ਮਤਾ ਲਿਆਉਣ ਦੀ ਕੋਸ਼ਿਸ਼ ਕਰ ਦਿੱਤੀ ਹੈ ਕਿ ਜੀ ਅਸੀਂ ਯੂਨੀਲੈਟਰਲੀ ਜਿਹੜਾ ਮੁਸਲਿਮ ਪਰਸਨਲ ਲਾਅ ਨੂੰ ਖਤਮ ਕਰ ਰਹੇ ਹਾਂ, ਅਸੀਂ ਯੂਨੀਫਾਰਮ ਮੈਰਿਜ ਕੋਡ ਲਿਆ ਰਹੇ ਹਾਂ ਜਿਹੜਾ ਉਹਨਾਂ ਦਾ ਪ੍ਰਵਿਊ ਹੀ ਨਹੀਂ ਹੈ। ਔਰ ਜੋ ਜ਼ੁਲਮ ਕੁਕੀ ਕ੍ਰਿਸਚਨ ਕਬੀਲਿਆਂ ਤੇ ਮਾਈਟਾਈ ਕਬੀਲਿਆਂ ਰਾਹੀਂ ਔਰ ਸਿੱਧੀ ਸਟੇਟ ਫੋਰਸ ਨੇ ਕੀਤਾ, ਨਤੀਜਾ ਜਦੋਂ ਮੋਦੀ ਇੱਥੇ ਵੀ ਆਇਆ 400 ਦੇ ਕਰੀਬ ਚਰਚ ਸਾੜੇ ਜਾ ਚੁੱਕੇ ਸੀ, ਕਿਵੇਂ ਔਰਤਾਂ ਨੂੰ ਉਹਨਾਂ ਨੇ ਬੇਪਤ ਕੀਤਾ, ਕਿਵੇਂ ਉਹਨਾਂ ਦਾ ਜਿਹੜਾ ਉਹ ਜ਼ਬਰ ਜਨਾਹ ਉਹਨਾਂ ਦੇ ਨਾਲ ਕੀਤਾ ਗਿਆ। ਮੈਂ ਉਹ ਇੱਕ ਹੌਰੀਫਾਈਂਗ ਐਕਸਪੀਰੀਅੰਸ ਹੈ ਸਾਡੇ ਸਾਹਮਣੇ, ਨਵੰਬਰ 84 ਆ ਜਾਂਦਾ ਜੋ ਅਸੀਂ ਦੇਖਿਆ। ਇਹਦੇ ਬਾਵਜੂਦ ਨਾ ਮੋਦੀ ਨੇ ਮਨੀਪੁਰ ਦੇ ਉੱਤੇ ਕੋਈ ਲਫ਼ਜ਼ ਬੋਲਿਆ, ਨਾ ਉਹਨੇ ਮਨੀਪੁਰ ਨੂੰ ਵਿਜ਼ਿਟ ਕੀਤਾ, ਔਰ ਨਾ ਹੀ ਉੱਥੋਂ ਦੇ ਚੀਫ ਮਿਨਿਸਟਰ ਨੂੰ ਰਿਜ਼ਾਈਨ ਕਰਨ ਤੇ ਮਜਬੂਰ ਕੀਤਾ। ਔਰ ਉੱਥੇ ਕਿਸ ਕਿਸਮ ਦਾ ਕੀ ਚੱਲ ਰਿਹਾ ਉਹਦਾ ਜ਼ਿਕਰ ਥੋੜਾ ਬਹੁਤ USRF ਦੀ ਰਿਪੋਰਟ ਜਾਂ ਡਾਕਟਰ ਸੈਨ ਬਾਰਡਰਸ ਜਾਂ ਯੂਰਪੀਅਨ ਇੱਕ ਦੋ ਗਰੁੱਪਾਂ ਦੀ ਰਿਪੋਰਟ 'ਚ ਮੈਂ ਦੇਖਿਆ, ਪਰ ਅਦਰਵਾਈਜ਼ ਉੱਥੇ ਜੋ ਕੁਛ ਉਹ ਕਰ ਰਹੇ ਨੇ, ਕਿਸ ਲੈਵਲ ਤੇ ਈਸਾਈਆਂ ਨੂੰ ਵਾਪਸ ਹਿੰਦੂ ਬਣਾ ਰਹੇ ਨੇ। ਚਰਚ 400 ਤਾਂ ਉਦੋਂ ਸੀ ਜਦੋਂ ਜੂਨ ਦੇ ਵਿੱਚ
ਇਹ ਵਰਤਾਰਾ ਹੋਇਆ। ਹੁਣ ਤਾਂ ਇਸ ਗੱਲ ਨੂੰ ਜਿਹੜਾ ਹੈ ਉਹ 8 ਮਹੀਨੇ ਤੋਂ ਜ਼ਿਆਦਾ ਦਾ ਪੀਰੀਅਡ ਹੋ ਗਿਆ। ਹੁਣ 2 ਖਬਰਾਂ ਜਿਹੜੀਆਂ ਇਹਨਾਂ 2 ਦਿਨਾਂ ਦੇ ਵਿੱਚ ਮੀਡੀਆ 'ਚ ਆਈਆਂ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਇੱਕ ਲਫ਼ਜ਼ ਜਿਹਨੂੰ ਕੇਓਸ ਕਹਿੰਦੇ ਨੇ, ਅਰਾਜਕਤਾ ਹਿੰਦੀ ਜਾਂ ਪੰਜਾਬੀ ਦੇ ਵਿੱਚ ਜ਼ਿਆਦਾ ਇਸਤੇਮਾਲ ਹੁੰਦਾ ਹੈ, ਅਫਰਾ ਤਫਰੀ, ਗੁੰਡਾਗਰਦੀ, ਰੂਲ ਆਫ ਦਾ ਜੰਗਲ। ਇਹ ਜੇ ਕਹਿਣਾ ਹੋਏ ਵੀ ਇਸ ਵੇਲੇ, ਔਰ ਅੰਗਰੇਜ਼ੀ 'ਚ ਤਾਂ ਇੱਕੋ ਹੀ ਵਰਡ ਮੈਨੂੰ ਲੱਭਿਆ ਜਿਹੜਾ ਅਸੀਂ ਟਾਈਟਲ ਯੂਜ਼ ਕੀਤਾ ਹੈ ਕਿ ਮਨੀਪੁਰ ਇਜ਼ ਥਰੋਨ ਟੂ ਦਾ ਡੌਗਸ। ਜਦੋਂ ਤੁਸੀਂ ਕੁੱਤਿਆਂ ਦੇ ਹਵਾਲੇ ਕੋਈ ਚੀਜ਼ ਕਰ ਦਿੰਦੇ ਹੋ, ਫਿਰ ਕੁੱਤੇ ਤੁਸੀਂ ਦੇਖੋ ਇੱਕ ਜਿਹੜਾ ਬੈਗ ਹੁੰਦਾ ਉਹਦੀਆਂ ਲੀਰਾਂ ਦਾ, ਉਹਨੂੰ ਕੀ ਕਰ ਦਿੰਦੇ ਨੇ, ਔਰ ਜਿਹੜੀ ਚੀਜ਼ ਉਹਨਾਂ ਦੇ ਹੱਥ ਆਂਦੀ ਹੈ, ਈਵਨ ਜੇ ਹਿਊਮਨ ਬੱਚੇ ਤੋਂ ਵੀ ਕੁੱਤੇ ਪੈਂਦੇ ਨੇ ਤੇ ਉਹਦਾ ਕੀ ਹਾਲ ਕਰ ਦਿੰਦੇ ਨੇ। ਔਰ ਹਾਲਾਤ ਇਹ ਬਣ ਗਏ ਕਿ ਈਵਨ ਜਿਹੜੀ ਪੁਲਿਸ ਫੋਰਸ ਸੀ ਦੋਨਾਂ ਦੀ, ਹੁਣ ਜਿਹੜੇ ਮਾਈਤਾਈ ਔਰ ਕੁੱਕੀ ਨੇ, ਉਹਨਾਂ ਨੇ ਕੁੱਕੀਆਂ ਨੂੰ, ਪੁਲਿਸ ਵਾਲਿਆਂ ਨੂੰ ਉਹਨਾਂ ਦੇ ਏਰੀਏ 'ਚੋਂ ਕੱਢ ਕੇ ਮਾਈਤਾਈ ਏਰੀਆ 'ਚ ਭੇਜਤਾ ਵੀ ਜਾਓ ਉੱਥੇ ਮੌਬਸ ਤੁਹਾਨੂੰ ਮਾਰਨਗੀਆਂ। ਤੇ ਇੱਧਰ ਜਿਹੜੇ ਮਾਈਤਾਈ, ਖੁਦ ਮਾਈਤਾਈ ਕਬੀਲਿਆਂ ਵਾਲੇ ਪੁਲਿਸ ਸੀ, ਉਹਨਾਂ ਦਾ ਹਾਲ ਇਹ ਕਰ ਦਿੱਤਾ ਕਿ ਜਿਹੜੇ ਸਿਵਿਲੀਅਨ ਮਾਈਤਾਈ ਗਰੁੱਪ ਦੇ ਦਹਿਸ਼ਤਗਰਦ ਨੇ, ਉਹਨਾਂ ਨੂੰ ਇੰਨਾ ਪਾਵਰਫੁਲ ਕਰਤਾ ਕਿ ਪੁਲਿਸ ਜਿਹੜੀ ਆ ਉਹ ਉਹਨਾਂ ਤੋਂ ਇੰਨੀ ਖੌਫਜ਼ਦਾ ਹੈ, ਉਹ ਉਹਨਾਂ ਦੇ ਕਿਸੇ ਵੀ ਗੁੰਡੇ ਨੂੰ ਗ੍ਰਿਫਤਾਰ ਨਹੀਂ ਕਰਦੀ। ਐਕਸਟੋਰਸ਼ਨ ਵੀ ਚੱਲ ਰਹੀ ਹੈ, ਦੂਜੀ ਵੀ ਚੱਲ ਰਹੀ ਹੈ। ਸੋ ਪਹਿਲਾਂ ਅਸੀਂ ਜਿਹੜਾ ਇਸ ਨੂੰ ਇਹ ਦੇਖੀਏ ਕਿ ਭਈ ਪੁਲਿਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ, ਜਿਹੜੇ ਮਾਈਟਾਈ ਹੈ, ਜਿਹੜਾ ਰੂਲਿੰਗ ਗਰੁੱਪ ਹੈ, ਜਿਹਦੇ ਥੱਲੇ RSS ਆਪਣਾ ਲਾਗੂ ਕਰ ਰਿਹਾ। ਖਬਰ ਦਾ ਹੈਡਲਾਈਨ ਹੈ, ਪੁਲਿਸ ਇਨ ਮਨੀਪੁਰਸ ਵੈਲੀ ਏਰੀਆਜ਼ ਪ੍ਰੋਟੈਸਟ ਵਾਇਲੈਂਸ ਬਾਈ ਰੈਡੀਕਲ ਮਾਈਟਾਈ ਗਰੁੱਪ। Senior Maitai police officer briefly abducted by Arambai 10 Gaul members। 80 ਕੋਈ ਗਰੁੱਪ ਬਣਿਆ, ਉਹ ਆਪਣੇ ਹੀ ਮਾਈਟਾਈ ਕਬੀਲੇ ਦਾ ਜਿਹੜਾ ਪੁਲਿਸ ਅਫਸਰ ਹੈ ਉਹਨੂੰ ਐਬਡਕਟ ਕਰਕੇ ਲੈ ਗਿਆ, ਕਿਉਂਕਿ ਉਹਨੇ ਇਸ 80 ਗਰੁੱਪ ਦੇ ਕਿਸੇ ਗੁੰਡੇ ਨੂੰ ਗ੍ਰਿਫਤਾਰ ਕੀਤਾ ਸੀ। ਉਹਨਾਂ ਦੇ ਆਫੀਸਰਸ ਨੇ ਕਿਹਾ ਕਿ ਪੁਲਿਸ ਫੋਰਸ ਹੈਂਡਸ ਆਰ ਟਾਈਡ ਡਿਊ ਟੂ ਦਾ ਗਰੁੱਪਸ ਪੋਪੂਲੈਰਿਟੀ ਵਿਦ ਦਾ ਲੋਕਲ ਰੈਜ਼ੀਡੈਂਟਸ। ਪੁਲਿਸ ਜੇ ਕਿਸੇ ਦੋਸ਼ੀ ਨੂੰ ਫੜਨਾ ਵੀ ਚਾਹੁੰਦੀ ਹੈ, ਉਹ ਆ ਕੇ ਛੁਡਾ ਕੇ ਲੈ ਜਾਂਦੇ ਨੇ, ਤਾਂ ਉਹਨਾਂ ਨੂੰ ਕਿਡਨੈਪ ਕਰਕੇ ਰੱਖਿਆ ਹੋਇਆ। ਔਰ ਇਸ ਦਾ ਨਤੀਜਾ ਇਹ ਹੈ ਕਿ ਪੁਲਿਸ ਪਰਸਨਲ ਅਕ੍ਰੋਸ ਦਾ ਮਾਈਟਾਈ ਡੋਮੀਨੇਟਡ ਵੈਲੀ ਡਿਸਟ੍ਰਿਕਟਸ ਆਫ ਮਨੀਪੁਰ laid down arms on February 28th to protest against the abduction of a police officer by members of Arambai Tangol radical। ਉਹਨਾਂ ਨੇ ਹਥਿਆਰ ਰੱਖਤੇ ਸਾਰੇ ਮਾਈਟਾਈ ਰੂਲਿੰਗ ਕਲਾਸ ਵਾਲਿਆਂ ਦੇ ਪੁਲਿਸ ਅਫਸਰ। ਉਹਨਾਂ ਨੇ ਕਿਹਾ ਕਿ ਜੀ ਆ 27 ਫਰਵਰੀ ਨੂੰ 200 ਹਥਿਆਰਬੰਦ ਗੁੰਡੇ ਜਿਹੜੇ ਨੇ, ਉਹ ਐਡੀਸ਼ਨਲ ਸੁਪਰਡੈਂਟ ਆਫ ਪੁਲਿਸ, ਉਹਦਾ ਨਾਮ ਵੀ ਦਿੱਤਾ ਇੰਫਾਲ ਈਸਟ, ਉੱਥੇ ਆਏ। ਉਹਨਾਂ ਨੇ ਕਿਹਾ ਜੀ ਆ ਜਿਹੜਾ ਰੋਬਿਨ ਤੁਸੀਂ ਫੜਿਆ ਸਾਡਾ, ਇਹਨੂੰ ਛੱਡੋ, ਜਿਹਨੂੰ ਪੁਲਿਸ ਨੇ ਫੜਿਆ ਸੀ। ਔਰ ਇਸੇ ਇਨਸੀਡੈਂਟ ਦੇ ਚਲਦੇ ਐਡੀਸ਼ਨਲ SP ਐਂਡ ਵਨ ਆਫ ਹਿਸ ਐਸਕॉर्ट्स ਵਰ ਐਬਡਕਟਡ ਬਾਈ ਦਾ ਆਰਮਡ ਮਿਸਕ੍ਰੀਐਂਟਸ। ਉਹਨਾਂ ਨੂੰ ਵੀ ਉਹ ਐਬਡਕਟ ਕਰਕੇ ਲੈ ਗਏ। ਬਾਅਦ 'ਚ ਉਹਨਾਂ ਨੂੰ ਬਚਾਇਆ ਗਿਆ ਔਰ ਉਹਨਾਂ ਨੇ ਹਥਿਆਰ ਰੱਖ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਜੀ our hands are tied, none of the civil society groups have come out to our support, we are stopped from taking action against। ਕਿ ਭਾਈ ਅਸੀਂ ਕੀ ਕਰਨਾ ਹੁਣ। ਇਹ ਤਾਂ ਉਸ ਮਾਈਟਾਈ ਕਬੀਲੇ ਦੇ ਆਫੀਸਰਸ ਦਾ ਹਾਲ ਹੈ ਜਿਨ੍ਹਾਂ ਨੂੰ RSS ਸਪੋਰਟ ਕਰਕੇ ਕੁੱਕੀ ਕਬੀਲੇ ਦੀ ਸਫਾਈ ਕਰ। ਹੁਣ ਕੁੱਕੀ ਕਬੀਲੇ ਦਾ ਹਾਲ ਸੁਣ ਲਓ ਜੀ। ਕੁੱਕੀ ਜ਼ੋਮੀ ਪੁਲਿਸ ਆਫੀਸਰਸ ਅਪੀਲ ਅਗੇਂਸਟ ਟ੍ਰਾਂਸਫਰਸ ਟੂ ਮਾਈਟਾਈ ਏਰੀਆਜ਼। Manipur government says they are being promoted. Indigenous tribal leaders form rights to Union Home Minister calling this move a ploy। ਹੁਣ 100 ਤੋਂ ਜ਼ਿਆਦਾ ਜਿਹੜੇ ਕੁੱਕੀ ਪੁਲਿਸ ਆਫੀਸਰਸ ਨੇ, over 100 ਕੁੱਕੀ ਜ਼ੂਮੀ ਪਰਸਨਲ ਆਫ ਮਨੀਪੁਰ ਪੁਲਿਸ, ਮਨੀਪੁਰ ਰਾਈਫਲਸ and Indian Reserve battalions have approached the indigenous tribal leaders। ਉਹਨਾਂ ਨੇ ਕਿਹਾ ਜੀ ਸਾਨੂੰ ਮਰਵਾ ਰਹੇ ਨੇ, ਸਾਨੂੰ ਇਹ ਕਹਿ ਕੇ ਜੀ ਤੁਹਾਡੀ ਪ੍ਰਮੋਸ਼ਨ ਅਸੀਂ ਕਰ ਰਹੇ ਹਾਂ। ਉਹ ਜੰਗਲਾਂ ਚੋਂ ਕੱਢ ਕੇ ਉਸ ਵੈਲੀ ਦੇ ਵਿੱਚ ਭੇਜ ਰਹੇ ਨੇ, ਜਿਸ ਵੈਲੀ ਦੇ ਵਿੱਚ ਜਿਹੜੇ ਮਾਈਟਾਈ ਆਪਣੇ ਆਫੀਸਰ ਨੇ ਉਹ ਕਿਡਨੈਪ ਹੋ ਰਹੇ ਨੇ। ਇਹ ਸਾਰੀ ਖਬਰ ਇਹਦੇ ਹੀ ਹੈ ਕਿ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹਦੇ ਕੋਲੋਂ ਤਾਂ ਨੌਕਰੀ ਛੱਡ ਦਿਆਂਗੇ। ਔਰ 170 ਤੋਂ ਜ਼ਿਆਦਾ ਪਰਸਨਲ ਜਿਹੜੇ ਨੇ ਉਹਨਾਂ ਨੂੰ ਉੱਥੋਂ ਕੱਢ ਕੇ ਉਧਰ ਭੇਜ ਰਹੇ ਨੇ। ਸੋ ਜਿੱਥੇ ਹੁਣ ਗੱਲ ਇਹੀ ਭਾਈ ਗੁਰਦਾਸ ਜੀ ਦੀ, ਜਦੋਂ ਇਹ ਵਾਰ ਮਨ ਚ ਆਉਂਦੀ ਹੈ ਕਿ ਭਾਈ ਜੇ ਵਾੜ ਖੇਤ ਨੂੰ ਖਾਣ ਤੇ ਆ ਜਾਏ, ਪਹਿਰੂਆ ਪਹਿਰੇਦਾਰ ਉਹੀ ਘਰ ਭੰਨਣ ਤੇ ਆ ਜਾਏ, ਤੇ ਮਾਂ ਹੀ ਪੁੱਤ ਨੂੰ ਜ਼ਹਿਰ ਦੇਣ ਤੇ ਆ ਜਾਏ, ਤੇ ਫਿਰ ਕਿਆ ਪੁੱਤ ਵਿਚਾਰਾ, ਫਿਰ ਕੀ ਹੋਏਗਾ। ਸੋ ਇੱਥੇ ਜਿਹੜੀ ਇਹਨਾਂ ਦੀ RSS ਦੀ ਗੰਦੀ ਨੀਤੀ, ਜਿਹਦੇ ਚ ਇਹਨਾਂ ਨੂੰ ਕੋਈ
ਰੱਬ ਤਾਂ ਕੀ ਕਿਸੇ ਦਾ ਵੀ ਕੋਈ ਖੌਫ ਨਹੀਂ ਹੈ, ਉਹਨਾਂ ਨੂੰ ਹੈ ਹੀ ਨਹੀਂ ਕਿ ਬਈ ਕੋਈ ਅਕਾਊਂਟੇਬਿਲਟੀ ਹੈ। ਬਲੱਡ ਸ਼ੈਡ ਹੋ ਰਿਹਾ ਔਰ ਜਿਹੜਾ ਦੇਸ਼ ਦਾ ਰਾਜਾ ਹਿੰਦੂ ਹਿਰਦੇ ਸਮਰਾਟ ਬਣਿਆ ਹੋਇਆ ਹੈ ਉਹ ਵਿਸ਼ਨੂੰ ਭਗਵਾਨ ਖੁਦ ਜਿਹੜਾ ਹੈ ਬਣ ਕੇ ਕਦੇ ਅਯੁੱਧਿਆ ਕਦੇ ਦਵਾਰਕਾ ਕਦੇ ਉਹ ਪਾਣੀ ਦੇ ਥੱਲੇ ਗੋਤੇ ਖਾਂਦਾ ਕਿ ਜੀ ਮੁਝੇ ਦਰਸ਼ਨ ਹੋ ਗਏ, ਦਵਾਰਕਾ 'ਚ ਮੈਂ ਪਹੁੰਚ ਗਿਆ, ਹੁਣ ਤਮਿਲਨਾਡੂ 'ਚ ਪਹੁੰਚਿਆ ਹੋਇਆ, ਫਿਰ ਇਹਨੇ ਕਸ਼ਮੀਰ ਨੂੰ ਜਾਣਾ। ਉਹ ਐਂ ਕਰ ਰਿਹਾ ਕਿ ਬਾਈ ਉਹ ਜਿਵੇਂ ਜੰਗਲ ਜਿਹੜਾ ਹੈ ਉਹ ਉਸ ਦੀ ਕਹਾਣੀ ਜਿਹੜੀ ਹੈ ਉਹ ਰੋਮ ਦੇ ਹਵਾਲੇ ਨਾਲ ਹੁੰਦੀ ਹੈ ਕਿ ਰੋਮ ਵਾਸ ਬਰਨਿੰਗ ਲਾਈਕ ਦਾ ਵਾਈਲਡ ਫਾਇਰ ਐਂਡ ਨੀਰੋ ਵਾਸ ਪਲੇਇੰਗ ਦਾ ਫਲੂਟ। ਨੀਰੋ ਜਿਹੜਾ ਹੈ ਉਹ ਆਪਣਾ ਬੰਸਰੀ ਵਜਾ ਰਿਹਾ, ਉਹ ਕਹਿ ਰਿਹਾ ਵਾਹ 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 ਭਾਰਤ ਸਰਵੋਪਰੀ ਹੋ ਗਿਆ, ਭਾਰਤ ਨया ਭਾਰਤ ਅੰਮ੍ਰਿਤ ਕਾਲ। ਇਹ ਅੰਮ੍ਰਿਤ ਕਾਲ ਦੇ ਨਾਂ ਥੱਲੇ ਇਹ ਸਭ ਕੁਝ ਚੱਲ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਹੈ ਕਿ ਗਜ਼ਾ ਵਿੱਚ ਰਮਜ਼ਾਨ ਦੇ ਮਹੀਨੇ ਦੌਰਾਨ ਟੈਂਪਰੇਰੀ ਸੀਜ਼ਫਾਇਰ ਹੋ ਸਕਦਾ ਹੈ ਜੇ ਹਮਾਸ ਵੱਲੋਂ ਅਗਵਾ ਕੀਤੇ ਗਏ ਇਜ਼ਰਾਈਲਾਂ ਨੂੰ ਰਿਹਾ ਕਰਨ ਸੰਬੰਧੀ ਸਮਝੌਤਾ ਹੋ ਗਿਆ। ਅਫਸੋਸ ਇਸ ਗੱਲ ਦਾ ਹੈ ਕਿ ਇਜ਼ਰਾਈਲ ਫਲਸਤੀਨੀਆਂ ਦੀ ਨਸਲਕੁਸ਼ੀ ਨੀਤੀ ਨੂੰ ਫੌਜੀ ਤਾਕਤ ਨਾਲ ਲਾਗੂ ਕਰ ਰਿਹਾ ਹੈ, ਪਰ ਪੱਛਮੀ ਤਾਕਤਾਂ ਟੈਂਪਰੇਰੀ ਸੀਜ਼ਫਾਇਰ ਦੇ ਨਾਂ ਥੱਲੇ ਗੋਂਗਲੂਆਂ ਤੋਂ ਮਿੱਟੀ ਝਾੜ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਇਸ ਵੇਲੇ ਦੁਨੀਆ ਦੇ ਵਿੱਚ ਜਿਹੜੇ ਦੋ ਹੌਟ ਸਪੌਟ ਅਮਰੀਕਨ ਨੀਤੀ ਦੇ ਪੱਖ ਤੋਂ ਵੀ ਔਰ ਪੱਛਮੀ ਮੁਲਕਾਂ ਦੇ ਪੱਖ ਤੋਂ ਵੀ ਕ੍ਰੀਏਟ ਹੋਏ ਜਾ ਰਿਹਾ। 2 ਸਾਲ ਪਹਿਲਾਂ ਸ਼ੁਰੂ ਹੋਈ ਰੂਸ ਯੂਕਰੇਨ ਜੰਗ ਜੀ, ਜਿਹੜੀ ਉਸ ਪੜਾਅ ਤੇ ਹੈ ਕਿ ਰੂਸ ਨੂੰ ਕੋਈ ਫਰਕ ਨਹੀਂ ਪੈਂਦਾ, ਉਹਦਾ ਕੋਈ ਇਕਨੋਮਿਕਲ ਹਾਰਮ ਵੀ ਨਹੀਂ ਹੋਇਆ। ਯੂਕਰੇਨ ਡਰੇਨ ਆਊਟ ਹੋ ਰਿਹਾ ਹੈ, ਮੌਤਾਂ ਵੀ ਹੋ ਰਹੀਆਂ ਨੇ ਔਰ ਕੋਈ ਭਵਿੱਖ 'ਚ ਜਿੱਤ ਦੀ ਆਸ ਵੀ ਨਹੀਂ ਹੈ। ਹਾਲਾਂਕਿ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੇ ਕਿਹਾ ਕਿ ਜੀ ਉੱਥੇ ਨੈਟੋ ਫੋਰਸਿਸ ਜਾਣ ਤਾਂ ਇੱਕਦਮ ਈਵਨ ਅਮਰੀਕਾ ਪੱਛਮੀ ਮੁਲਕਾਂ ਨੇ ਵੀ ਉਹਦੇ ਤੋਂ ਪਾਲਾ ਝਾੜਿਆ, ਆਪਣਾ ਪੱਲਾ ਝਾੜਿਆ ਔਰ ਰੂਸ ਨੇ ਵੀ ਨਾਲ ਦੀ ਨਾਲ ਧਮਕੀ ਦਿੱਤੀ। ਪਰ ਦੂਸਰਾ ਜਿਹੜਾ ਇਹ ਤਾਂ ਯੂਕਰੇਨ ਵਾਲੀ ਤਾਂ ਬਹੁਤ ਹੱਦ ਤੱਕ ਆਪਸੇ ਹਿੜੀ ਜੰਗ ਹੈ ਜੇ ਤੁਸੀਂ ਅਮਰੀਕਨ ਨੀਤੀ ਜਾਂ ਨੈਟੋ ਦੇ ਹਵਾਲੇ ਨਾਲ ਕਹੋ। ਪਰ ਜਿਸ ਹੱਦ ਤੱਕ ਗਜ਼ਾ ਦੇ ਵਿੱਚ ਇਜ਼ਰਾਈਲੀ ਜ਼ੁਲਮਾਂ ਦੀ ਕਹਾਣੀ ਹੈ, ਹਾਲਾਂ ਅਸੀਂ ਗੱਲ ਕਰਦੇ ਵੀ ਹਾਂ ਲਗਾਤਾਰਤਾ ਨਾਲ, ਕਈ ਵਾਰ ਸਕਿਪ ਵੀ ਕਰਦੇ ਹਾਂ। ਦੁੱਖ ਹੁੰਦਾ ਦੇਖ ਕੇ ਕਿਵੇਂ ਜਿਸ ਬੱਚੀ ਦੇ ਨਾਲ ਕੋਈ ਇੰਟਰਵਿਊ 8-10 ਸਾਲ ਦੀ ਦਾ ਕਿਸੇ ਦਾ ਪਹਿਲਾਂ ਆਇਆ ਹੁੰਦਾ, 2 ਦਿਨ ਬਾਅਦ ਖਬਰ ਹੁੰਦੀ ਵੀ ਉਹ ਵੀ ਮਾਰੀ ਗਈ। ਕਿਵੇਂ ਬੱਚੇ ਡਰਦੇ ਨੇ ਔਰ ਈਵਨ ਉਹ ਜਿਹੜੇ ਉਹਨਾਂ ਸਲਮਸ ਤੋਂ ਵੀ ਬਦਤਰ ਹਾਲਤ ਦੇ ਵਿੱਚ ਬੰਬਾਂ ਦੀ ਆਵਾਜ਼ ਦੇ ਵਿੱਚ ਬੱਚੇ ਪੜ ਰਹੇ ਨੇ। ਉਹਨਾਂ ਦੇ ਮਾਪਿਓ ਕਹਿੰਦੇ ਨੇ ਜੀ ਅਸੀਂ ਇਹਨਾਂ ਨੂੰ ਬਿਜ਼ੀ ਰੱਖਦੇ ਹਾਂ ਤਾਂ ਕਿ ਬੰਬਾਂ ਦੀ ਆਵਾਜ਼ ਤੋਂ ਡਰਨਾ। ਉਹ ਵੀ ਨਹੀਂ ਪਤਾ ਵੀ ਕਦੋਂ ਆ ਕੇ ਉਹਨਾਂ ਦੇ ਸਿਰ ਤੇ ਡਿੱਗਣਾ। ਹੁਣ ਇਸ ਸਭ ਦੇ ਚਲਦਿਆਂ ਅਮਰੀਕਾ ਨੇ ਈਵਨ ਜੇ ਅਰਬ ਮੁਲਕਾਂ ਵੱਲੋਂ UN ਸਿਕਿਉਰਿਟੀ ਕੌਂਸਲ ਦੇ ਵਿੱਚ ਮਤਾ ਲਿਆਂਦਾ ਗਿਆ ਕਿ ਭਾਈ ਪਰਮਾਨੈਂਟ ਸੀਜ਼ ਫਾਇਰ ਕਰੋ ਔਰ ਹਮਾਸ ਦੇ ਨਾਲ ਗੱਲਬਾਤ ਜੋ ਚੱਲ ਹੀ ਰਹੀ ਹੈ, ਇਜਿਪਟ ਵੀ ਔਰ ਕਤਰ ਵੀ ਔਰ ਅਮਰੀਕਾ ਵੀ ਆਪਣਾ ਰੋਲ ਅਦਾ ਕਰ ਰਿਹਾ। ਪਰ
ਅਮਰੀਕਾ ਇੱਕ ਪਾਸੇ ਇਕੱਲਾ ਮੁਲਕ ਰਹਿ ਗਿਆ, ਯੂਕੇ ਨੇ ਉਸ ਵੋਟ ਤੋਂ ਐਬਸਟੇਨ ਕੀਤਾ। 13 ਮੁਲਕਾਂ ਨੇ ਕਿਹਾ ਵੀ ਸੀਜ਼ ਫਾਇਰ ਜਿਹੜੀ ਹੈ ਪਰਮਾਨੈਂਟ ਹੋਣੀ ਚਾਹੀਦੀ ਹੈ, ਪਰ ਅਮਰੀਕਾ ਨੇ ਉਹਨੂੰ ਵੀਟੋ ਕਰ ਦਿੱਤਾ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਹਾਲਾਂ ਮੀਡੀਆ 'ਚ ਇਹ ਵੀ ਖਬਰਾਂ ਨੇ ਕਿ ਜੀ ਬਾਈਡਨ ਔਰ ਨੈਤਨਯਾਹੂ ਦੇ ਵਿੱਚ ਬਹੁਤ ਮਤਭੇਦ ਨੇ, ਨੈਤਨਯਾਹੂ ਸੁਣ ਹੀ ਨਹੀਂ ਰਿਹਾ ਬਾਈਡਨ ਦੀ। ਇਹ ਵੀ ਅੱਜ BBC ਨੇ ਜਾਂ ਕਿਸੇ ਨੇ ਸਟੋਰੀ ਪਲਾਂਟ ਕੀਤੀ ਹੋਈ ਸੀ ਕਿ ਜੀ ਈਵਨ ਜਿਹੜੀ ਪ੍ਰੋ ਇਜ਼ਰਾਈਲ ਲੌਬੀ ਹੈ ਅਮਰੀਕਾ 'ਚ, ਉਹ ਬਾਈਡਨ ਨੂੰ ਹਰਾਉਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਬਾਈਡਨ ਜਿਹੜਾ ਉਹ ਜ਼ਿਆਦਾ ਪ੍ਰੈਸ਼ਰਾਈਜ਼ ਕਰ ਰਿਹਾ ਇਜ਼ਰਾਈਲ ਨੂੰ ਕਿ ਜਿਹੜਾ ਰੋਕ ਦਿਓ ਜੰਗ ਨੂੰ। ਹਾਲਾਂ ਮਿਸ਼ੀਗਨ ਜਿੱਥੇ ਇੱਕ ਵੱਡੀ ਪੋਪੂਲੇਸ਼ਨ ਮੁਸਲਮਾਨਾਂ ਦੀ ਹੈ ਔਰ ਖ਼ਾਸ ਤੌਰ ਤੇ ਅਰਬ ਰੀਜਨ ਦੇ, ਉੱਥੇ ਬਾਈਡਨ ਦੀ ਪ੍ਰਾਇਮਰੀ ਨੂੰ ਲੈ ਕੇ ਵੀ ਉੱਥੇ ਕਾਫੀ ਚੱਲ ਰਿਹਾ ਸੀ। ਹਾਲਾਂ ਬਾਈਡਨ ਨੇ 80% ਵੋਟਾਂ ਉੱਥੋਂ ਲਈਆਂ ਨੇ, ਉੱਥੋਂ ਪ੍ਰਾਇਮਰੀ ਜਿੱਤੀ ਹੈ। ਹਾਲਾਂ ਉੱਥੇ ਇੱਕ ਪੂਰੀ ਕੈਂਪੇਨ ਸੀ ਕਿ ਜੋ ਬਾਈਡਨ ਮਿਡਲ ਈਸਟ 'ਚ ਕਰ ਰਿਹਾ ਹੈ ਇਸ ਨੂੰ, ਪਰ ਉਹਨਾਂ ਵਿਚਾਰਿਆਂ ਦੇ ਸਾਹਮਣੇ ਵੀ ਕੀ ਚੋਇਸ ਹੋਣੀ ਹੈ। ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਬਿਟਵੀਨ ਦਾ ਰੌਕ ਐਂਡ ਦਾ ਸੀ। ਉਹਨੂੰ ਲੱਗਦਾ ਵੀ ਜੇ ਬਾਈਡਨ ਗਿਆ ਤਾਂ ਟਰੰਪ ਆਏਗਾ। ਟਰੰਪ ਤਾਂ ਬਿਲਕੁਲ ਹੀ ਜਿਹੜੀਆਂ ਨੀਤੀਆਂ ਮਿਡਲ ਈਸਟ ਜਾਂ ਇਜ਼ਰਾਈਲ ਨੂੰ ਲੈ ਕੇ ਨੇ ਉਹ ਤਾਂ ਟੋਟਲ ਐਕਸਟ੍ਰੀਮ ਤੇ ਖੜਾ, ਸੋ ਲੈ ਦੇ ਕੇ ਫਿਰ ਬਾਈਡਨ ਦੇ ਹੱਕ 'ਚ ਹੀ ਭੁਗਤੇ ਨੇ। ਪਰ ਬਾਈਡਨ ਨੇ ਇਹ ਸਾਰੀ ਮਿਸ਼ੀਗਨ ਪ੍ਰਾਇਮਰੀ ਜਾਣ ਤੋਂ ਪਹਿਲਾਂ ਇੱਕ ਲੋਲੀਪੌਪ ਜ਼ਰੂਰ ਥਰੋ ਕੀਤਾ। ਉਹਨੇ ਕਿਹਾ ਜੀ ਗੱਲ ਚੱਲ ਰਹੀ ਹੈ, ਕਿਉਂਕਿ 10 ਮਾਰਚ ਦੇ ਨੇੜੇ ਤੇੜੇ ਰਮਜ਼ਾਨ, ਜਿਹਨੂੰ ਅਸੀਂ ਰਮਜ਼ਾਨ ਕਹਿੰਦੇ ਹਾਂ, ਇਨਫੈਕਟ ਓਰੀਜਨਲ ਲਫ਼ਜ਼ ਅਰਬੀ ਦੇ ਵਿੱਚ ਰਮਾਦਾਨ ਹੈ, ਇਸ ਲਈ ਜੇ ਤੁਸੀਂ ਟਾਈਪ ਕਰਦੇ ਆ ਰਮਜ਼ਾਨ ਸਪੈਲ ਕਰੋਗੇ ਤੇ ਉਹਨੂੰ ਗਲਤੀ ਕੱਢ ਦਿੰਦਾ, ਉਹ ਰਮਾਦਾਨ ਹੀ ਕਹਿੰਦੇ ਨੇ। ਸੋ ਉਹ ਸ਼ੁਰੂ ਹੋਣ ਤੋਂ ਪਹਿਲਾਂ ਕਿ ਜੀ, ਲੇਕਿਨ ਉਹਨੇ ਬਾਈਡਨ ਨੇ ਕਿਹਾ ਜੀ ਇਹ ਤਾਂ ਹੀ ਪੋਸੀਬਲ ਹੈ, ਜਿਹੜੀ ਡੀਲ ਹੈ ਉਹਦੇ 'ਚ ਜਿਹੜੇ ਕੁਝ ਹੌਸਟੇਜ ਬਚੇ ਹੋਏ ਨੇ ਉਹਨਾਂ ਨੂੰ ਹਮਾਸ ਵਾਲੇ ਰਿਲੀਜ਼ ਕਰ ਦੇਣ, ਪਰ ਉਹ ਵੀ ਟੈਂਪਰੇਰੀ ਕਿ ਜੀ ਰਮਜ਼ਾਨ ਦਾ ਫਿਰ ਸ਼ੁਰੂ ਹੋਏ। ਇਜ਼ਰਾਈਲ ਦਾ ਜਿਹੜੀ ਨੀਤੀ ਹੈ ਕਿ ਇਹਨੂੰ ਸਾਫ਼ ਕਰ ਦਿਓ ਸਾਰਿਆਂ ਨੂੰ ਔਰ ਇਹਨੂੰ ਐਕਸਟੈਂਡਡ ਟੈਰੀਟਰੀ ਆਪਣੀ ਬਣਾਓ। ਕੱਲਾ ਇਹੀ ਨਹੀਂ ਹੈ, ਅਸੀਂ ਦੇਖਦੇ ਹਾਂ ਕਿ ਵੀ ਨਾਲ ਦੀ ਨਾਲ ਉਹ ਐਲਾਨ ਕਰ ਰਹੇ ਨੇ ਕਿ ਵੀ ਵਿਲ ਬਿਲਡ 3300 ਨਿਊ ਹੋਮਸ ਇਨ ਵੈਸਟ ਬੈਂਕ। ਗਜ਼ਾ ਆਪਣੀ ਥਾਂ ਤੇ, ਪਰ ਇਹ ਜਿਹੜੀ ਇਲੀਗਲ ਸੈਟਲਮੈਂਟਸ ਕਰ ਰਹੇ ਨੇ ਉਹ ਲਗਾਤਾਰ ਇਸ ਜੰਗ ਦੇ ਵਿਚਾਲੇ ਵੀ ਜਿੱਥੇ ਭਰਪੂਰ ਨਸਲਕੁਸ਼ੀ ਕਰ ਰਹੇ ਨੇ। Israel plans to build more than 3,300 new homes in settlements in Israeli occupied West Bank in response to a fatal Palestinian shooting attack, a senior cabinet minister said. और उन्होंने कहा the decision is bound to frustrate Washington at a time of growing tensions over the coast. ਹੁਣ ਉਹ ਕੋਈ ਬਹਾਨਾ ਲੱਭਦੇ ਨੇ, ਦੇਖੋ ਜੀ ਸਾਡੇ ਤੇ ਅਟੈਕ ਕੀਤਾ, ਅਸੀਂ ਹੁਣ ਜਿਹੜੀਆਂ 3,300 ਹੋਰ ਉੱਥੇ ਕਾਲੋਨੀਜ਼ ਬਣਾਵਾਂਗੇ। ਔਰ ਇਸ ਸਾਰੇ ਦੇ ਚੱਲਦੇ ਆ ਬਾਈਡਨ ਦਾ ਤਾਂ ਇਹ ਸਟੇਟਮੈਂਟ ਬੜੀ ਕੈਰੀ ਹੋਈ, ਇਜ਼ਰਾਈਲ ਰੈਡੀ ਟੂ ਹਾਲਟ ਵਾਰ ਇਨ ਗਾਜ਼ਾ ਡਿਊਰਿੰਗ ਰਮਾਦਾਨ ਇਫ ਹੌਸਟੇਜ ਡੀਲ ਇਜ਼ ਰੀਚਡ। ਬਾਈਡਨ ਇਹ ਹੈਲਪਲੈਸਨੈਸ ਹੈ, ਇਹਨਾਂ ਦੀ ਨੀਤੀ ਹੈ, ਹੁਣ ਰੱਬ ਜਾਣਦਾ ਜਾਂ ਇਹ ਜਾਣਦੇ ਨੇ, ਨਹੀਂ ਤਾਂ ਕਿੱਡਾ ਜਿਹੜੇ ਉਹ ਐਮਨੀਸ਼ਨ ਵੀ ਉਹਨਾਂ ਦਾ ਅਮਰੀਕਾ ਤੋਂ ਜਾ ਰਿਹਾ ਹੈ। 10-12 ਬਿਲੀਅਨ ਡਾਲਰ ਪਹਿਲੀ ਸਟੇਜ ਤੇ 2 ਹਫ਼ਤੇ ਬਾਅਦ ਹੀ ਅਮਰੀਕਾ ਨੇ ਦਿੱਤੇ, ਤੇ ਇਹਦੇ ਬਾਵਜੂਦ ਜੇ ਉਹ ਮੈਂ ਨਾ ਮਾਨੂ ਦੀ ਲਾਈਨ ਰੱਖਦਾ ਔਰ ਉਹਦੇ ਚ ਵੀ ਆਉਂਦਾ ਦੇਰ ਵਾਜ਼ ਨੋ ਇਮੀਡੀਏਟ ਇਜ਼ਰਾਈਲੀ ਰਿਐਕਸ਼ਨ ਟੂ US ਪ੍ਰੈਜ਼ੀਡੈਂਟਸ ਕਮੈਂਟਸ, ਕਿ ਉਹ ਪ੍ਰੈਜ਼ੀਡੈਂਟ ਕਮੈਂਟ ਕਰ ਰਿਹਾ ਇਜ਼ਰਾਈਲ, ਉਹ ਕਹਿ ਰਿਹਾ ਜੀ ਅਸੀਂ ਤਾਂ ਵੈਸਟ ਬੈਂਕ ਦੇ ਵਿੱਚ ਵੀ ਜਿਹੜੀਆਂ ਸੈਟਲਮੈਂਟ ਬਣਾਵਾਂਗੇ। ਪਰ ਹੈਵਿੰਗ ਸੈਡ ਦੈਟ, ਸਟੇਟ ਦੀਆਂ ਕੀ ਪਾਲਿਸੀਜ਼ ਨੇ ਉਹ ਤਾਂ ਜਵਾਬਦੇਹ ਹੋਣਗੇ ਲੋਕਾਂ ਨੂੰ ਵੀ, ਲੇਕਿਨ ਆਫਰੀਨ ਹੈ ਅਮਰੀਕਨ ਸਪਿਰਿਟ ਦੇ ਉੱਤੇ। ਹਾਲਾਂਕਿ ਇੱਕ ਬੜੀ ਦੁਖਦਾਈ ਹੈ ਖਬਰ ਸੀ, 4-5 ਦਿਨ ਪਹਿਲਾਂ ਹੀ ਇੱਕ ਅਮਰੀਕਨ 에ਅਰ ਫੋਰਸ ਦਾ ਯੰਗ ਮੈਨ ਜਿਹੜਾ ਵਾਕ ਕਰ ਰਿਹਾ, ਉਹਦੇ ਹੱਥ ਦੇ ਵਿੱਚ ਤੇਲ ਦਾ ਕੁੱਪਾ ਜਿਹਾ ਫੜਿਆ ਹੋਇਆ, ਔਰ ਉਹ ਕਹਿ ਰਿਹਾ ਕਿ ਬਈ ਇਹ ਸਾਡੇ ਲਈ ਟੋਲਰੇਬਲ ਨਹੀਂ ਹੈ ਕਿ ਭਾਈ ਕਿਵੇਂ ਜਿਹੜਾ ਨਸਲਕੁਸ਼ੀ ਹੋ ਰਹੀ ਹੈ ਫਲਸਤੀਨੀਆਂ ਦੀ, ਅਸੀਂ ਇਹਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਮੈਂ ਬਹੁਤ ਇਸ ਨੂੰ, ਮੈਂ ਬਿਲਕੁਲ ਇਸ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਔਰ ਉਹ ਤੁਰਦਾ ਇਜ਼ਰਾਈਲੀ ਐਮਬੈਸੀ ਦੇ ਸਾਹਮਣੇ ਵਾਸ਼ਿੰਗਟਨ DC 'ਚ ਪਹੁੰਚ ਜਾਂਦਾ ਹੈ ਔਰ ਉਸ ਤੇਲ ਨੂੰ ਪਾ ਕੇ ਅੱਗ ਲਾ ਲੈਂਦਾ ਆਪਣੇ ਆਪ ਨੂੰ। ਹਾਲਾਂ ਉਹਨੂੰ ਬਚਾਉਣ ਲਈ ਉਹ ਆਉਂਦੇ ਨੇ ਪਰ ਉਹਦੀ ਡੈਥ ਹੋ ਜਾਂਦੀ ਹੈ। ਔਰ ਉਸਨੇ ਜਿਹੜਾ ਉਸ ਦੀ ਉਹ ਰਿਕਾਰਡਿੰਗ ਪੂਰੀ ਕੀਤੀ ਹੈ ਉਹਨੇ, ਔਰ ਮੈਂ ਵੀ ਸੁਣੀ, ਮੈਂ ਕਿਹਾ ਵੀ ਇਹ ਵੀ ਯੰਗ ਹੈਂਡਸਮ ਮੈਨ 20-22 ਸਾਲ, ਔਰ ਇਹ ਖਬਰ ਵੀ ਸਾਰੇ ਪਾਸੇ ਗਈ, ਐਰੋਨ ਬੁਸ਼ਨੈਲ, white American, US airman dies after setting himself on fire outside Israeli embassy in Washington DC।
और ये 25 साल का और सैन एंटोनियो टैक्सास का रहने वाला। और उन्हें क्या बिफोर सेटिंग हिमसेल्फ ऑन फायर ही सैड ही वुड नो लॉन्गर बी कंप्लिसिट इन जेनोसाइड। उन्हें कहा मैं इस जेनोसाइड का हिस्सा नहीं बनना चाहता। और वो वीडियो जी लाइव एयर हो रही सी जो वो वॉक कर रहा सी और उन्हें अपना नाम दसिया, उन्हें अपना एयरफोर्स का सर्विंग नंबर दसिया और उन्हें क्या ही वाज अबाउट टू एंगेज इन एन एक्सट्रीम एक्ट ऑफ प्रोटेस्ट कि मैं प्रोटेस्ट कर रहे हैं और एक्सट्रीम कर रहे हैं। और आफ्टर सेटिंग हिमसेल्फ ऑन फायर ही रिपीटेडली शाउटेड फ्री फलस्तीन, फ्री फलस्तीन। ये है। और अमरीका डीसी होए न्यूयॉर्क 2-2 लाख बंदा है जिहदे च मेजोरिटी वाइट अमेरिकन हुंदे ने जां अफ्रीकन अमेरिकन हुंदे ने और उन्होंने ये कह के कि भाई फलस्तीनी पर ये तो स्पिरिट है लोगों की। पर दूसरे पासे जो कुछ वापर है और ये सब जो तमाशबीन बनया इंडिया है और वो हालां हुण इलीगल सैटलमेंट्स नूं लैके एंटनी ब्लिंकन सैकटरी ऑफ स्टेट ने कहा न्यू इजरायली सैटलमेंट्स इन वेस्ट बैंक आर इलीगल एंड इनकंसिस्टेंट विद इंटरनेशनल लॉ। एंटनी ब्लिंकन के जी गैर कानूनी ने और इनकंसिस्टेंट ने। लेकिन कौन कहे कि भाई तुसी इनू रोको जे अमरीका का भी दबाव जिहदे पैसे और वैपन इस्तेमाल हो रहे हैं और इस सारे च तमाशबीन बनाए इंडिया। इंडिया वॉइसेस ग्रेट कंसर्न ओवर सिचुएशन इन war ravaged Gaza. India has long believed in two-state solution. Today many more countries in the world feel not just that the two-state solution is necessary but it is more urgent than it was before, says S. Jaishankar. The दो नेशन लेकिन तुसी 1 लाख वर्कर उत्थे भेजो ताकि वो इजराइल दा रा मटीरियल बर्न फलस्तीनियां नूं जिहड़ा अनएम्प्लॉय कीता है। सो इस सारे दे चलदे हैं जदों असी इस किस्म की दुनिया च रह रहे हैं तो फिर बहुत बार इती मार पई कुरलाने तैंकी दर्द ना आया ये भी दिमाग च आंदा है। ये भी आंदा है जिनके बंके घरी ना आया तिनके मरैण विहाणी कि जिन्हां दे सोहणे घरी नहीं परते उन्हां दी रात किवें लंघी। पर फिर ये भी हुंदा है कि भाई ये जिन उपाई रंग रवाई बैठा वेख्या वख अकेला। ये हुण सतगुरु दे हथ वस है कि बई सचड़ा न्याय जिहड़ा न्याय करना उहदा काम है। पर ये दुखदाई हुंदियां ने जदों तुसीं ये सारियां खबरां पढ़दे हो जां असीं डिस्कस भी करदे हैं। जी डॉक्टर साहब तुहाडा बहुत बहुत शुक्रिया। इस वक्त ने ब्रेक व्यूअर्स तुसीं किते नहीं जाना, मिलदे आफ्टर दिस शॉर्ट ब्रेक। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। दर्शकों ब्रेक के बाद तुहाडा सब दा भरपूर स्वागत है। सो व्यूअर्स एंड वाले सैक्शन में ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ 7 ਮਾਰਚ ਨੂੰ ਮੋਦੀ ਵੱਲੋਂ ਕਸ਼ਮੀਰ ਵਾਦੀ ਦਾ ਦੌਰਾ ਕੀਤਾ ਜਾਵੇਗਾ ਔਰ 5 ਅਗਸਤ 2019 ਨੂੰ ਆਰਟੀਕਲ 370 ਖਤਮ ਕਰਨ ਅਤੇ ਜੰਮੂ ਕਸ਼ਮੀਰ ਦੇ ਸੂਬੇ ਦਾ ਵਜੂਦ ਮਿਟਾਉਣ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਕਸ਼ਮੀਰ ਦੌਰਾ ਹੋਵੇਗਾ। ਸੋ 2024 ਦੀਆਂ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਮੋਦੀ ਇਸ ਦੌਰੇ ਰਾਹੀਂ ਇਹ ਦੱਸੇਗਾ कि उसने जम्मू कश्मीर विच हिंदुत्ववादी बादशाहत कायम कर दी है। सो इस बारे आप गलबात करन जा रहे हैं और नाल ही जिहड़े तुहाडे लाइव मैसेज ने और गुरबाणी चरण की साझ तुहाडे नाल पाई जाएगी। सो असीं चाहांगे कि तुसीं इसी तरह बड़े रहना देखण सुन लई लिखण लई तुहाडा सब दा बहुत बहुत धन्नवाद। जी डॉक्टर साहब की कहना चाहोगे? देखो नौटंकी मास्टर फेंकू विष्णु अवतार खुद विष्णु और हिंदू हृदय सम्राट नरेंद्र मोदी बिल्कुल इस वेले किते वो राम का अवतार बन के अयोध्या च प्राण प्रतिष्ठा कर रहा है, किते कृष्ण का अवतार बन के वो
ਦਰਿਆ ਦੇ ਵਿੱਚ ਗੋਤੇ ਲਾ ਰਿਹਾ ਹੈ ਔਰ ਉਸ ਕਿਸਮ ਦੀ ਡਰਾਮੇਬਾਜ਼ੀ ਕਿ ਮੁਝੇ ਤਾਂ ਦੀਦਾਰ ਹੋ ਗਿਆ, ਮੈਂ ਤਾਂ ਦੁਆਪਰ में ਪਹੁੰਚ ਗਿਆ। ਕਿਤੇ ਉਹ ਇਹ ਕਹਿ ਰਿਹਾ ਕਿ ਜੀ ਇੰਨੇ ਸੌ ਤੱਕ ਅਸੀਂ ਚੰਦਰਮਾ ਦੇ ਉੱਤੇ ਹੁਣ ਜਿਹੜੇ ਆ 4 ਬੰਦੇ ਭੇਜਣੇ ਨੇ, ਉਹਨਾਂ ਦੀ ਜਿਹੜੀ ਹੈ ਇੰਡੀਅਨ 에ਅਰ ਫੋਰਸ ਦੇ ਪਾਇਲਟ, ਉਹਨਾਂ ਦੀ ਟ੍ਰੇਨਿੰਗ, ਔਰ ਭਾਰਤ ਚੰਦਰਮਾ ਦੇ ਉੱਤੇ ਵੀ ਜਾ ਕੇ ਇੱਕ ਰਾਮ ਮੰਦਿਰ ਉੱਥੇ ਵੀ ਬਣਾਏਗਾ, ਕਿਉਂਕਿ ਉੱਥੇ ਵੀ ਕੋਈ ਰਾਮ ਲੱਭ ਲੈਣਗੇ ਕੋਈ ਕਹਾਣੀ ਬਣਾ ਕੇ। ਸੋ ਇਸ ਸਭ ਦੇ ਚੱਲਦੇ ਆ, ਕਿਉਂਕਿ ਹੁਣ 2024 ਦੀਆਂ ਚੋਣਾਂ ਸਾਹਮਣੇ ਨੇ ਜੀ, ਔਰ ਇੱਕ ਤਾਂ ਉਹਨਾਂ ਨੇ ਆਪਣੀ ਉਹੀ ਅੱਜ ਜਦੋਂ ਅੱਜ ਦੀ ਆਵਾਜ਼ ਤੇ ਵੀ ਚੱਲ ਰਿਹਾ ਸੀ ਕਿ ਵੀ ਇਹ ਰਾਜ ਸਭਾ ਦੀਆਂ ਚੋਣਾਂ 'ਚ ਕੀ ਗੜਬੜ ਕਰਤੀ। ਹਿਮਾਚਲ 'ਚ ਉਹਨਾਂ ਨੇ 6 ਕਾਂਗਰਸ ਦੇ MLA ਪੱਟ ਲਏ ਤੇ ਬੀਜੇਪੀ ਦਾ ਜਿਤਾ ਦਿੱਤਾ। ਯੂਪੀ ਦੇ ਵਿੱਚ 6 ਕਿ 8 ਉਹਨਾਂ ਦੇ ਸਮਾਜਵਾਦੀ ਪਾਰਟੀ ਦੇ ਪੱਟ ਲਏ। ਤੇ ਮੈਂ ਕਿਹਾ ਵੀ ਮੈਨੂੰ ਤਾਂ ਉਹ ਨਿਰਾਦ ਚੌਧਰੀ ਬੰਗਾਲੀ ਰਾਈਟਰ ਜਿਹੜਾ 99 ਸਾਲ ਦੀ ਉਮਰ ਜਿਹਦੀ ਡੈਥ ਹੋਈ UK 'ਚ ਹੀ ਰਹਿੰਦਾ ਸੀ, ਉਹਦਾ ਇੱਕ ਕੋਟ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਇਹਨਾਂ ਦੇ ਜੀਨਸ ਦੇ ਵਿੱਚ ਕਰਪਸ਼ਨ ਹੈ। ਔਰ ਜਦੋਂ ਇਹਨਾਂ ਨੇ 10 ਸਾਲਾ ਮਨਮੋਹਨ ਸਿੰਘ ਦੇ ਰਾਜ ਦੇ ਅਖੀਰਲੇ ਹਿੱਸੇ 'ਚ ਉਹਨੂੰ ਫਰੋਡੀਆ ਨੂੰ, ਅੰਨਾ ਹਜ਼ਾਰੇ ਨੂੰ ਲਿਆ ਕੇ ਬਿਠਾਇਆ, ਕਿਵੇਂ 24/7 ਉਹ ਕਵਰੇਜ, ਕਰਪਟ ਇੰਨੇ ਹਜ਼ਾਰ ਦਾ ਟੈਲੀਕਾਮ ਸਕੈਂਡਲ, ਇੰਨਾ ਫਲਾਣਾ, ਇਵੇਂ ਕੀਤਾ ਕਿ ਵੀ ਜਿਵੇਂ ਸਾਰੀ 4 ਚੁਫੇਰੇ ਕਰਪਸ਼ਨ ਜਿਹੜੀ ਹੈ ਉਹ ਫੈਲੀ ਹੋਈ ਹੈ। ਔਰ ਅਸੀਂ ਨੀਟ ਕਲੀਨ ਦੇਸ਼ ਭਗਤ ਖਾਕੀ ਨਿੱਕਰਧਾਰੀ ਆ ਕੇ ਦੇਸ਼ ਨੂੰ ਜਿਹੜਾ ਉਹ ਅਸੀਂ ਕਰਪਸ਼ਨ ਮੁਕਤ ਕਰ ਦਿਆਂਗੇ, ਇਹੀ ਉਹਨਾਂ ਦਾ ਮੇਨ ਸਲੋਗਨ ਸੀ। ਪਰ ਅਸੀਂ ਦੇਖਦੇ ਹਾਂ ਕਿ ਕਿੰਨੇ ਗੁਜਰਾਤੀ ਪੈਸਾ ਲੈ ਲੈ ਦੌੜੇ, ਉਹ ਕੋਈ ਵਿਜੇ ਮਾਲਵੀਆ, ਕੋਈ ਲਲਿਤ ਮੋਦੀ, ਕੋਈ ਗਾਦੀਆ, ਕੋਈ ਇੱਧਰ ਕੋਈ ਉੱਧਰ। ਫਿਰ ਅਸੀਂ ਦੇਖਦੇ ਹਾਂ ਵੀ ਕਿਸ ਹੱਦ ਤੱਕ ਉੱਥੇ ਤਾਂ ਉਹ ਤਾਂ ਕਰੋੜਾਂ 'ਚ ਖਾਣ ਵਾਲੇ ਸੀ, ਇਹ ਤਾਂ ਅਰਬਾਂ 'ਚ। ਜੇ 60,000 ਡੀਲਾਂ ਰਫੇਲ ਦੀ ਡੀਲ ਤੋਂ ਲੈ ਕੇ ਹਰ ਇਲੈਕਟਰਲ ਬੌਂਡਸ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਦੇਖ ਲਓ ਕੀ ਹੈ। ਸੋ ਇਸ ਸਭ ਦੇ ਚਲਦੇ ਆ ਈਵਨ ਉਹਨਾਂ ਨੇ ਜਿਵੇਂ ਆ ਸੁਪਰੀਮ ਚੰਡੀਗੜ੍ਹ ਮੇਅਰ ਇਲੈਕਸ਼ਨ ਵੇਲੇ ਕੀ ਕੀਤਾ, ਸੁਪਰੀਮ ਕੋਰਟ ਨੇ ਡਾਂਟ ਪਾ ਕੇ ਜਿਹੜਾ ਆਮ ਆਦਮੀ ਦਾ ਸੀ ਉਹਨੂੰ ਪਾਵਰ, ਫਿਰ ਉਹਨਾਂ ਦੇ 3 MLA ਲੈ ਗਏ। ਹੁਣ ਉਹਨਾਂ ਨੇ ਬੜੇ ਕੌਨਫੀਡੈਂਸ ਨਾਲ ਐਲਾਨ ਕੀਤਾ, ਕਿਉਂਕਿ ਜਿਵੇਂ ਉਹਨਾਂ ਨੇ ਰਾਜ ਸਭਾ ਦੀਆਂ ਸੀਟਾਂ ਚੋਰੀ ਕੀਤੀਆਂ ਡਿਫੈਕਸ਼ਨਸ ਕਰਾ ਕੇ, ਉਹਨਾਂ ਨੇ ਕਿਹਾ ਜੀ ਕਿ ਅਪ੍ਰੈਲ ਤੱਕ ਜਿਹੜਾ ਹੈ ਰਾਜ ਸਭਾ ਦੇ ਵਿੱਚ ਬੀਜੇਪੀ ਦੀ ਮੈਜੋਰਿਟੀ ਹੋਏਗੀ, ਕਿਉਂਕਿ ਇਨਡਾਇਰੈਕਟ ਇਲੈਕਸ਼ਨਸ ਹੁੰਦੀਆਂ ਨੇ MLA 'ਚ। ਸੋ ਆਲਰੇਡੀ ਉਹਨਾਂ ਨੇ ਹੁਣ ਪਾਰਲੀਮੈਂਟ ਦੀਆਂ ਚੋਣਾਂ ਲਈ ਮੋਦੀ ਨੇ ਆਲਰੇਡੀ ਕਿਸੇ ਇੱਕ ਆਪਣੀ ਜਨ ਸਭਾ 'ਚ ਕਿਹਾ ਕਿ ਦੇਖੋ ਅਸੀਂ ਆਰਟੀਕਲ 370 ਖਤਮ ਕਰਤਾ, ਇਸ ਲਈ 370 ਸੀਟਾਂ ਸਾਨੂੰ ਬੀਜੇਪੀ ਨੂੰ ਜਿਤਾਓ, ਔਰ ਜਿਹੜਾ ਸਾਡਾ NDA ਸ਼ਾਇਦ ਅਲਾਇੰਸ ਹੈ ਉਹਨੂੰ 400 ਤੋਂ ਉੱਪਰ। ਹੁਣ ਮਤਲਬ ਤੁਸੀਂ ਜਿਹੜੀ ਸਲੋਗਨਿੰਗ ਹੈ ਜਾਂ ਇਵੈਂਟ ਮੈਨੇਜਮੈਂਟ ਹੈ ਜਾਂ ਕਦੇ ਅੰਮ੍ਰਿਤਕਾਲ ਕਹਿ ਦਿਓ, ਕਦੇ ਕੋਈ ਹੋਰ ਕਹਿ ਦਿਓ, ਉਸ ਨੂੰ ਜੇ ਉਹ ਸੰਗੋਲ ਲੈ ਕੇ ਪੰਡਤਾਂ ਦੇ ਨਾਲ ਨਿਊ ਪਾਰਲੀਮੈਂਟ ਬਿਲਡਿੰਗ ਇਕੱਲਾ ਹੀ ਮੋਦੀ ਜਾ ਰਿਹਾ ਹੈ ਤਾਂ ਉਹਨੂੰ ਕਹਿ ਦਿਓ ਕਿ ਭਾਈ ਅਸੀਂ ਧਰਮਰਾਜ ਕਾਇਮ ਕਰਤਾ ਹੈ, ਸੰਗੋਲ ਤਮਿਲਨਾਡੂ ਤੋਂ ਲਿਆਂਦਾ ਹੈ, ਨਹਿਰੂ ਨੇ ਤਾਂ ਇਹਨੂੰ ਵਾਕਿੰਗ ਸਟਿਕ ਬਣਾਇਆ ਹੋਇਆ ਸੀ। ਸੋ ਇਸ ਕਿਸਮ ਦੀ ਡਰਾਮੇਬਾਜ਼ੀ ਜਿਹੜੀ ਹੈ ਉਹਨੂੰ ਕਰਨੀ ਬੜੀ ਚੰਗੀ ਤਰ੍ਹਾਂ ਆਉਂਦੀ ਹੈ। ਹੁਣ ਜਿਹੜਾ ਉਹਨਾਂ ਨੇ ਧੁਰਾ ਬਣਾਉਣਾ ਇਹ ਉਹ ਸੈੱਟ ਕਰ ਰਹੇ ਨੇ ਕਿ 2024 ਦੀਆਂ ਇਲੈਕਸ਼ਨਾਂ 'ਚ ਉਹਨਾਂ ਨੇ ਕਿਹੜੇ ਮੁੱਦਿਆਂ ਨੂੰ ਕਰਨਾ ਹੈ, ਔਰ ਉਹਦੇ 'ਚ ਜ਼ਾਹਰ ਹੈ ਕਿ ਆਰਟੀਕਲ 370 ਜਿਹੜਾ 5 ਅਗਸਤ 2019 ਨੂੰ ਖਤਮ ਕੀਤਾ ਹੈ, ਸੂਬੇ ਦਾ ਵਜੂਦ ਹੀ ਖਤਮ ਕਰ ਦਿੱਤਾ। ਉੱਥੇ 3 ਡਰਟੀ ਡੀਜ਼, ਡੈਮੋਗ੍ਰਾਫੀ ਚੇਂਜ, ਰੀਡਿਸਟ੍ਰਿਕਟਿੰਗ, ਕਿਹੜੇ ਕਬੀਲਿਆਂ ਨੂੰ ਸ਼ਡਿਊਲ ਟਰਾਈਬ ਬਣਾਇਆ, ਕਿਹਨਾਂ ਦਾ ਕੀ ਹਾਲ ਕੀਤਾ। ਜੰਮੂ 'ਚ ਤਾਂ ਹੁਣੇ ਹੀ ਆ ਕੇ ਗਿਆ ਮੋਦੀ ਜੀ, ਇੰਨੇ 1000 ਕਰੋੜ ਦੇ ਨਵੇਂ ਪ੍ਰੋਜੈਕਟ ਵਿਕਾਸ ਕਰਤਾ। ਔਰ ਜਿਹੜੀ ਮੀਡੀਆ ਖਬਰਾਂ ਨੇ ਕਿ 7 ਮਾਰਚ ਨੂੰ ਮੋਦੀ ਪਹਿਲੀ ਵਾਰ 4 ਸਾਲ 'ਚ ਜਦੋਂ ਦਾ ਆਰਟੀਕਲ 370 ਖਤਮ ਕੀਤਾ ਕਸ਼ਮੀਰ ਵਾਦੀ 'ਚ ਜਾ ਰਿਹਾ, ਉੱਥੇ ਡਲ ਲੇਕ ਦੇ ਕੰਢੇ ਜਿਹੜਾ ਕਨਵੈਨਸ਼ਨ ਸੈਂਟਰ ਹੈ ਉੱਥੇ ਐਡਰੈਸ ਕਰੇਗਾ। ਪਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਏਗਾ ਕਿ ਜਿਹੜਾ ਉਹਦਾ ਪਬਲਿਕ ਐਡਰੈਸ ਹੈ may be streamed live at various locations in the valley, especially in South Kashmir's Anantnag district। ਉਹੀ ਅਨੰਤਨਾਗ ਜ਼ਿਲ੍ਹਾ ਜਿੱਥੇ ਪ੍ਰੈਜ਼ੀਡੈਂਟ ਕਲਿੰਟਨ ਦੀ ਭਾਰਤ ਫੇਰੀ ਵੇਲੇ ਉਹਨਾਂ ਦੇ ਚਿੱਠੀ ਸਿੰਘਪੁਰਾ ਪਿੰਡ 'ਚ ਜ਼ਿਲ੍ਹਾ ਅਨੰਤਨਾਗ ਦੇ 35 ਸਿੱਖਾਂ ਨੂੰ ਕੰਧ ਨਾਲ ਗੁਰਦੁਆਰੇ ਦੇ ਖੜਾ ਕਰਕੇ ਮਾਰਿਆ ਗਿਆ ਸੀ। ਹੁਣ ਇਹਨੂੰ ਪੂਰਾ ਉਹ ਜਸ਼ਨ ਮਨਾਉਣਗੇ ਕਿ ਦੇਖੋ, ਔਰ ਇਵੇਂ ਹੀ ਜਿਵੇਂ ਇੱਕ ਜੇਤੂ ਬਾਦਸ਼ਾਹ, ਇੱਕ ਧਾੜਵੀ ਹੈ ਬੇਸ਼ੱਕ, ਉਹ ਐਂਟਰ ਕਰਦਾ, ਇਵੇਂ ਉਹਦੀ ਗ੍ਰੈਂਡ ਐਂਟਰੀ ਜਿਹੜੀ ਹੈ ਉਹ ਕਸ਼ਮੀਰ ਵਾਦੀ 'ਚ ਹੋਣ ਜਾ ਰਹੀ ਹੈ। ਤੇ ਜਿਹੜੇ ਕਸ਼ਮੀਰ ਦੇ ਆਪਣੇ ਆਪ, ਜਿਵੇਂ ਮਾਸਟਰ ਤਾਰਾ ਸਿੰਘ ਨੇ ਬੇੜਾ ਗਰਕ ਸਿੱਖਾਂ ਦਾ ਕੀਤਾ 47 ਦੇ ਦੌਰ 'ਚ,
ਇਵੇਂ ਜੇ ਜੰਮੂ ਕਸ਼ਮੀਰ ਦੇ ਕਸ਼ਮੀਰੀਆਂ ਦੀ ਇਸ ਤਰਾਸਦੀ ਦੇ ਲਈ ਜਾਂ ਜੋ 75 ਸਾਲਾਂ ਤੋਂ ਸਫ਼ਰ ਕਰ ਰਹੇ ਨੇ ਕੋਈ ਜ਼ਿੰਮੇਵਾਰ ਹੈ ਤਾਂ ਸ਼ੇਖ ਅਬਦੁੱਲਾ ਜਿਨ੍ਹਾਂ ਨੂੰ ਸੈਕੂਲਰਿਜ਼ਮ ਦਾ ਭੂਤ ਇਹਨਾਂ ਨੂੰ ਵੀ ਚੜਿਆ ਹੋਇਆ ਸੀ। ਔਰ ਸ਼ੇਖ ਅਬਦੁੱਲੇ ਦਾ ਮੁੰਡਾ ਫਾਰੂਕ ਅਬਦੁੱਲਾ ਜਿਹੜਾ ਕਦੀ ਕਦਾਈ ਕੋਈ ਬਿਆਨ ਦੇ ਦੇ ਤਾਂ ਬਹੁਤਿਆਂ ਨੂੰ ਲੱਗਦਾ ਕਿ ਉਹ ਹੁਣ ਗਿਆ ਹੋਇਆ ਬੰਗਲਾਰੂ ਕਿਸੇ ਇਕੱਠ ਦੇ ਵਿੱਚ ਸੱਦਿਆ ਤੇ ਉਹਨੇ ਉੱਥੇ ਕੀ ਕਿਹਾ, ਕਸ਼ਮੀਰ ਇਜ਼ ਪਾਰਟ ਆਫ ਇੰਡੀਆ, ਹੈਜ਼ ਬੀਨ ਪਾਰਟ ਆਫ ਇੰਡੀਆ ਐਂਡ ਵਿਲ ਰਿਮੇਨ ਪਾਰਟ ਆਫ ਇੰਡੀਆ, ਫਾਰੂਕ ਅਬਦੁੱਲਾ। ਦੇਖੋ ਹੁਣ ਕਿ ਕਸ਼ਮੀਰ ਪਾਰਟ ਸੀ ਹੈ ਰਹੇਗਾ, ਜੇ ਇਹੀ ਹੈ ਤੇ ਲੋਕ ਕਾਨੂੰਨ ਬਣਵਾਉਣੇ ਸੀ, ਐਕਸੈਪਟ ਕਰੋ। ਹੁਣ ਇਹਨੂੰ ਵੀ ਮਨੀ ਲਾਂਡਰਿੰਗ ਤੇ ਪਤਾ ਨਹੀਂ ਕਿਹੜੇ ਕਿਹੜੇ ਕੇਸਾਂ 'ਚ ਹੈ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਐਨ ਚੋਣਾਂ ਤੋਂ ਪਹਿਲਾਂ ਆਇਆ ਕਿ ਫਾਰੂਕ ਅਬਦੁੱਲਾ ਤੇ ਇਹਦਾ ਮੁੰਡਾ ਉਮਰ ਅਬਦੁੱਲਾ, ਇਹ ਸ਼ੇਖ ਅਬਦੁੱਲੇ ਦੀਆਂ ਹੀ 3 ਜਨਰੇਸ਼ਨਾਂ ਨੇ, ਇਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਹੈ ਕਿਉਂਕਿ ਧੜਾ-ਧੜ ਬੀਜੇਪੀ ਦੇ ਵਿੱਚ ਕਸ਼ਮੀਰੀ ਮੁਸਲਮਾਨਾਂ ਨੂੰ ਲਿਜਾਇਆ ਜਾ ਰਿਹਾ। ਔਰ ਇਸ ਦੇ ਉੱਤੇ ਅਮਿਤ ਸ਼ਾਹ ਕਹਿ ਰਿਹਾ ਐਬਰੋਗੇਸ਼ਨ ਆਫ ਆਰਟੀਕਲ 370 ਇਹ ਮਾਈਲਸਟੋਨ ਫॉर ਜੰਮੂ ਐਂਡ ਕਸ਼ਮੀਰ ਕਿ ਜੀ ਇਹ ਤਾਂ ਮਾਈਲਸਟੋਨ ਹੈ। ਔਰ ਸਚਿਨ तेंदुलकर ਉਹਦੀ ਇੱਕ ਅੱਜ ਐਡ ਜਾਂ ਕੁਝ ਚੱਲ ਰਹੀ ਸੀ ਕਿ ਆਓ ਮੈਂ ਆਪਕੋ ਕਸ਼ਮੀਰ ਦਿਖਾऊं, ਹੈ ਜੀ, ਉਹ ਜਿਹੜਾ ਬੈਟ ਹੱਥ ਫੜਿਆ ਹੋਇਆ ਜੀ ਕਸ਼ਮੀਰ ਦੇ ਉਹ ਵਿੱਚ ਬਣਿਆ ਜਾਂ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਇਹੀ ਨਹੀਂ ਕਿ ਵੀ ਇਹਨਾਂ ਨੇ ਮੁਸਲਮਾਨ ਮੈਜੋਰਟੀ ਸੂਬੇ ਜੰਮੂ ਕਸ਼ਮੀਰ ਨੂੰ ਬਿਲਕੁਲ ਮੰਦਹਾਲੀ ਨਹੀਂ ਬਦਹਾਲੀ ਨਹੀਂ ਉਸ ਨੂੰ ਤਹਿਸ ਨਹਿਸ ਕੀਤਾ। ਸਿੱਖ ਸੂਬੇ ਪੰਜਾਬ ਦਾ ਕੀ ਹਾਲ ਕੀਤਾ, ਈਸਾਈਆਂ ਦੀ ਮੈਜੋਰਟੀ ਵਾਲਾ ਜਾਂ ਇੱਕ ਵੱਡਾ ਨੰਬਰ ਮਨੀਪੁਰ 'ਚ ਕੀ ਕਰ ਰਹੇ ਨੇ ਔਰ ਰੈਸਟ ਆਫ ਇੰਡੀਆ 'ਚ ਕੀ ਕਰ ਰਹੇ ਨੇ, ਉਹਨੂੰ ਫਿਰ ਇਹ ਸੈਲੀਬ੍ਰੇਟ ਕਰ ਰਹੇ ਨੇ ਕਿ ਦੇਖੋ ਅਸੀਂ ਆਪਣਾ ਝੰਡਾ ਕਸ਼ਮੀਰ ਦੇ ਹਿੱਕ 'ਚ ਵੀ ਗੱਡਿਆ ਔਰ ਅਸੀਂ ਜਿਹੜਾ ਉਹ ਮਨੀਪੁਰ ਦੇ ਵਿੱਚ ਵੀ ਆਪਣੀ ਮਾਨਾਈ ਕਰ ਰਹੇ। ਸੋ ਇਹਨਾਂ ਹਾਲਾਤਾਂ 'ਚ ਜਿੱਥੇ ਬਾਕੀ ਦੁਨੀਆ 3rd ਕਲਾਸ ਲੀਡਰਸ਼ਿਪ ਦੁਨੀਆ ਭਰ ਦੇ ਵਿੱਚ ਲੀਡ ਕਰ ਰਹੀ ਹੈ, ਸਾਰੇ ਆਪੋ ਆਪਣੇ ਮੁਲਕਾਂ ਨੂੰ ਰਾਈਟ ਵਿੰਗਰਸ ਦਾ ਜ਼ੋਰ ਬਣਦਾ ਜਾ ਰਿਹਾ ਹੈ, ਉੱਥੇ ਜਿਹੜਾ ਘੱਟ ਗਿਣਤੀਆਂ ਦੀ ਜਾਂ ਜਿਨ੍ਹਾਂ ਨਾਲ ਜ਼ੁਲਮ ਹੋ ਰਹੇ ਨੇ ਉਹਦੀ ਆਵਾਜ਼ ਨੂੰ ਕਿਹਨੇ ਸੁਣਨਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਜ਼ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇੰਦਰਜੀਤ ਸੰਧੂ, ਸੁਖਵਿੰਦਰ ਬਾਸੀ, ਲਖਵਿੰਦਰ ਸਿੰਘ ਔਲਖ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਐਂਡ ਖਾਲਸਾ ਦੇਸ਼ ਪੰਜਾਬ, ਅਮਰਜੀਤ ਸੈਣੀ, ਸੁਖਵਿੰਦਰ ਸਿੰਘ, ਫਿਰ ਇਸੇ ਤਰ੍ਹਾਂ ਮਨਦੀਪ ਬਾਜਵਾ, ਸੁਖਵਿੰਦਰ ਸਿੰਘ, ਫਿਰ ਇਸੇ ਤਰ੍ਹਾਂ ਸਾਡੇ ਕੋਲ ਬਸਰਾ 4759, ਜਸਵੀਰ ਬਰਾੜ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਵੀਰ ਬਰਾੜ ਜੀ ਕਹਿੰਦੇ ਨੇ ਕਿ ਫਤਿਹ ਬੁਲਾ ਕੇ ਕਿ ਤੁਹਾਡਾ ਦੇਣ ਕੌਮ ਨਹੀਂ ਦੇ ਸਕਦੀ ਬਾਬਾ ਜੀ, ਸਾਰੀ ਕੌਮ ਤੁਹਾਡਾ ਬਹੁਤ ਸਤਿਕਾਰ ਕਰਦੀ ਹੈ, ਸਿੱਖ ਕੌਮ ਮੋਗੇ ਤੋਂ ਕਹਿੰਦੇ ਨੇ ਤੁਹਾਨੂੰ। ਨਹੀਂ, ਬਹੁਤ ਸ਼ੁਕਰੀਆ, ਤੁਸੀਂ ਮੋਗੇ ਬੈਠੇ ਵੀ ਸਾਨੂੰ ਯਾਦ ਕਰਦੇ ਹੋ, ਪ੍ਰੋਗਰਾਮ ਨਾਲ ਜੁੜੇ ਹੋ। ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਹਰ ਜਸਟਿਸ ਲਵਿੰਗ ਹਰ ਸਿੱਖ ਦਾ ਇਹ ਫਰਜ਼ ਹੈ ਕਿ ਉਹ ਸੱਚ ਲਈ ਆਵਾਜ਼ ਬੁਲੰਦ ਕਰੇ, ਇਹੀ ਅਸੀਂ ਕਹਿ ਸਕਦੇ ਹਾਂ। ਔਰ ਇਸੇ ਤਰ੍ਹਾਂ ਜਸਕੀਰਤ ਸਿੰਘ, ਬਲਵਿੰਦਰ ਸਿੰਘ ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਆਏ ਨੇ ਔਰ ਇਹ ਸਭ ਸਾਨੂੰ ਫਤਿਹ ਵੀ ਬੁਲਾਉਂਦੇ ਨੇ, ਹਾਂਜੀ, ਤੇ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਓਂਕਾਰ ਸਿੰਘ ਸਾਬਾ ਜੀ ਵੀ ਖਾਲਸਾ ਜ਼ਿੰਦਾਬਾਦ, ਫਿਰ ਹਰਦੀਪ ਸਿੰਘ, ਜਸਵੀਰ ਸਿੰਘ ਔਰ ਫਿਰ ਸੁਖਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਪੰਜਾਬ ਵਿੱਚ ਤਾਂ ਇਵੇਂ ਦਾ ਬਹੁਤ ਬੁਰਾ ਹਾਲ ਹੈ, ਡੇਰਾਵਾਦ ਨੇ ਸਾਡੀ ਕੌਮ ਨੂੰ ਕਈ ਭਾਗਾਂ ਵਿੱਚ ਵੰਡਿਆ ਪਿਆ ਹੈ। ਔਰ ਰਣਜੋਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ। ਜਸਵੀਰ ਬਾੜ ਜੀ ਕਹਿੰਦੇ ਡਾਕਟਰ ਸਾਹਿਬ ਜੀ ਅੱਜ ਬੁਰਦਾਂ ਲੱਗੀਆਂ ਹੁਣ ਤਾਂ ਬਾਬਾ ਜੀ ਦੇਸ਼ ਬਣ ਗਿਆ, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ। ਔਰ ਹਰਮਨ ਪੰਨੂ, ਪਿੰਡ ਲੋਕਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ, ਖਾਲਸਾ ਜ਼ਿੰਦਾਬਾਦ। ਪਾਲ ਸਿੰਘ ਗਰੇਵਾਲ ਜੀ ਫਤਿਹ ਬੁਲਾਉਂਦੇ। ਹਰਪਾਲ ਸਿੰਘ ਜੀ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ। ਪ੍ਰਸ਼ਾਂਤ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਸੁਖਵਿੰਦਰ ਸਿੰਘ, ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ PB 29 ਵਾਲੇ ਐਂਡ M ਕੌਰ ਜੀ, ਫਿਰ ਗੁਰਪਾਲ ਸਿੰਘ ਜੀ ਕਹਿੰਦੇ ਸਭ ਦਾ ਭਲਾ ਕਰੋ, ਸਰਬੱਤ ਦਾ ਭਲਾ ਕਰਨ ਦੀ ਬਹੁਤ ਵੱਡੀ ਲੋੜ ਹੈ। ਔਰ ਫਿਰ ਇਸੇ ਤਰ੍ਹਾਂ ਸੋਨੂ ਜੱਜ ਜੀ ਇਹ ਫਤਿਹ ਬੁਲਾਉਂਦੇ ਨੇ ਔਰ ਸਿੰਘ ਕਹਿੰਦੇ ਨੇ ਕਦੇ ਮੁਕਾਇਆ ਮੁੱਕਦੇ ਨਹੀਂ, ਮੁੱਕ ਗਏ ਨੇ ਸਿੰਘਾਂ ਨੂੰ ਮੁਕਾਉਣ ਵਾਲੇ, ਲਵ ਫਰੋਮ ਕੁਵੈਤ। ਕੁਵੈਤ ਤੋਂ ਸਾਨੂੰ ਦੇਖ ਰਹੇ ਨੇ। ਔਰ ਫਿਰ ਕਹਿੰਦੇ ਨੇ ਹਾਂਜੀ ਸਤਨਾਮ ਢਿੱਲੋਂ ਜੀ ਕਹਿੰਦੇ ਜੇਕਰ ਸਿੱਖ ਅਮਰੀਕਾ ਕੈਨੇਡਾ ਜਿਹੇ ਮੁਲਕਾਂ ਵਿੱਚ ਸੁਰੱਖਿਅਤ ਨਹੀਂ ਤੇ ਫਿਰ ਇੰਡੀਆ ਵਿੱਚ ਬੈਠੇ ਸਿੱਖ ਕਿਵੇਂ ਸੁਰੱਖਿਅਤ ਹੋ ਸਕਦੇ ਨੇ। ਔਰ ਹਰਮਨ ਪੰਨੂ ਜੀ ਖਾਲਸਾ ਜ਼ਿੰਦਾਬਾਦ। ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਸਤਨਾਮ ਔਜਲਾ ਐਂਡ ਇਸੇ ਤਰ੍ਹਾਂ ਹਰਮਨ ਪੰਨੂ ਜੀ, ਫਿਰ ਧਰਮ ਸਿੰਘ ਜੀ ਔਰ ਫਿਰ ਕਰਮ ਸਿੰਘ ਜੀ ਕਹਿੰਦੇ ਵੰਡਰਫੁਲ ਪ੍ਰੋਗਰਾਮ ਫੁੱਲ ਆਫ ਨੌਲੇਜ ਫਰੋਮ ਅਰਾਊਂਡ ਦ ਵਰਲਡ।
ਔਰ ਕਹਿੰਦੇ ਵਾਹਿਗੁਰੂ ਮੇ ਆਲ ਆਫ ਯੂ ਗਾਇਜ਼ ਵਰਕਿੰਗ ਫॉर TV84 ਹੈਵ ਅ ਹੈਲਦੀ ਐਂਡ ਹੈਪੀ ਲਾਈਫ। ਬਹੁਤ ਸ਼ੁਕਰੀਆ ਸ਼ੁਭ ਇਛਾਵਾਂ ਲਈ। ਹੁਣ ਮੈਂ ਫੇਸਬੁੱਕ ਤੇ ਆਂਦਾ ਜੀ ਰਣਜੋਤ ਸਿੰਘ, ਮੁਹੰਮਦ ਅਨਵਰ, ਦਵਿੰਦਰ ਸੰਧੂ, ਰਾਜਵਿੰਦਰ ਸਿੰਘ, ਬੌਬ ਸਿੰਘ, ਮਨਿੰਦਰ ਸਿੰਘ, ਜਸਬੀਰ ਸਿੰਘ, ਮੁਹੰਮਦ ਜਾਵੇਦ, ਉਹਨਾਂ ਸਾਰਿਆਂ ਨੇ ਫਤਿਹ ਜਾਂ ਖਾਲਿਸਤਾਨ ਜ਼ਿੰਦਾਬਾਦ ਕਿਹਾ ਹੈ। ਅੱਛਾ ਭੈਣ ਜੀ ਕਿਰਨਜੀਤ ਕੌਰ ਉਹਨਾਂ ਨੇ ਸਾਨੂੰ ਕਰੈਕਟ ਕੀਤਾ ਹੈ ਕਿ ਵੈਰੋਨਿਕਾ ਜਿਹੜੀ ਸਟੇਟ ਡਿਪਾਰਟਮੈਂਟ ਸਪੋਕਸਪਰਸਨ ਦੇ ਹਵਾਲੇ ਨਾਲ ਸੀ, ਇਹ ਫੀਮੇਲ ਨੇਮ ਹੈ ਔਰ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਕਰੈਕਟ ਕਰਨ ਦੇ ਲਈ। ਮੁਹੰਮਦ ਅਸਲਮ ਚੌਧਰੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਫਰਮ ਲਾਹੌਰ, ਰਿਸਪੈਕਟਡ ਆਰਟ ਸਾਹਿਬ ਐਂਡ ਸਿਸਟਰ ਨੀਲਮ ਜੀ, lots of prayers for earliest freedom of Republic of ਖਾਲਿਸਤਾਨ। ਬਹੁਤ ਸ਼ੁਕਰੀਆ ਚੌਧਰੀ ਸਾਹਿਬ, ਤੁਸੀਂ ਅਰਲੀ ਆਵਰਸ ਨੇ ਲਾਹੌਰ ਦੇ ਵਿੱਚ ਤੁਸੀਂ ਦੇਖਦੇ ਹੋ ਔਰ ਕਮੈਂਟ ਵੀ ਕਰਦੇ ਹੋ, ਸਾਨੂੰ ਮਾਣ ਵੀ ਹੁੰਦਾ ਹੈ, ਫਖਰ ਵੀ ਹੈ ਔਰ ਖੁਸ਼ੀ ਵੀ ਹੈ ਕਿ ਸਾਡੇ ਵੀਰਾਂ ਤੱਕ ਇਹ ਮੈਸੇਜ ਪਹੁੰਚਦਾ, ਵੀਰਾਂ ਭੈਣਾਂ ਤੱਕ ਜੀ। ਬੌਬ ਸਿੰਘ ਕਹਿੰਦੇ ਨੇ ਫੇਕੂ ਵਾਸ ਦਾ ਬੈਸਟ, ਜਿਹੜਾ ਮੋਦੀ ਦਾ ਨਾਂ ਹੈ ਫੇਂਕੂ ਜੀ। ਲਖਬੀਰ ਰੰਗੜ, ਮੁਹੰਮਦ ਅਨਵਰ, ਸੋਹਣ ਸਿੰਘ ਮਾਹਲ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਕਮਲਜੀਤ ਸਿੰਘ ਕਹਿੰਦੇ ਨੇ there were 10 or 11 farmers bagged and taken away by Ramraj thugs, only one was returned, all broken up and mutilated। ਪ੍ਰਿਤਪਾਲ ਸਿੰਘ ਜੀ ਦਾ ਜ਼ਿਕਰ ਹੋ ਰਿਹਾ ਹੈ, ਲੇਕਿਨ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ FIR ਵੀ ਰਜਿਸਟਰ ਨਹੀਂ ਕੀਤੀ। ਹਾਲਾਂਕਿ ਸਟੇਟ ਡਿਪਾਰਟਮੈਂਟ ਦਾ ਜਿਹੜੀ ਰਿਟਨ ਸਟੇਟਮੈਂਟ ਹੈ ਉਹਦੇ 'ਚ ਸੈਵਰਲ ਡੈਥਸ ਦੀ ਉਹਨਾਂ ਨੇ ਗੱਲ ਕੀਤੀ ਹੈ। ਹੋ ਸਕਦਾ ਇਹਨਾਂ ਦੇ ਕੋਲ ਹੋਰ ਜ਼ਿਆਦਾ ਅੰਦਰੂਨੀ ਹੋਏ। ਔਰ ਇਸੇ ਤਰ੍ਹਾਂ ਲਖਬੀਰ ਰੰਗੜ, ਦੀਪ ਸਿੰਘ ਔਰ ਅਖੀਰਲਾ ਮੈਸੇਜ ਰਾਜਵਿੰਦਰ ਸਿੰਘ ਦਾ, ਉਹਨਾਂ ਨੇ ਕਿਹਾ ਵੀ ਆਈ ਐਮ ਅਮੇਜ਼ਡ at these news reporters from terrorist Indian state asking State Department about Pannu Saab, claiming Pannu Saab is designated terrorist by terrorist Indian state. So how he is operating in the US and these idiots don't see their filthy country run by terrorists and criminals. These terrorists are known to fabricate cases against our innocent people। ਤੁਸੀਂ ਬਿਲਕੁਲ ਠੀਕ ਫਰਮਾਇਆ ਰਾਜਵਿੰਦਰ ਸਿੰਘ ਜੀ। ਔਰ ਕਨਕਲੂਜਨ 'ਚ ਅਸੀਂ ਇੱਕ ਸ਼ਲੋਕ ਤੀਸਰੇ ਪਾਤਸ਼ਾਹ ਦਾ ਜਿਹੜਾ ਹੈ ਉਸ ਨੂੰ ਵਿਚਾਰਾਂਗੇ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੇ ਭਾਣੇ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੈ, ਮੇਟ ਨ ਸਕੈ ਕੋਏ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੈ ਕੋਏ। ਕਿ ਜਿਹੜਾ ਇਨਸਾਨ ਵੀ ਅਕਾਲ ਪੁਰਖ ਦੀ ਰਜ਼ਾ ਦੇ ਮੁਤਾਬਕ ਚੱਲਦਾ ਹੈ, ਸਤਿਗੁਰ ਕੇ ਭਾਣੇ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ। ਕਿਉਂਕਿ ਰੱਬ ਅਕਾਲ ਪੁਰਖ ਅੱਲਾਹ ਤਾਲਾ ਵਾਹਿਗੁਰੂ ਉਸ ਦੀ ਉਹ ਵੱਡਾ ਤੇ ਵੱਡੇ ਦੀ ਵਡਿਆਈ ਵੱਡੀ ਹੋਏਗੀ। ਤੇ ਜਿਹੜਾ ਉਸ ਦੀ ਰਜ਼ਾ 'ਚ ਚੱਲੇਗਾ, ਉਸ ਦੇ ਭਾਣੇ 'ਚ ਚੱਲੇਗਾ, ਉਹ ਵੀ ਉਸ ਵੱਡੇ ਦੇ ਗੁਣਾਂ ਦੇ ਨਾਲ ਮਾਲਾ ਮਾਲ ਹੋਏਗਾ। ਹਰ ਕਾ ਨਾਮ ਉੱਤਮ ਮਨ ਵਸੈ, ਮੇਟ ਨਾ ਸਕੈ ਕੋਏ। ਕਿ ਜਿਹਦੇ ਅੰਦਰ ਉਸ ਉੱਤਮ ਵਾਹਿਗੁਰੂ ਦਾ ਨਾਂ ਆ ਕੇ ਜਿਸ ਦੇ ਹਿਰਦੇ ਦੇ ਅੰਦਰ ਵਸ ਜਾਂਦਾ ਹੈ, ਉਸ ਨੂੰ ਫਿਰ ਕੌਣ ਡਰਾ ਸਕਦਾ ਹੈ, ਕੌਣ ਹਰਾ ਸਕਦਾ ਹੈ, ਕੌਣ ਮਾਰ ਸਕਦਾ ਹੈ। ਉਹ ਰੱਬ ਵਾਂਗ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹ ਰੱਬ ਵਾਂਗ ਨਿਰਭਉ ਨਿਰਵੈਰ ਗੁਣਾਂ ਦਾ ਮਾਲਕ ਹੁੰਦਾ ਹੈ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਪਰ ਇਹ ਬਖਸ਼ਿਸ਼ਾਂ ਦਾ ਪਾਤਰ ਉਹੀ ਬਣਦਾ ਹੈ ਜਿਸ ਦੇ ਉੱਤੇ ਰੱਬ ਦੀ ਰਹਿਮਤ ਹੁੰਦੀ ਹੈ। ਕਰਮ ਲਫ਼ਜ਼ ਵੀ ਦੋ ਅਰਥਾਂ 'ਚ ਇਸਤੇਮਾਲ ਹੁੰਦਾ ਹੈ। ਇੱਕ ਫਾਰਸੀ ਦਾ ਜਿਹਦਾ ਮਤਲਬ ਹੈ ਬਖਸ਼ਿਸ਼, ਇੱਕ ਕਰਮ ਨੇ ਐਕਸ਼ਨ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਇੱਥੇ ਐਕਸ਼ਨਸ ਨੇ। ਪਰ ਜਿੱਥੇ ਇਹ ਹੈ ਕਿ ਭਾਈ ਤੇਰੀ ਬਖਸ਼ਿਸ਼, ਤੇਰਾ ਕਰਮ, ਤੇਰੀ ਨਦਰ, ਇਹ ਰੱਬ ਦੇ ਕੋਲ ਹੈ। ਕਿਹਦੇ ਤੇ ਉਹਨੇ ਬਖਸ਼ਿਸ਼ ਕਰਨੀ ਹੈ, ਕਿਸ ਦੇ ਉੱਤੇ ਉਹਨਾਂ ਨੇ ਕਰਮ ਕਰਨਾ ਹੈ, ਕਿਹਦੇ ਤੇ ਰਹਿਮ ਕਰਨਾ ਹੈ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਕਿ ਵੀ ਜਿਸ ਤੇ ਉਸ ਦੀ ਬਖਸ਼ਿਸ਼ ਹੁੰਦੀ ਹੈ, ਉਸ ਦੇ ਉੱਤੇ ਹੀ ਉਸ ਦਾ ਕਰਮ ਫਰਮਾ ਹੁੰਦਾ ਹੈ, ਕਰਮ ਉਹ ਕਰਦਾ ਹੈ। ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੇ ਕੋਏ। ਤੀਸਰੇ ਪਾਤਸ਼ਾਹ, ਤੀਸਰੇ ਨਾਨਕ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਭਾਈ ਜਿੰਨੀ ਵੀ ਕ੍ਰੀਏਸ਼ਨ ਹੈ ਜੋ ਪੈਦਾ ਕਿ ਉਹ ਕਰਤੇ ਦੇ ਕੋਲ ਹੈ। ਕਰਤਾ ਹੀ ਕ੍ਰਿਤ ਹੈ, ਕਰਨ ਵਾਲਾ ਹੈ। ਕਾਦਰ ਤੇ ਕੁਦਰਤ, ਕੁਦਰਤ ਉਸ ਦੀ ਕ੍ਰਿਤ ਹੈ। ਇਸ ਲਈ ਬਰਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਇਸ ਲਈ
ਰੱਬ ਤੇ ਉਸ ਦੀ ਕੁਦਰਤ ਵੱਖ ਨਹੀਂ ਨੇ। ਉਸ ਰੱਬ ਦੀ ਕ੍ਰੀਏਸ਼ਨ ਹੀ ਹੈ ਇਹ ਜੱਗ, ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਇੱਥੇ ਰੱਬ ਵਸਦਾ ਹੈ, ਪਰ ਇਹ ਵੀ ਹੁੰਦਾ ਹੈ ਕਿ ਭਾਈ ਇੱਕ ਪਾਸੇ ਜਦੋਂ ਮਾਇਆ ਦੇ ਪਰਦੇ ਨੇ ਸਾਨੂੰ ਅੱਡ ਕਰ ਦਿੱਤਾ ਹੈ ਉਸ ਮੂਲ ਤੋਂ, ਤੇ ਫਿਰ ਅਸੀਂ ਉਸ ਦੀ ਕ੍ਰਿਤ ਦੇ ਵਿੱਚ, ਉਸ ਦੀ ਦੁਨੀਆ ਦੇ ਵਿੱਚ ਹੀ ਐਸ਼ੋ ਇਸ਼ਰਤ ਦੀ ਜ਼ਿੰਦਗੀ ਨੂੰ ਹੀ ਜੀਵਨ ਦਾ ਮੂਲ ਸਮਝ ਲੈਂਦੇ ਆ। ਉਹ ਸਾਡਾ ਵੱਡਾ ਗੁਨਾਹ ਹੁੰਦਾ ਹੈ। ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੈ ਕੋਇ। ਇਹ ਜਿਹੜੀ ਇਸ ਗੱਲ ਦੀ ਸਮਝ ਹੈ ਇਹ ਕਿਸੇ ਵਿਰਲੇ ਗੁਰਮੁਖ ਨੂੰ ਹੀ ਹੁੰਦੀ ਹੈ ਕਿ ਭਾਈ ਇਹ ਜੋ ਵੀ ਕ੍ਰੀਏਸ਼ਨ ਹੈ ਇਹ ਕਰਤੇ ਦੇ ਕੋਲ ਹੈ ਔਰ ਉਹਦੀ ਰਹਿਮਤ ਦੇ ਨਾਲ ਹੀ ਇਸ ਭਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮਐਚ ਦੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।